ਨਹੀਂ ਹੈ। ਆਹੋ ਉਹ ਸਮਝ ਨਹੀਂ ਲੱਗ ਰਹੀ ਯਾਰ ਕਰਨਾ ਕੀ ਹੈ ਹੁਣ। ਠੀਕ ਹੈ ਨਾ, ਹੁਣ ਡਿਸਟਰਬੈਂਸ ਕੋਈ ਨਹੀਂ ਹੈਗੀ ਨਾ ਪਬਲਿਕ ਦੇ ਵਿੱਚ ਆ ਕਰਨੀ ਹੈਗੀ। ਮੈਂ ਦੱਸਾਂ ਤੈਨੂੰ ਬੰਦੇ ਹੀ ਉੱਡ ਗਏ ਸਾਰੇ। ਇਹ ਕਿੱਥੇ ਉੱਡ ਤੇਰੇ ਹਿਸਾਬ ਦੇ ਬੰਦੇ ਉੱਡ ਸਕਦੇ ਆ ਕਦੀ? ਮੈਂ ਸ਼ੇਰ ਦੀ ਖੱਲ ਪਾ ਲਵਾਂ, ਮਾੜੀ ਜਿਹੀ ਠੰਡ ਲੱਗ ਰਹੀ ਤਾਂ ਇਹ ਸ਼ੇਰ ਦੀ ਖੱਲ ਬਿਮਾਰ ਚ ਸ਼ੇਰ ਦੀ ਖੱਲ ਸ਼ੇਰ ਦੀ ਨੀ, ਮੈਨੂੰ ਕਿਤੇ ਸਸਤੇ ਚ ਦੁੰਬੇ ਜੰਬੇ ਦੀ ਲੱਗਦੀ ਬੋਲਦਾ ਨੀ। ਇਹ ਦੋ ਆਉਂਦੇ ਚੋਰੀ ਆਪਾਂ ਨਾਲ ਜਿਹੜੀ ਮੁਹੱਬਤ ਕਰਦੇ ਆ ਨਾ ਬੰਦੇ, ਸਾਨੂੰ ਨਹੀਂ ਛੱਡ ਸਕਦੇ। ਮੈਂ ਕਿਦਾਂ ਘਟ ਗਿਆ ਹੁਣ ਸਹੀ ਚੱਲ ਰਿਹਾ, ਮਜ਼ਾ ਆ ਰਿਹਾ ਨਾ। ਲਵ ਫਰਮ ਗੁਜਰਾਲ ਆ ਗਿਆ ਨਾ, ਬੰਦੇ ਚੋਰੀ ਬੰਦੇ ਆਉਣੇ ਵੇਖ ਤੋਣੀ ਲਾਈਕ ਵੀ ਵੇਖ ਬਸ ਤੇ ਚੱਸ ਲੈ ਤੇ ਮਜ਼ਾ ਆ ਗਿਆ ਨਾ। ਹੁਣ ਇਹ ਸਿਰਫ ਤੈਨੂੰ ਅੱਜ ਦੀ ਦਿਹਾੜੀ ਭਾਇਆ ਨਾਲ, ਕੱਲ ਤੋਂ ਕੱਲ ਸੌਂ ਤੋਂ ਮੇਰੀ ਜਾਏਗਾ। ਛੁੱਟੀ, ਕੱਲ ਤੋਂ ਮੇਰੀ ਛੁੱਟੀ। ਕੱਲ ਤੋਂ ਭਾਈ ਤੇਰੀ ਛੁੱਟੀ ਹੁੰਦੀ ਹੁੰਦੀ ਇੱਕ ਵਜ੍ਹਾ ਇਹ ਹੈ ਕਿ ਜ਼ੈਨ ਸਾਹਿਬ, ਮੈਂ ਇੱਥੋਂ ਆਪਣਾ ਬੰਦਾ ਬੰਦੇ ਚੱਕਿਆ। ਲਈ ਹਾਂ ਠੀਕ ਹੈ, ਦਿੱਲੀ ਠੀਕ ਆ। ਜਿਹੜਾ ਵੀਡੀਓ ਨੂੰ ਜ਼ਿਆਦਾ ਲਾਈਕ ਬੰਦਾ ਜਿਹੜਾ ਪਹਿਲੇ ਕਮੈਂਟ ਕਰਦਾ, ਮੈਂ ਉਹਨੂੰ ਚੱਕਿਆ ਕਰਨਾ। ਚੋਰੀ ਸਹੀ ਤੇ ਨਹੀਂ ਮਜ਼ਾ ਇਹ ਵੀ ਭਰਾ ਕਮਾਂਡੋ ਲੈ ਆਂਦਾ ਕਿ ਨਹੀਂ ਲੈ ਆਂਦਾ ਵੀਰੇ? ਅੱਜ ਵਲੌਗ ਨਹੀਂ ਵੇਖਿਆ ਤੁਸੀਂ? ਲੈ ਆਂਦਾ ਸੀਗਾ ਯਾਰ। ਅਸੀਂ ਰਾਤੀ ਫਿਰ ਡੇਰੇ ਤੇ ਪਹੁੰਚ ਕੇ ਸਾਡੇ ਕੋਲ ਵੀਡੀਓ ਨਹੀਂ ਬਣਾਇਆ, ਲੇਟ ਬਹੁਤ ਹੋ ਗਏ, 11 ਵਜੇ ਪਹੁੰਚੇ ਸੀ ਸਲਾਮਾਂ ਜੀ। ਵਲੌਗ ਲੇਟ ਆਇਆ ਯਾਰ, ਵੇਟ ਕਰ ਰਹੇ ਥੇ। ਉਹ ਯਾਰ ਤੈਨੂੰ ਦੱਸਿਆ ਤਾਂ ਹੈਗਾ, ਬਿਜਲੀ ਚਲ ਗਈ ਸੀ ਜ਼ੈਨ ਸਾਹਿਬ, ਯੂਪੀਐਸ ਦੀ ਤਾਰ ਨਹੀਂ ਕੋਈ ਮੈਂ ਹੈ। ਤੇ ਆਪ ਚਲਾਉਣ ਲੱਗਾ ਸੀਗਾ ਤੇ ਮੈਂ ਆਪ ਚਲਾਉਣ ਲੱਗਾ ਸੀਗਾ ਤੇ ਉਹ ਲਾਈਟ ਹੀ ਚਲੇ ਗਈ ਇੱਕਦਮ। ਥੈਂਕ ਯੂ ਜੀ, ਥੈਂਕ ਯੂ ਮੁਜ਼ੰਮਲ ਜੱਟ ਸਾਹਿਬ, ਥੈਂਕ ਯੂ, ਜਜ਼ਾਕੱਲਾ। ਡਾਕਟਰ ਸਾਹਿਬ ਇੱਧਰ ਜੱਟ ਵੇਖੋ ਸਾਹਿਬ ਜ਼ਰਾ। ਕਹਿ ਰਹੇ ਨੇ ਜ਼ੈਨ ਵੀਰਾ ਵੀ ਸੋਹਣਾ ਲੱਗਣ ਦਿਆ। ਚਲੋ ਸ਼ੁਕਰ ਹੈ ਜੀ। ਜ਼ੈਨ ਸਾਹਿਬ ਦੀਆਂ ਮੁੱਛਾਂ ਬਹੁਤ ਵੱਡੀਆਂ ਆ ਰਹੀਆਂ, ਮੈਂ ਤੁਹਾਨੂੰ ਦੱਸਾਂ ਭਾਜੀ ਕਟਾਤੀਆਂ ਹੁਣ ਤੇ ਮੈਂ ਕਹਿੰਦਾ ਬੀਬੀ ਹਾਂਜੀ। ਮੇਰੇ ਕੋਲ ਗਾਲਾਂ ਹੀ ਬਹੁਤ ਪੈਂਦੀਆਂ ਕਸਮੇ ਵੀ। ਤੈਨੂੰ ਕਮੈਂਟ ਸ਼ੋ ਹੁੰਦੇ ਪਏ ਨਾ ਸਾਰੇ? ਹਾਂਜੀ ਹਾਂਜੀ। ਹਾਂਜੀ ਸ਼ੁਕਰ ਉਸਤਾਦ ਇਹਨਾਂ ਦੀ ਦਾ। ਮੰਥਲੀ ਇਨਕਮ ਅੱਜ ਮੰਥਲੀ ਇਨਕਮ ਦੱਸੋ। ਮਸਾਂ $200-250 ਬਣਦੇ ਆ ਬਸ। ਹਾਂ ਜ਼ੈਨ ਦੱਸਤਾ ਹੀ, ਲਓ ਜੀ, ਦਿਲ ਦੀ ਗੱਲ ਦੱਸ ਦਿੱਤੀ ਆ। ਅਸੀਂ ਝੂਠ नहीं बोलते आगे, केड़ा किसी ने खोला नहीं है दस। हर ਹਾਂ व्लॉग में आपको मैसेज करता हूँ, नंबर देता हूँ, कांटेक्ट करें मेरे से। आप नहीं करते, बाकी बड़े लोग करते हैं। की कहंदा भला बंदा, समझ नहीं लगी मैंने यार चोरी। हर ब्लॉग में कमेंट आपको मैसेज करता हूँ, नंबर देता हूँ, पर देता हूँ कांटेक्ट करें मेरे से। आप नहीं करते, बाकी बड़े लोग करते हैं। सही कह रहे हो। ਉਹ ਇਹ ਕਹਿੰਦੇ ਆ ਕਿ ਵੱਡੇ ਬੰਦੇ ਕਰਦੇ ਆ, ਤੁਸੀਂ ਮੇਰੇ ਨਾਲ ਕਰਦੇ ਹੀ ਨਹੀਂ ਹੋ ਕੰਟੈਕਟ। नहीं कादा बंदा दिंदा वा कमेंट शमेंट, तो मैनू की पता। मैं कौन सारे कमेंट थोड़ी पढ़ होंदे दस। आज ਹੁਣ ਲਾਈਵ ਆਉਣ ਦਾ ਮਕਸਦ ਇਹੀ ਯਾਰ, ਜਿਹੜੇ ਬੰਦੇ ਦੇ ਲੋਕਾਂ ਦੇ ਗੁੱਸੇ ਗਿਲੇ ਜਿਹੜੇ ਨਹੀਂ ਹੈਗੇ, ਬੰਦਾ ਇੱਥੇ ਕਲੀਅਰ ਕਰ ਲੈਂਦਾ ਬਾਬਾ। अरसलान भाई जान की ਇਸ ਤਰ੍ਹਾਂ ऐसे ठीक है आएगा ना भी एक साथ, और हम सारे भी एक साथ। नहीं मार कंबो भाई, ਤੁਹਾਨੂੰ ਵੀ ਚੱਕਿਆ ਕਰਾਂਗੇ ਜਨਾਬ। ਮਤਾ ਹੁਣ ਮੈਂ ਕਿਸੇ ਨੂੰ ਆਈ ਵੜ ਕੇ ਸੁੱਤਾ ਹੋਵੇ ਕਵੇ ਤੇ ਅਰਸਲਾਨ ਭਾਈ ਦੀ ਗੱਲ ਆ। ਨਹੀਂ ਕੋਈ ਰੌਲਾ ਨਹੀਂ। ਬੰਦੇ ਨਾ ਲਵ ਆਏ ਯੂ। ਵੀਡੀਓ ਤੇ ਆਣ, ਚਲੋ ਉਦਾਂ ਆ ਜਾਣਾ। ਜਿਹੜਾ ਬੰਦੇ ਨੇ ਵੀਡੀਓ ਤੇ ਆਣਾ ਵੀਡੀਓ ਤੇ ਆਏ, ਜਿਹਨੇ ਉਦਾਂ ਆਣਾ ਉਦਾਂ ਆਏ। ਉਹ ਚੋਰੀ ਮੈਂ ਤੈਨੂੰ ਸ਼ੁਕਰ ਸੁਣਾਉਣੀ ਸੀਗੀ। ਮੈਂ ਅੱਜ ਘਰ ਬੈਠਾ ਸਵੇਰੇ ਨਾਲ ਗੱਲ ਸੁਣੀਓ ਕੀ ਸਾਰੇ ਕਰ ਵੀਰ। ਮੈਂ ਅੱਜ ਲਾਈਵ ਆਨ ਸਵੇਰੇ ਟਿਕਟੌਕ ਨਾ, ਜਿਵੇਂ ਲੋਕਾਂ ਦੀਆਂ ਨੀ ਵੇਖਦੇ। ਹੂੰ ਮੈਂ ਕਿਹਾ ਤੇਰਾ ਚੱਸ ਲਈਏ, ਥੋੜੀ ਜਿਹੀ ਵੇਖੀਏ ਸਹੀ ਕੀ ਜਨਤਾ ਕਰ ਕੀ ਰਹੀ ਹੈ। ਉਹ ਭਾਈ क्या बात है, फैसलाबाद में इतनी ठंड पड़ रही है ਅਰਸਲਾਨ ਭਾਈ। ਨਹੀਂ ਯਾਰ ਮੈਂ ਨਾ ਇੱਥੇ ਡਰਾਇੰਗ ਰੂਮ 'ਚ ਬੈਠਾ ਆ, ਤੈਨੂੰ ਪਤਾ ਨਿਆਣਿਆਂ ਦੇ ਸੁੱਤੇ, ਤੇ ਮੈਂ ਕਿਹਾ ਇੱਥੇ ਨਾ ਆਪਣਾ ਉਹ ਸਿਰਫ ਮੈਂ ਸ਼ਰਟ ਪਾਈ ਹੋਈ ਹੈ ਬਸ, ਤੋਂ ਠੰਡ ਜਿਹੀ ਮਹਿਸੂਸ ਹੋ ਰਹੀ, ਜਰਾ ਓਪਨ ਜਿਹਾ ਨਾ। ਤੇ ਪਰ ਉਹ ਮੈਂ ਤੇ ਆਪ ਆਇਆ। ਜੋਰੀ ਤੂੰ ਚੱਸ ਲੈਣ, ਗੱਲ ਸੁਣੀ ਜ਼ਰਾ। ਮੈਂ ਸਕਰੋਲ ਕਰ ਰਿਹਾ, ਬੰਦੇ ਦੀ ਵੀਡੀਓ ਸਾਹਮਣੇ ਆ ਗਈ ਭਾਈ। ਉਹ ਨਾ ਲੱਗਾ ਮੈਨੂੰ ਅਜੇ ਸ਼ੋਅ ਹੋਈ, ਕਿਆਨੀ ਸਾਫ, ਕਿਆਨੀ ਸਾਫ, ਕਿਆਨੀ ਸਾਫ, ਕਿਆਨੀ ਸਾਫ। ਮੈਂ ਕਿਹਾ ਚੋਰੀ ਇਹਨੂੰ ਕੀ ਹੋ ਗਿਆ ਦੱਸ। ਉਹ ਜਦੋਂ ਮੈਂ ਓਪਨ ਕੀਤੀ ਨਾ, ਨਾ ਹੁੰਦਾ ਹੈਗਾ ਕਿ ਜਦੋਂ ਉਹਨੂੰ ਟੈਪ ਕਰਕੇ ਟੱਚ ਕਰੋ, ਤਾਂ ਮੈਂ ਭਾਈ ਇਹਨੂੰ ਲਿਖਿਆ ਚੋਰੀ, ਇਹਨੂੰ ਟੈਪ ਕੀਤਾ ਨਾ ਜਦੋਂ ਉਹ ਬੰਦੇ ਨੇ ਉਹਨੂੰ ਫੁੱਲ ਭੇਜਿਆ। ਮੈਂ ਹਾਸ-ਹਾਸ ਅੱਛਾ ਮੈਂ ਅੱਛਾ। ਯਾਰ, ਮੈਂ ਕਿਹਾ ਚੰਗੀ ਟੀਸੀ ਲਾਉਂਦੇ ਆ ਮਨ। ਉਹਨੇ ਇੱਕ ਦੋ ਨੂੰ ਫੁੱਲ ਭੇਜ, ਉਹ ਬਾਜੇ ਜਿਹੇ ਲੈ ਕੇ ਨਾ ਬਾਗ ਦੇ ਵਿੱਚ ਬੈਠੇ ਆ, ਟੀ ਟੀ ਟੀ।
ਹਾਂ, ਉਹ ਇੱਕ ਭਾਈ ਉਹ ਬੜੀਆਂ ਐਟਮਾਂ ਕਸਮ ਅੱਲਾ ਦੀਆਂ ਤੁਸੀਂ ਤੇ ਕਦੀ ਵੇਖੀਆਂ ਨਹੀਂ। ਮੈਂ ਪਿਛਲੇ ਦਿਨਾਂ 'ਚ ਨਾ ਮਹੀਨਾ ਕੁ ਪਹਿਲੇ ਮੈਂ ਵੇਖਦਾ ਰਿਹਾ, ਉਹ ਕਮਾਦਾਂ ਦੇ ਵਿੱਚ ਹੁੰਦੇ ਆ, ਗੰਨਾ-ਗੁੰਨਾ ਵਢੀ ਗਿਆ, ਕਮਾਦਾਂ ਦੇ ਵਿੱਚ ਉਹ ਉਹਨਾਂ ਨੇ ਰਾਤ ਨੂੰ ਟਾਰਚਾਂ ਲਾਈਆਂ ਹੋਈਆਂ ਤੇ ਉਹ ਬਾਜੇ ਵਜਾਉਣ ਡਏ। ਜੀ ਵਿੱਕੀ ਭਾਈ ਤੁਹਾਡਾ ਪੜ੍ਹ ਲਿਆ, ਲਵ ਯੂ ਭਾਈ। ਨਾਰਿਸ ਖਾਨ ਸਾਹਿਬ ਤੁਹਾਡਾ ਮੈਸੇਜ ਪੜ੍ਹ ਲਿਆ। ਜ਼ੋਰੋ की गेम कब करवानी है? ਹੁਣ ਅਗਲੇ ਹਫਤੇ ਇਨਸ਼ਾਅੱਲਾ ਤਾਲਾ ਸਕਲੈਨ ਭਾਈ। ਉਹ ਦਿਨ ਮਾੜਾ ਜਿਹਾ ਕੁੱਤੇ ਦੇ ਨਾਲ ਨਾ ਉਹਨਾਂ ਨੇ ਵਾਰਿਸ ਭਾਈ ਨਾਲ ਚੈੱਕ ਕੀਤਾ ਸੀਗਾ ਤਾਂ ਥੋੜਾ ਜਿਹਾ ਜ਼ਖਮ ਹੋ ਗਿਆ ਸੀ ਉਹਦੇ ਨਾ। ਅਰਸਲਾਨ ਭਾईजान इंपोर्टेड मुर्गों का शौक करो, थाई बर्नी पोके वगैरह कर दे। ਇੱਥੇ ਲੋਕਲਾਂ ਦਾ ਜੇ ਪੂਰਾ ਨਹੀਂ ਹੁੰਦਾ ਪਿਆ ਤੇ ਇੰਪੋਰਟਰਾਂ ਦਾ ਸ਼ੌਕ ਕਰ ਲਓ। ਕਮੈਂਟ ਪੜੋ ਬਾਬਾ ਜੀ ਦਾ ਬੰਦੇ ਦਾ ਚੋਰੀ ਜ਼ਫਰ ਦਾ ਆ ਪੜ ਅਰਸਲਾਨ ਬੋਲੋ। ਦਾ ਸ਼ੌਕ ਕਰੇ। ਇੱਥੇ ਲੋਕਲ ਲੜ ਪਏ, ਉਹ ਨਹੀਂ ਸਮਝ ਲੱਗਦੀ ਕਰਨਾ ਕੀ ਦੱਸ ਪੂਰੇ ਟੱਬਰ ਨੂੰ ਵਕਤ ਪਿਆ ਤੇ ਉਹ ਜ਼ੋਰੋ ਦੇ ਮੂੰਹ ਤੇ ਕੀ ਹੋਇਆ ਵਾ? ਜ਼ੋਰੋ ਦੇ ਮੂੰਹ ਤੇ ਕੀ ਹੋਇਆ? ਨਿਸ਼ਾਨ ਪੈ ਗਿਆ। ਉਹ ਚੋਰੋ ਉਦਣ ਕਿਤੇ ਉੱਥੇ ਨਾ ਉਹਨਾਂ ਨੇ ਕਿਸੇ ਕੁੱਤੇ ਨਾਲ ਲੜਾਇਆ, ਮੁੰਡੇ ਆਏ ਸੀ ਲੈ ਕੇ ਨਾ ਤੇ ਉਹ ਉਹਦੇ ਹੂੰ। ਇੱਥੇ ਕੁੱਤੇ ਦਾ ਅੱਛਾ, ਮੈਂ ਵੀਡੀਓ 'ਚ ਵੇਖਿਆ, ਮੈਂ ਕਿਹਾ ਪਤਾ ਨਹੀਂ ਕੀ ਹੋਇਆ, ਇਹ ਤਾਂ ਚੰਗਾ ਭਲਾ ਸੀ। अब मिस्टर सिंध क्वालिफिकेशन की है बई दसो हुण कार्ड गवाच गया मैं ਤੈਨੂੰ ਉਹ ਦਿਖਾਉਂਦਾ ਹਰ ਗੱਲ ਬਾਰ-ਬਾਰ ਲੋਕ ਉਹੀ ਸਵਾਲ ਪੁੱਛਦੇ ਆ ਯਾਰ ਉਹ ਅਸਲ ਤੇ ਨਾ ਕਾਪੀ ਕਰਕੇ ਦੁਬਾਰਾ ਪੇਸਟ ਕਰਦੇ ਤਾਂ ਕਿ ਸਾਡਾ ਜਿਹੜਾ ਕਮੈਂਟ ਆ ਨਾ ਦੁਬਾਰਾ ਪੜ੍ਹੇ। ਨਾ ਉਹ ਚੌਧਰੀ ਮਸਲਨ ਕਿਸ ਤਰ੍ਹਾਂ ਕਰਦੇ? ਹਲੇ ਤੁਹਾਨੂੰ ਕੱਲ ਵੀ ਤੁਸੀਂ ਉਦਣ ਕਹਿੰਦੇ ਸੀ ਨਾ ਕਿ ਯਾਰ ਬੰਦੇ ਦੁਬਾਰਾ ਉਹੀ ਕਮੈਂਟ ਕਰੀ ਜਾਂਦੇ, ਉਹ ਉਹੀ ਕਮੈਂਟ ਨਹੀਂ ਕਰਦੇ। ਉਹ ਜਦੋਂ ਤੁਸੀਂ ਉਹਨਾਂ ਦਾ ਕਮੈਂਟ ਨਹੀਂ ਨਾ ਪੜ੍ਹਦੇ, ਉਹ ਕਾਪੀ ਕਰਕੇ ਰੱਖ ਲੈਂਦੇ, ਦੁਬਾਰਾ ਪੇਸਟ ਕਰ ਦਿੰਦੇ ਆ। ਇਸ ਗੱਲ ਦਾ ਮੈਂ ਪਿਛਲੇ ਕੀ ਕਹਿੰਦੇ ਹੁੰਦੇ ਆ ਕਿ ਲਾਈਵ ਨੂੰ ਲਾਈਵ ਕਹਿੰਦੇ ਆ ਲਾਈਵ ਦੇ ਵਿੱਚ ਜਵਾਬ ਦੇ ਚੁੱਕੇ ਹਾਂ ਭਾਈ ਲਓ ਜੀ, ਜੱਟ ਸਾਹਿਬ ਲੈ ਲੈਣੇ ਕੰਬਲ ਉੱਤੇ। ਮੁਜ਼ੰਮਲ ਸਾਹਿਬ ਕਹਿ ਰਹੇ ਨੇ ਕਿ ਭਾਈ ਆਪ ਵੀ ਉੱਪਰ ਕੋਈ ਚੀਜ਼ ਲੈ ਲੈ। ਆਹ ਜੀ ਆਪ ਆਇਆ ਲੈ ਲਓ। ਸਹੀ ਕਹਿੰਦੇ ਆ ਬਾਬਾ ਅੱਛਾ ਅਸੀਂ ਉਹ ਵੀ ਲੈ ਕਮੈਂਟ ਲੈਣੇ ਆ। ਭਾਈ ਘੋੜਾ ਕਬ ਲੈ ਰਹੇ ਹੋ ਅੱਲਾ ਦੇਗਾ ਉਹ ਆਕਬ ਦਾ ਪੜਾ ਹੀ ਕਮੈਂਟ ਥੱਲੇ ਕਰਕੇ ਮਾੜਾ ਜਿਹਾ ਕਮੈਂਟ ਪੜ ਚੋਰੀ ਹਾਂ, ਲਾਵਾਂਗੇ ਚੱਕਰ ਇਨਸ਼ਾਅੱਲਾ, ਟੈਨਸ਼ਨ ਨਹੀਂ ਲੈਣੀ ਤੇ। ਅਰਸਲਾਨ ਭਾਈ ਨੂੰ ਮੈਂ ਬੜਾ ਧੱਕਾ ਲਾਨਾ ਕਸਮ ਏ ਅੱਲਾ ਦੀ। ਮੈਂ ਕਹਿੰਦਾ ਚਲੀਏ ਕਿਤੋਂ ਫਿਰ ਫੁਰ ਕੇ ਆਈਏ, ਕਹਿੰਦੇ ਨੇ ਯਾਰ ਜ਼ਿੰਮੇਦਾਰੀਆਂ ਬੜੀਆਂ। ਮੈਂ ਕਿਹਾ ਕੋਈ ਨਹੀਂ, ਕੰਮ ਹੁੰਦੇ ਰਹਿੰਦੇ ਨੇ, ਬੰਦੇ ਨੂੰ ਤੁਰਨਾ ਫਿਰਨਾ ਚਾਹੀਦਾ। ਮੈਂ ਧੱਕਾ ਲਾਨਾ, ਤੁਸੀਂ ਟੈਨਸ਼ਨ ਨਾ ਲਓ, ਇਨਸ਼ਾਅੱਲਾ ਮੈਂ ਲੈ ਕੇ ਆਵਾਂਗਾ ਦੁਬਈ ਇਹਨਾਂ ਨੂੰ। बट और लोग जो आपकी वीडियो देखते हैं वो कमेंट से नंबर लेकर मेरे हेलो हेलो हाय करते हैं ਤੇ ਵੀਰੇ ਮੇਰਾ ਨੰਬਰ ਤੇ ਸਾਰਿਆਂ ਕੋਲ ਹੈਗਾ ਜਿਹਦੇ ਕੋਲ ਨਹੀਂ ਹੈਗਾ ਮੇਰਾ ਨੰਬਰ ਲਿਖ ਲਓ ਅੱਜ ਦਿਲ ਦੀਆਂ ਕੰਧਾਂ ਦੇ ਉੱਤੇ ਆਪਣੀਆਂ ਤੇ ਤੰਗ ਨਹੀਂ ਮੈਨੂੰ ਕਰਨਾ ਹੈਗਾ ਠੀਕ ਆ ਫਿਰ ਮੇਰੇ ਕੋਲ ਫੋਨ ਨਹੀਂ ਸੁਣ ਹੁੰਦੇ ਹੈਗੇ ਤੇ ਫਿਰ ਆਪਣਾ ਨਾ ਖਾਸ ਕਰਕੇ ਫੋਨ ਤੇ ਹੁਣ ਤੁਹਾਡਾ ਕੋਈ ਥੋੜੇ ਦਿਨ ਹੀ ਰਹਿ ਗਿਆ ਕਿ ਮਹੀਨਾ ਡੇਢ ਰਹਿ ਗਿਆ ਜੈਨ ਸਾਹਿਬ ਮੈਂ ਇਨਕਮਿੰਗ ਕਾਲ ਬੰਦ ਕਰਵਾ ਦੇਣੀ ਕੰਪਨੀ ਕੋਲ ਹੀ ਅੱਛਾ ਨਾ ਜੀ। ਹਾਂ ਮੈਂ ਹੂੰ। ਸੋਚ ਤੁਸੀਂ ਆਊਟਗੋਇੰਗ ਵੈਸੇ ਮੈਸੇਜ ਵੀਡੀਓ 'ਚ ਇਹ ਕਹੋ ਕਿ ਭਾਈ ਜਿੰਨੇ ਰਾਬਤਾ ਕਰਨਾ ਮੈਸੇਜ ਕਰੇ, ਡਾਇਰੈਕਟ ਮੈਸੇਜ ਕਰੇ, ਹਰ ਬੰਦੇ ਦੇ ਮੈਸੇਜ ਦਾ ਜਵਾਬ ਦਿੱਤਾ ਜਾਏਗਾ। ਨਾ ਲਿਖ ਕੇ ਮੈਸੇਜ ਕਰੇ ਹੁਣ ਤਾਂ ਤੇਰੇ ਹਾਂ, ਸਾਹਮਣੇ ਮੈਸੇਜ ਸੁਣਨੇ ਹੁੰਦੇ ਕੋਈ ਮਹਿਮਾਨ ਬੈਠੇ ਹੁੰਦੇ ਕੋਈ ਬੰਦਾ ਬੈਠਾ ਹੁੰਦਾ ਤੇ ਬੰਦੇ ਕੋਲ ਨਹੀਂ ਸੁਣ ਹੁੰਦੇ ਬੰਦਾ ਟਾਈਪ ਤੇ ਨਹੀਂ ਬੰਦਾ ਉੱਥੇ ਸੁਣੋਗੇ। ਫਿਰ ਇੰਝ ਹੀ ਲੋਕ ਇੰਝ ਹੀ। ਦੋ ਦੋ ਤਿੰਨ ਤਿੰਨ ਮਿੰਟ ਦੀ ਆਡੀਓ ਮੈਸੇਜ ਭੇਜੇ ਹੁੰਦੇ ਚੋਰੀ ਕੌਣ ਸੁਣੇ ਦੋ ਦੋ ਤਿੰਨ ਤਿੰਨ ਮਿੰਟ ਦੇ ਤੈਨੂੰ ਮੈਂ ਇੰਝ ਕਿਹਾ ਹੀ ਨਾ ਇੰਝ ਹੀ। ਮੈਂ 2x ਰੱਖ ਕੇ ਸੁਣਦਾ ਮੈਸੇਜ ਕਿ ਜਲਦੀ ਸੁਣੇ ਜਾਣ। ਨੰਬਰ ਲਿਖੋ ਸਕਲੈਨ ਨੰਬਰ ਭਾਈ ਇਨਸ਼ਾਅੱਲਾ ਅੱਲਾਹ ਪਾਕ ਤੋਂ ਦੁਆ ਕਰੋ, ਰੱਬ ਸਾਨੂੰ ਤੌਫੀਕ ਦੇਵੇ ਤੇ ਇਨਸ਼ਾਅੱਲਾ ਰੱਬ ਦਾ ਘਰ ਵੀ ਵੇਖਾਂਗੇ ਤੇ ਤੁਹਾਨੂੰ ਵੀ ਮਿਲਾਂਗੇ। ਉਸ ਇਨਸ਼ਾਅੱਲਾ ਜ਼ਾਤ ਦੀ ਤੌਫੀਕ ਦੀ ਬਸ ਲੋੜ ਆ, ਸਾਨੂੰ ਤੌਫੀਕ ਦੇਵੇ। ਇਨਸ਼ਾਅੱਲਾ ਉਮਰਾ ਵੀ ਕਰਾਂਗੇ, ਹੱਜ ਵੀ ਕਰਾਂਗੇ। ਚੋਰੀ ਸੇਵ ਤੇਰੇ ਪੈਸੇ ਮੁੜੇ ਕਿ ਨਹੀਂ ਮਿਲੇ ਮੈਨੂੰ ਇਹ ਦੱਸ ਯਾਰ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਸਰ ਵਾਲੇਕੁਮ ਸਲਾਮ ਸੇਵ ਭਾਈ ਕੱਲ ਦੀ ਤੁਹਾਡੇ ਲਈ ਵੀਡੀਓ ਬਣਾਈ ਆ ਉਹ ਚਿੱਟਾ ਚਿੱਟਾ ਜਿਹੜਾ ਗੁਲਟੇਜ ਦੇ ਕੇ ਜਾਂਦਾ ਹੀ ਹੈ ਨਾ ਅੱਛਾ। ਆਹੋ ਤੇ ਉਹ ਭਾਈ ਜੀ ਇਹਨੇ ਆਪਣਾ ਨਾ ਚਕਵਾਲ ਤੋਂ ਹੀ ਲਵ ਆ ਗਿਆ ਬਾਬਾ ਹਾਂਜੀ ਰਾਮ ਜੀ ਇੰਡੀਆ ਵਾਲੇ ਵੀ ਆ ਗਏ ਉਹ ਇਹਦਾ ਹੀ ਜਾਨਵਰ ਭਾਈ ਸਿਰਫ 2 ਮੈਸੇਜ ਕਰਦੇ ਵਾइस टाइप मेरे लिए बहुत आई लव यू अरसलान भाई नंबर लिखो जी 0301 0301 501 4241 0301 50 14 241 जैन सुन गया सही कि नहीं हाँ बिल्कुल ठीक है। हमें लगी है मैं तो ਹੂੰ। कम ऑप्शन हैगा इथे ਮੁਦੱਸਰ ਭਾਈ ਇਨਕਮਿੰਗ ਦੇ ਵਿੱਚ ਇਹ ਹੋਏਗਾ ਕਿ ਤੁਹਾਡੀ ਕਾਲ ਨਹੀਂ ਆਏਗੀ। ਜੇ ਅਰਸਲਾਨ ਭਾਈ ਚਾਹਣਗੇ ਤਾਂ ਖੁਦ ਕਿਸੇ ਬੰਦੇ ਨੂੰ ਕਾਲ ਕਰ ਸਕਦੇ ਨੇ। ਇਨਕਮਿੰਗ ਦੇ ਵਿੱਚ ਇਹ ਹੁੰਦਾ ਆਪਸ਼ਨ। की कहते मैं समझा नहीं गल इनकम की कहते बंदा मुंडे ने कहना सवाल इनकमिंग कॉल ना बंद कराओ, अभी तक तो मैंने कॉल भी नहीं की है आपको। ਉਹ ਫਿਰ नहीं ਜਿਹੜੇ नहीं ਗਿਣਵੇਂ ਚੁਣਵੇਂ ਬੰਦੇ ਨਾਲ ਕਾਲ ਤੇ ਰਾਬਤਾ ਕਰਨਾ ਹੁੰਦਾ ਆਪੇ ਫਿਰ ਕਾਲ ਹੋ ਜਾਂਦੀ ਹੈ, ਉਹਦਾ ਕੋਈ ਮਸਲਾ ਨਹੀਂ। ਇਹਨਾਂ ਦੀ ਗੱਲ ਨਹੀਂ ਕਰ ਰਿਹਾ ਯਾਰ ਮੈਂ ਇਹ ਤਾਂ ਆਪਣੇ ਨੇ ਮੁਹੱਬਤ ਕਰਨ ਵਾਲੇ ਬੰਦੇ ਯਾਰ ਵੈਸੇ ਲੋਕ ਬਹੁਤ ਤੰਗ ਕਰਦੇ ਆ
ਟਿਕਟੋਕ ਤੇ ਨੰਬਰ ਦੇ ਕੇ ਮੈਂ ਤੇ ਫਸ ਗਿਆ, ਯਕੀਨ ਕਰ। ਪੁਰਾਣੀਆਂ ਵੀਡੀਓ ਮਿਲੀਅਨ ਵੀਡੀਓ ਲੱਗੀਆਂ ਹੋਈਆਂ ਨੇ। ਓਏ ਸ਼ਾਬਾਸ਼। ਉਹ ਵਾਂ ਫਿਰ ਉੱਥੋਂ ਹੀ ਪੁਰਾਣੀਆਂ ਵੀਡੀਓ ਚੱਕ ਉਹਨਾਂ ਵੀਡੀਓ ਜਿਨ੍ਹਾਂ 'ਚ ਮੈਂ ਪ੍ਰਾਈਸ ਮੈਂਸ਼ਨ ਨਹੀਂ ਸੀ ਕਰਦਾ। ਹੁਣ ਮੈਂ ਪ੍ਰਾਈਸ ਮੈਂਸ਼ਨ ਕਰ ਦਿੰਦਾ ਨਾ, ਹੁਣ ਮੈਨੂੰ ਇੰਨੀ ਡਿਸਟਰਬੈਂਸ ਨਹੀਂ ਹੁੰਦੀ। ਜਿਹਨੇ ਚੋਰੀ ਸ਼ੈ ਲੈਣੀ ਹੁੰਦੀ ਨਾ, ਉਹੀ ਰਾਬਤਾ ਕਰਦਾ ਈ। ਹੁਣ ਨਜ਼ਰ ਸਹੀ ਆ ਰਿਹਾ, ਬਹੁਤਾ ਫੇਸ ਲਾਗੇ ਤਾਂ ਨਹੀਂ ਹੈਗਾ? नहीं ठीक है, ओके ओके। भाई ਵਾਰੀ ਹੋਰ पैरट्स का शौक क्यों नहीं करते उस्ताद जी? पैरट्स चलो माफी है, ਅਸੀਂ ਰੱਖ ਕੇ ਬੜਾ ਪੈਸਾ ਜ਼ਾਇਆ ਕੀਤਾ ਪੈਰट्स ਰੱਖ ਕੇ। ਸ਼ੌਕੀਆ ਤੌਰ ਤੇ ਰੁਪਈਆ 2-3 ਲੱਖ ਰੁਪਈਆ ਜ਼ਾਇਆ ਕੀਤਾ, ਤੇ ਮੈਂ ਤੇ ਅਰਸਲਾਨ ਭਾਈ ਨੂੰ ਅੱਗੇ ਸਲਾਹ ਦਿੰਦਾ ਨਾ ਰੱਖੋ। ਤੋਤਿਆਂ ਦੇ ਪੈਰट्स ਕੰਮ 'ਚ ਪੈਸੇ ਨਿਰੇ ਪੈਸੇ ਜ਼ਾਇਆ ਕਰਦੇ ਨੇ ਕਸਮ ਵੀ। ਇਹਨਾਂ ਦੀ ਸਾਂਭ ਬੜੀ ਕਰਨੀ ਪੈਂਦੀ ਹੈ। ਬੜੇ ਇਹ ਨਾ ਸੈਂਸਿਟਿਵ ਪਰਿੰਦੇ ਹੁੰਦੇ ਨੇ, ਇਹਨਾਂ ਨੂੰ ਦੇਖੋ ਹੁਣ ਜਾਨ ਜਾਣਾ ਵਾ, ਜੇ ਤੁਹਾਡੇ ਹੱਥੋਂ ਜਾਂਦੀ ਤੁਸੀਂ ਉਹਦੀ ਕੇਅਰ ਨਹੀਂ ਕਰਦੇ, ਤੁਹਾਨੂੰ ਉਹਦਾ ਕੱਲ ਨੂੰ ਕੀ ਕਹਿੰਦੇ ਨਾ ਪੁੱਛ-ਗਿੱਛ ਹੋਣੀ ਆ। ਤੇ ਇਹਦੇ ਨਾਲੋਂ ਚੰਗਾ ਨਾ ਹੀ ਰੱਖੀਏ। ਮੈਂ ਘਰ ਰੱਖੇ ਸੀ, ਅਰਸਲਾਨ ਭਾਈ ਕਹਿੰਦੇ ਸੀ ਤੋਤੇ ਰੱਖਣੇ, ਮੈਂ ਕਿਹਾ ਨਾ ਰੱਖਿਆ ਜੇ। ਹੈ ਵੈਲੈਂਟਾइन डे सुन ला वो नंगे कहता ही डेरे पर रात को कौन होता है मिस्टर संधू? मिस्टर संधू डेरे पर कौन होता है? दसो जी। की मैसेज किया ने डेरे पर रात को कौन होता है? कोई नहीं होता, तू आजा मेरा बिजली चाहे लुट के ले आनी, तू ले जा, ताले लगे हुए आह, कोई भी नहीं होता, सिर्फ ही ਹੁੰਦੇ ਨੇ ਉੱਥੇ। बोला नहीं हाँ जी। चोरी तू जड़ी शैली जानी लुट के ਉਹ ਜ਼ੈਨ ਭਾਈ ਨੇ ਵੈਲੈਂਟਾਈਨ ਡੇ ਵਾਲਾ ਕੰਬਲ ਨਹੀਂ ਭਾਜੀ, ਵੈਸੇ ਉਹ ਕੰਬਲ 3 ਸਾਲ ਪੁਰਾਣਾ ਹੈ, ਵੈਲੈਂਟਾਈਨ ਡੇ ਵਾਲਾ ਨਹੀਂ ਹੈ। ਜਾਣ ਦੋ। इंडिया वाले ਨਾਲੇ ਸਾਨੂੰ ਵੈਲੈਂਟਾਈਨ ਡੇ ਵਾਲੇ ਸ਼ੌਕ ਨਹੀਂ, ਜਾਂਦੇ ਗੁੱਸੇ ਨੂੰ ਕਹਿੰਦੇ ਮੈਨੂੰ ਹਾਸਾ ਆਉਂਦਾ ਯਾਰ, ਵਾਹ ਸਾਡੇ ਨੂੰ ਵੈਲੈਂਟਾਈਨ ਡੇ ਵਾਲੇ ਪਾਸੇ ਲੈ ਜਾਂਦੇ ਹੀ। ਅਸੀਂ ਤੇ ਅੱਲਾ ਦੀ ਕਸਮ ਬੜੇ ਸ਼ਰੀਫ ਬੰਦੇ, ਮਜ਼ਾਕ ਤੋਂ ਇਲਾਵਾ। अरसलान भाई राब्ता करेंगे, मैं कौन हूँ, फैमिली से हूँ, इंशाल्लाह आपको पता चलेगा, आप बहुत खुश होंगे। जी लिखਿਆ ਮਾਸ਼ਾਅੱਲਾ, ਮੈਂ ਤੁਹਾਡਾ ਪਹਿਲੇ ਮੇਰਾ ਵੀਰ ਪੜ ਲਿਆ ਸੀਗਾ, ਮੈਂ ਪਹਿਲੇ ਹੀ ਪੜ ਲਿਆ ਸੀਗਾ। ਨੈਕਸਟ ਮੈਚ ਕਬ ਹੋਗਾ? ਨੈਕਸਟ ਮੈਚ ਤਾਂ ਟਿਕਟੌਕ ਜਨਾਬ ਕਿਸੇ ਨਾਲ ਜੜਦਾ ਹੁਣ, ਐਤਕੀ ਸ਼ੁਕਰ ਬਣੇਗਾ ਯਾਰ। ਹੁਸੈਨ ਕੋਈ ਔਖਾ ਕੰਮ ਨਹੀਂ ਉਹ ਟਿਕਟੌਕ ਦਾ, ਮੈਂ ਤੈਨੂੰ ਦੱਸਾਂ। ਕਿਸੇ ਦੇ 30 ਬੰਦੇ ਬੈਠੇ, 40 ਬੈਠੇ, ਏਡੇ ਫੇਮਸ ਟਿਕਟੌਕਰ। ਆ ਤੇਰਾ ਵੀਰਾ ਹੁਣ ਬੰਦ ਕਰਕੇ ਕਰਾਂ ਤੇ 12-15 ਬੰਦੇ ਤੇ ਰਾਤ ਨੂੰ ਆਏ, ਤੇ ਦਿਨੇ 52-53 ਬੰਦੇ ਹੋ ਗਏ ਸੀ ਭਾਜੀ। ਮਾਸ਼ਾਅੱਲਾ। ਹਾਂਜੀ ਅਸੀਂ ਮਰਨਾ ਡੇਰੇ ਤੇ ਆ ਕੇ। ਸਿੰਧੂ ਦਾ ਕਮੈਂਟ ਚੈੱਕ ਕਰ ਬਾਬਾ, ਆ ਕੇ ਗੁੱਜਰ ਵੀ ਆ ਗਿਆ, ਉਹਨੇ ਕਿਹਾ ਲੈ ਜੱਟਸ ਚੈੱਕ ਕਰ ਜਰਾ। ਡੌਗ ਕਿੱਧਰ ਹੈ? ਡੌਗ ਹਵੇਲੀ, ਅਸੀਂ ਕਿਹੜਾ ਕੱਚ 'ਚ ਲੈ ਕੇ ਬੈਠੇ ਡੌਗ। ਉਹ ਯਾਰ ਅੱਜ ਦਾ ਵਾਕਿਆ ਸੁਣ ਲਓ, ਆ ਸਾਰੇ ਸੁਣੋ ਗੌਰ ਨਾਲ। ਉਹ ਭਾਈ ਕੁੱਤੀ ਲਿਆਏ ਕੱਲ ਕਾਣੀ, ਜਿਹੜੀ ਆਪਾਂ ਉਹ ਜਮਨ ਚਲਾ ਗਿਆ, ਮੈਂ ਬੈਗ ਦਾ ਸਮਾਨ ਰਖਾਨਾ ਸੀ, ਮੈਂ ਇਹਨੂੰ ਕਿਹਾ ਯਾਰ ਨਾ ਕਰਾਈ, ਤੇ ਭਾਈ ਉਹ ਕੁੱਤੀ ਨਾ ਕਰਾਉਣ ਲੱਗੇ, ਕਰਾਸ ਤੇ ਹੋਵੇ ਨਾ। ਲਵ ਯੂ ਟੂ ਹੋ ਗਿਆ। ਇੱਕ ਕੁੱਤੀ ਨੀ ਕੋਈ ਛੱਡੀ, ਟੋਰੀ ਬੰਨਿਆ ਪਹਿਲੇ, ਮੈਂ ਤੇ ਦਨਾਨ ਅੰਦਰ ਖਾਪਦੇ ਰਹੇ, ਬਾਅਦ 'ਚ ਬਾਹਰ ਲੈ ਆਏ। ਮੈਂ ਕਿਹਾ ਇਹਨੂੰ ਛੱਡ ਦਈਏ ਯਾਰ, ਉਹ ਕੁੱਤੀ ਨੂੰ ਨਾ ਮੂੰਹ ਖੋਲ ਦਿੱਤਾ ਉਹਦਾ, ਮੈਂ ਮੂੰਹ ਖੋਲਿਆ, ਉਹਨੇ ਦੇ ਉੱਤੇ ਉਹ ਕੁੱਤੀ ਦਾ ਕੰਨ ਫੜਨ ਲੱਗਾ, ਉਹਦਾ ਮੂੰਹ ਖੁੱਲਾ ਹੋਇਆ ਸੀ, ਉਹਦੀ ਰੱਸੀ ਲੱਥ ਗਈ, ਉਹ ਉੱਧਰ ਤੇ ਭਾਈ ਉਹ ਉੱਧਰ। ਉਹਨੇ ਇੱਥੋਂ ਫੜਿਆ ਕੁੱਤੀ ਨੂੰ, ਜ਼ੋਰੇ ਨੇ, ਕੁੱਤੇ ਦਾ ਕੀ ਨਾਂ, ਟੋਨੀ ਨੇ ਇੱਥੋਂ ਛੱਡਿਆ ਭਾਈ, ਕੁੱਤੀ ਉਲਟਾਈ, ਉਹਨੂੰ ਮੁੜ ਕੇ ਉਹਨੇ ਸੀਨੇ ਤੋਂ ਫੜ ਲਿਆ। ਉਹਨੇ ਤੇ ਖੈਰ ਇੱਥੋਂ ਫੜਿਆ, ਕੁੱਤੀ ਨੇ ਉੱਤੋਂ ਇੱਥੇ ਅੱਖ ਦੇ ਉੱਤੇ, ਮੂੰਹ ਤੇ। ਟੋਨੀ ਦੇ ਉਹਨੇ ਵੀ ਭਾਈ, ਕਾਣੀ ਨੇ ਵੀ ਚੰਗੀ ਤਸੱਲੀ ਬਾਈ। ਤੁਸੀਂ ਉਹਦਾ ਮੂੰਹ ਨਹੀਂ ਸੀ ਬੰਨਿਆ ਟੋਨੀ ਦਾ? ਅੱਛਾ ਮੈਂ ਕਿਹਾ ਬੰਦੇ ਨੇ ਕੀ ਲਿਖਿਆ, ਉਹਨੇ ਆਪਣੇ ਲਈ ਪੰਜਾਬੀ 'ਚ ਲਿਖਿਆ, ਬਾਈ ਫੋਨ 'ਚ ਡੰਡੀ ਨਾ ਮਾਰਿਆ ਕਰੋ। ਜ਼ੈਨ ਸਾਹਿਬ ਤੁਸੀਂ ਇਸ ਗੱਲ ਦਾ ਜਵਾਬ ਦਿਓ, ਮੈਂ ਤੇ ਕੋਸ਼ਿਸ਼ ਕਰਕੇ ਡੇਲੀ ਵਲੌਗ ਪਾ ਹੀ ਦਿੰਦਾ ਹੁੰਨਾ। ਫੋਨ 'ਚ ਡੰਡੀ ਨਹੀਂ, ਭਾਈ ਹੋਣੀ ਡੇਲੀ ਪਾਉਂਦੇ ਨੇ, ਸਾਡੇ ਕੋਈ ਗਲਤੀ ਕਿਤਾਈ ਹੁੰਦੀ ਕਾਫੀ ਬਾਰੇ में। माशाल्लाह ਹੁਣ ਤੇ ਬਹੁਤ ਬਿਹਤਰ ਨੇ, ਪਰ ਅੱਜ ਕੋਈ ਦੋਸਤ काफी के बारे में बताएं। काफी कौन आ? ਸ਼ੌਕਸੀਲ ਕਾਫੀ, ਹੁਣ ਪਤਾ ਨਹੀਂ ਕੀ ਕਹਿੰਦਾ ਹੋਣਾ। ਉਹ ਯਾਰ ਮੁਰਗਾ ਤੇ ਅੱਜ ਮੁਸ਼ਕਾ ਜਾ ਕੇ ਮੈਂ ਅੱਜ ਵੇਖਿਆ, ਕਸਮ ਅੱਲਾ ਦੀ, ਮੈਂ ਵੀਡੀਓ ਬਣਾਈ ਆ, ਬੜੀ ਵਾਦਿਸ਼ ਹੈ ਅੱਲਾ ਦੀ ਕਸਮ। ਹਲੇ ਥੋੜਾ ਜਿਹਾ ਵੀਕ ਅੱਜ ਜਦੋਂ ਤੁਹਾਨੂੰ ਮੈਂ ਮਿਲਿਆ, ਮੈਂ ਕਿਹਾ ਮੈਂ ਬਾਜਰਾ ਲੈ ਕੇ ਆਇਆ, ਤੇ ਮੈਂ ਡੇਰੇ ਚੱਕਰ ਲਾਉਣ ਗਿਆ ਸੀ ਉੱਥੇ, ਤੇ ਉੱਥੇ ਮੈਂ ਵੇਖਿਆ ਉਹ ਮੁਰਗਾ, ਤੇ ਮੈਂ ਕਿਹਾ ਯਾਰ ਮਾਸ਼ਾਅੱਲਾ ਬੜੀ ਖੂਬਸੂਰਤ ਚੀਜ਼ ਆ। ਨਹੀਂ ਆਹੋ ਕਾਣੀ, ਜਿਹੜੀ ਕਾਣੀ ਨੇ ਮਾਰਿਆ ਭਾਈ। ਕਾਣੀ ਮੈਂ ਦੱਸਿਆ ਤੈਨੂੰ ਜ਼ੈਨ, ਬੜੀ ਦਲੇਰ ਮਾਰਦੀ ਹੈ ਭਾਈ, ਕਾਣੀ ਨੇ ਬੜੀ ਤਸੱਲੀ ਕੀਤੀ।
ਉਹ ਤੇ ਫਿਰ ਸ਼ਿਕਾਰ ਤੇ ਲੱਗੀ, ਉਹ ਤੇ ਫਿਰ ਪੂਰੀ ਟ੍ਰੇਨ ਹੋਣੀ ਆ ਨਾ। ਹਾਂ, ਇੱਕ ਤਾਂ ਭਾਈ ਏਦਾਂ ਹੁੰਦਾ ਨਾ ਕਿ ਆਪਣਾ ਨਾ ਯਾਰ ਉਹ ਹੁੰਦਾ ਹੈ ਕੀ ਨਾਂ ਲੈਂਦੇ ਨੇ ਇੱਕ ਹਿਸਾਬ ਦੀ ਨਾ ਉਹ ਹੁੰਦਾ ਰੈਂਕਿੰਗ ਸ਼ੈਂਕਿੰਗ ਵੱਧਦਾ ਜੇ। ਹੁਣ ਮੈਂ ਤੁਹਾਨੂੰ ਦੱਸਦਾ ਉਦਣ ਲਾਈਵ ਬੈਠੇ ਆ ਤੇ ਲਾਈਵ ਦੇ ਮੁੜ ਕੇ 3500 ਵਿਊ ਪਏ ਆ ਤੇ ਅੱਧਾ ਕੁ ਡਾਲਰ ਬਣਿਆ ਜੀ ਇਹਦਾ ਬਸ। ਅਰਸਲਾਨ ਭਾਈ ਇਹ ਸੀਲ ਮੁਰਗਾ ਠੀਕ ਆ, ਹਾਂਜੀ ਸ਼ੁਕਰ ਹੈ ਅੱਲਾ ਦਾ ਮੁਰਗੇ ਠੀਕ ਨੇ। ਉਹ ਅੱਜ ਇੱਕ ਬੰਦਾ ਆਇਆ ਸੀ ਕਿ ਅੱਜ ਜ਼ੈਨ ਸਾਹਿਬ ਅੱਜ ਗਿਫਟ ਆਇਆ, ਬਲਕਿ ਮੈਂ ਹੁਣ ਦੱਸ ਦਿੱਤਾ ਫਿਰ ਮਜ਼ਾ ਨਹੀਂ ਆਣਾ। ਚੋਰੀ ਕਮਾਲ ਹੀ ਅੱਛਾ, ਕਮਾਲ ਹੀ। ਉਹ ਹੁਣ ਮੈਂ ਕੱਲ ਅੱਛਾ, ਵੀਡੀਓ ਤੇ ਹੁਣ ਵਿਖਾਤਾ ਤੇ ਮਜ਼ਾ ਖਰਾਬ ਹੋ ਜਾਣਾ। ਬਹਰਹਾਲ ਮੈਂ ਕਹਿੰਦਾ ਚੋਰੀ ਕਮਾਲ ਹੀ ਚੀਜ਼ ਸੀ। ਮੇਰੀ ਅੱਛਾ, ਪਸੰਦੀਦਾ ਚੀਜ਼ ਹਾਂ, ਅੱਲਾ ਨੇ ਜ਼ਿੰਦਗੀ ਕਰੀ ਮਾਸ਼ਾਅੱਲਾ। ਹੌਲੀ-ਹੌਲੀ, ਦਿੰਦਿਆਂ ਹੌਲੀ-ਹੌਲੀ, ਹੌਲੀ-ਹੌਲੀ ਆਵਾਮ ਤੁਹਾਨੂੰ ਵਸੀਲਾਂ ਲਿਆਈ ਜਾਂਦੀ ਹੈ। ਨਹੀਂ, ਨਹੀਂ, ਨਹੀਂ ਚੋਰੀ ਸੀਲ ਨਹੀਂ ਹੈਗੇ ਉਹ। ਹੂੰ, ਨਹੀਂ, ਨਹੀਂ, ਹੋਰ ਨਹੀਂ ਚੀਜ਼ ਆ? ਤੈਨੂੰ ਪੁੱਛਦਾ ਲੁਕਿੰਗ ਗੁੱਡ ਅਰਸਲਾਨ ਭਾਈ ਆਪਾਂ ਖੁਸ਼ ਰੱਖੇ ਹਾਂਜੀ ਆਮੀਨ ਭਾਈ। ਤੁਹਾਡੀ ਖੂਬਸੂਰਤੀ ਦਾ ਰਾਜ ਸ਼ਾਦੀ ਦਾ ਆਇਆ ਜਾਂ ਕੁਝ ਹੋਰ ਏ? ਉਹ ਕਹਿੰਦੇ ਨੇ ਨਾ ਸ਼ਾਦੀ ਤੋਂ ਬਾਅਦ ਹੁਸਨ ਆ ਜਾਂਦਾ ਹੈ ਸੋਹਣੇ ਸ਼ਾਦੀ ਤੋਂ ਬਾਅਦ ਨਹੀਂ ਆਉਂਦਾ। ਤੁਹਾਡੀ ਗੱਲ ਕਰ ਰਹੇ, ਮੈਂ ਤੇ ਕੁਆਰਾ ਬੰਦਾ, ਮੈਂ ਕਿਹੜਾ ਸ਼ਾਦੀशुदा। ਤੁਹਾਡੀ ਗੱਲ ਕਰ ਰਹੇ ਨੇ। ਨਹੀਂ, ਦੱਸੋ ਨਹੀਂ ਆਪਣੀ ਖੂਬਸੂਰਤੀ। ਸ਼ਾਦੀ ਤੋਂ ਬਾਅਦ ਨਹੀਂ ਹੈਗਾ ਉਹ ਗੱਲ ਕਹਿੰਦੇ ਹੁੰਦੇ ਆ, ਰੂਪ ਬੰਦੇ ਨੂੰ ਦੋ ਆਉਂਦੇ ਆ। ਜਦੋਂ ਬੰਦਾ ਉਦੋਂ ਆਉਂਦਾ ਹੈਗਾ ਤੇ ਜਾਂ ਬੰਦਾ ਜਦੋਂ ਵਿਆਹ ਹੁੰਦਾ ਹਾਂਜੀ, 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 ਹਾਂਜੀ। ਮੇਰੀ ਜਿਹੜੀ ਡੀਪੀ ਲੱਗੀ ਮੇਰੀ ਸ਼ਾਦੀ ਦੀ ਲੱਗੀ, ਮੇਰੇ ਵਲੀਮੇ ਵਾਲੇ ਦਿਨ ਦੀ ਲੱਗੀ ਹੋਈ ਭਾਈ, ਜਿਹੜੀ ਆ ਚੈਨਲ ਦੇ ਉੱਤੇ ਸਾਨੂੰ ਸ਼ੋਅ ਹੁੰਦੀ ਨਾ ਸਾਹਮਣੇ ਪੰਜਾਬੀ ਸ਼ੌਕ ਵਲੌਗ ਦੀ ਫੋਟੋ ਲੱਗੀ ਗੋਲ ਜੀ। ਹੂੰ, 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 ਹੂੰ। ਯਾਰ ਵਲੀਮੇ ਵਾਲੇ ਦਿਨ ਦੀ ਫੋਟੋ ਸ਼ੂਟ ਦੀ ਆ। ਤਲਹਾ ਕੋਈ ਭਾਈ ਵਾਸਤੇ ਫੀਮੇਲ ਲੱਭ ਗਈ ਉਸਤਾਦ ਜੀ, ਦੱਸੋ। ਹੈ ਤਲਹਾ ਭਾਈ ਵਾਸਤੇ ਫੀਮੇਲ। ਲੱਭ ਗਈ ਉਸਤਾਦ ਜੀ? ਨਹੀਂ ਯਾਰ ਤਲਹਾ ਨੂੰ ਸ਼ੈ ਕੋਈ ਚੰਗੀ ਜੀ ਦੇਣੀ ਆ, ਉਹ ਮੈਂ ਫੀਮੇਲ ਰੱਖ ਕੇ ਕੋਈ 4 ਦਿਨ ਦੇਖਿਆ ਕੋਈ ਉਹਦਾ ਮਜ਼ਾ ਨਹੀਂ ਆਇਆ। ਇਹ ਨਹੀਂ ਆਪਦੇ ਸਤਿ ਤਲਾ ਸ੍ਰੀ ਅਕਾਲ। ਤਲਾ ਭਾਈ ਦੇ ਕੋਲ ਤਲਾ ਭਾਈ ਦੇ ਕੋਲ ਡੇਰੇ ਤੇ ਜਿੰਨੇ ਡੌਗ ਆਏ ਨੇ ਸਭ ਤੋਂ ਕੁਆਲਿਟੀ ਵਾਲਾ ਕੁੱਤਾ ਸਾਡਾ ਹੀ ਸੀਗਾ, ਜਿਹੜਾ ਅਸੀਂ ਦੇ ਕੇ ਆਏ ਸੀ। ਹਰ ਬੰਦਾ ਕਮੈਂਟਾਂ ਵਿੱਚ ਇਹ ਗੱਲ ਕਹਿੰਦਾ। ਜਾ ਕੇ ਅੱਜ ਵੀ ਪੜ੍ਹ ਲਓ ਉਹਨਾਂ ਵੀਡੀਓ ਦੇ ਥੱਲੇ, ਜਿਹੜੀ ਵੀਡੀਓ 'ਚ ਕੋਈ ਨਵਾਂ ਡੌਗ ਆਇਆ। ਨਹੀਂ ਉਸ ਤੋਂ ਇਲਾਵਾ ਵੀ ਜਿਹੜਾ ਡਾਇਮੰਡ ਅੱਛਾ ਕੁੱਤਾ ਉਹ ਵੀ ਤੇ ਮੈਂ ਹੀ ਦਿੱਤਾ ਵੀਰੇ। ਇਹ ਗੱਲ ਆ ਕਿ ਨਹੀਂ, ਮੈਂ ਤਲਹਾ ਗਲਟੇਰਾਂ ਦੀ ਗੱਲ ਕਰ ਰਿਹਾ, ਮੈਂ ਗਲਟੇਰਾਂ ਦੀ ਗੱਲ ਕਰ ਰਿਹਾ, ਗੁਲਟਰੀਆਂ ਦੀ। ਮੈਂ ਪੜ ਗਿਆ ਸੇਲ ਪਰਚੇਜ ਵਾਲੇ ਕੰਮ ਦੇ ਵਿੱਚ, ਸਾਨੂੰ ਤੇ ਪਤਾ ਨਹੀਂ ਹੈਗਾ ਕਿ YouTube ਤੋਂ ਪੈਸੇ ਵੀ ਲੱਭਦੇ ਆ ਤੇ YouTube ਪੈਸੇ ਵੀ ਦਿੰਦਾ ਤੇ ਹਿਸਾਬ ਕਿਤਾਬ ਵੀ ਚੋਰੀ। ਜੈਨੂਅਨ ਗੱਲ ਦੱਸਾਂ ਤੈਨੂੰ, ਮੇਰੀ ਹੂੰ। 2021 ਚ ਪਹਿਲੀ ਪੇਮੈਂਟ ਆਈ ਉਦੋਂ ਪਤਾ ਭਾਈ YouTube ਤੋਂ ਪੈਸੇ ਲੱਭਦੇ ਆ। तला भाई के नुकरा भी बहुत है। बिल्कुल इस तरह ही है जी। ਬਸ ਅਸੀਂ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦੇ। ਸਾਡਾ ਦਿਲ ਪਤਾ ਕੀ ਚਾਹੁੰਦਾ ਆ, ਸਾਡਾ ਸੋਹਣਾ ਜਿਹਾ ਡੇਰਾ ਹੋਵੇ, ਨਿਜ਼ਾਮ ਹੋਵੇ ਤੇ ਬਾਕੀ ਇਹ ਕਿ ਆਪਣਾ ਨਾ ਸਾਡੇ ਕੋਲ ਆਉਣ ਜਾਣੇ ਵਾਲਾ ਹੋਵੇ। ਤਲਬਾ ਵਾਸਤੇ ਫੀਮੇਲ ਨਹੀਂ ਭਾਈ, ਤਲਹਾ ਅਗਲੀ ओ भाई सॉरी, भाई सॉरी, भाई सॉरी यार, सॉरी। सॉरी यार, जाट नहीं, नहीं। साहब सॉरी हो। हाँ जी, हाँ जी, आपका फैन हूँ। मैं सारे ने मैसेज पढ़ता पिया यार। सलान भाई आप से क्या कहते हैं? मैं सारे ने पढ़दा पिया। असल ना मैं थल्ले फ़ोन दी लाइट जला के रखी, मेरी अखां 'ਚ फ्लैश पैंदा पिया ते मैनू ओए अच्छा ओ शुगले दी गल सुन ला भाजी। परसों राती मैं लाइव बैठा जिदन हुँ। परसों राती लाइव बैठा ने ते बाहरों कड़-कड़ दी आवाज़ आवे। मैं कहा कोई बिल्लियां होणियां भाई। ਤੇ ਮੈਂ ਕਿਹਾ ਯਾਰ ਕੋਈ ਬਿੱਲੀਆਂ-ਬੁੱਲੀਆਂ ਹੋਣੀਆਂ, ਇੰਝ ਕਰੇ ਕਿ ਉੱਠ ਕੇ ਵੇਖਾਂ, ਫਿਰ ਮੈਂ ਲਾਈਵ ਤੇ ਬੈਠਾ ਸੀਗਾ। ਮੈਂ ਕਿਹਾ ਬੰਦ ਕਰਕੇ ਘੜੀ ਉੱਠਦਾ, ਮੈਂ ਵੀ ਭਾਈ ਬਾਹਰ ਨਾ ਵੇਖਿਆ, ਮੈਂ ਜਾ ਕੇ ਸੌਂ ਗਿਆ। ਚੋਰੀਏ ਸਵੇਰੇ ਉੱਠ ਕੇ ਵੇਖਿਆ ਨਾ ਸਾਰੀ ਗੱਡੀ ਦਾ ਕਵਰ ਲੀਰੋ-ਲੀਰ ਹੋਇਆ ਪਿਆ। ਉਹ ਕਿੱਦਾਂ? ਪਤਾ ਨੀ ਕੁੱਤੇ ਫਿਰਦੇ ਰਹੇ ਰਾਤ, ਗਿੱਦੜ ਫਿਰਦੇ ਰਹੇ, ਅੱਲਾ ਜਾਣੇ ਕਿਹੜੀ ਸੀ। ਹੋਰ ਨਹੀਂ, ਗਿੱਦੜ ਤੇ ਆਪਣੇ ਮੈਂ ਤੇ ਆਪਣੇ ਘਰ ਦੇ ਬਾਹਰ ਵੀ ਵੇਖਿਆ ਗਿੱਦੜ, ਤੇ ਇੱਥੇ ਸਾਡੇ ਬਾਹਰ ਦੇ ਨਾ ਬਾਸਕਟ ਪਈ ਹੁੰਦੀ ਕੂੜੇ ਵਾਲੀ, ਉੱਥੇ ਹੀ ਮੈਂ ਵੇਖਿਆ, ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਇੰਨਾ ਘਰਾਂ ਦੇ ਕੋਲ ਆਉਣ ਲੱਗ ਪਿਆ। ਨੁਖਰਾ ਨਹੀਂ, ਹਾਂ, ਹਾਂ, ਬਿਲਕੁਲ ਜੀ, ਬਿਲਕੁਲ। ਉਹ ਪਿਆਰ ਮੁਹੱਬਤ ਕਰਨ ਵਾਲੇ ਜੀ ਨੇ, ਨਖਰਾ ਨਹੀਂ ਉਹਨਾਂ ਵਿੱਚ। ਅਸੀਂ ਕੋਲੋਂ ਵੇਖਿਆ ਉਹਨਾਂ ਬੰਦਿਆਂ ਨੂੰ, ਬਹੁਤ ਅੱਛੇ ਨਾਈਸ ਪਰਸਨੈਲਿਟੀ ਤਲਾ ਬਾਈ। ਵੀ ਲਵ ਯੂ ਹੋ ਗਿਆ, ਡਨ ਹੋ ਗਿਆ। 72 ਗੱਡੀਆਂ ਵਾਲੇ ਆਪਦਾ ਨਾਂ ਦੱਸ ਜਾ ਮੈਨੂੰ ਯਾਰ। 72 ਗੱਡੀਆਂ ਦਾ ਤੂੰ ਹਰ ਬੰਦਾ ਦਫਾ ਇਹ ਹਰ ਦਫਾ ਇਹੀ ਕਹਿ ਜਾਂਦਾ ਕਿ ਮੈਂ ਸੋਣਾ, ਮੈਂ ਸਵੇਰੇ ਕਾਲਜ ਜਾਣਾ। ਇੰਨੀ ਅਰਸਲਾਨ ਨਹੀਂ। ਭਾਈ ਲੈ ਆਓ ਪਲੀਜ਼। ਮੈਂ ਸਵੇਰੇ ਉਸਤਾਦ ਜੀ ਲਾਈਨ ਦਾ ਫਾਇਦਾ ਹੀ ਕੋਈ ਨਹੀਂ, ਲਾਈਨ ਸਾਡੇ ਕੋਲ ਰਹਿ ਗਿਆ ਤੇ ਹੁਣ ਕੀ ਕਰਾਂਗੇ ਲਾਈਨ ਦਾ। ਨਹੀਂ ਚੋਰੀ
ਅਸਲ ਇਹ ਹੁੰਦੀ ਕੈਟ ਫੈਮਿਲੀ। ਤੁਹਾਡਾ ਵੀ ਜਵਾਬ ਹੂੰ। ਡਾਕਟਰ ਸਾਹਿਬ ਜਾ ਸਾਡੇ ਵੱਲੋਂ ਤੈਨੂੰ ਜਵਾਬ ਈ, ਜਾ ਜਵਾਬ ਈ ਦੋਵਾਂ ਹੱਥਾਂ ਨਾਲ ਤੈਨੂੰ ਜਵਾਬ ਈ ਜਾ। ਆਕਬ ਭਾਈ ਅਸੀਂ ਨਾ ਉਹ ਕੀ ਕਹਿੰਦੇ ਪ੍ਰੋਗਰਾਮ ਆ ਨਾ ਜਿਹੜਾ ਉਹ ਐਮਰਜੈਂਸੀ ਬਣਦਾ ਵਾ। ਆਕਬ ਭਾਈ ਕਹਿੰਦੇ ਨੇ ਯਾਰ ਜਿਹੜੇ ਸ਼ਹਿਰ ਜਾਣਾ ਹੁੰਦਾ ਪਹਿਲੇ ਦੱਸਿਆ ਕਰੋ ਮੰਡੀ ਭਾਅ ਦੀ ਨਾ ਇੱਥੇ ਪਹਿਲੇ ਬਤਾਤੇ ਆਪਕੋ ਦਾਵਤ ਕਰਤੇ। ਉਸਤਾਦ ਜੀ ਇੰਨਾ ਟਾਈਮ ਹੀ ਨਹੀਂ ਹੁੰਦਾ ਕਸਮ ਅੱਲਾ ਦੀ। ਅਸੀਂ ਤੇ ਇੱਕ ਦੋ ਥਾਵਾਂ ਫਿਰ ਕੇ ਆਏ ਆ। ਕੱਲ ਗੋਗੋ ਮੰਡੀ ਗਏ ਆ ਤੇ ਬੜਾ ਕਿੱਥੇ ਗਏ ਆ ਆਪਣਾ ਪੀਰ ਮੱਲ ਤੇ ਵੇਖ ਲਓ 2 ਜਗ੍ਹਾ ਗਏ ਆ ਤੇ ਸਾਰਾ ਦਿਨ ਲੱਗ ਗਿਆ। ਸੁਬਹ 7-8 ਵਜੇ ਨਿਕਲੇ ਆ ਤੇ ਰਾਤ ਨੂੰ 12 12:30 ਵਜੇ ਮੈਂ ਘਰ ਆਇਆ। ਠੀਕ ਆ, ਹਜੇ ਕੀਤਾ ਕੁਛ ਵੀ ਨਹੀਂ ਸੀਗਾ। ਬੰਦਿਆਂ ਕੋਲ ਸਿਰਫ ਚਾਵਾਂ ਪੀਤੀਆਂ ਸੀ ਨਿਤੀਆਂ। ਜੱਟ ਦਾ ਕਮੈਂਟ ਪੜ੍ਹ। ਭਾਈ ਉਹ ਯਾਰ ਭਾਈ ਅਸਲ ਤੇ ਨਾ ਸ਼ਾਦੀ ਨਹੀਂ ਕਰਵਾਉਣੀ ਹੈਗੀ। ਅਰਸਲਾਨ ਭਾਈ ਮੈਨੂੰ ਬੜਾ ਕਹਿੰਦੇ ਨੇ ਕਿ ਸ਼ਾਦੀ ਕਰਵਾ ਲਓ। ਨਾਲੇ ਮੇਰੀ ਹਜੇ ਸ਼ਾਦੀ ਵਾਲੀ ਏਜ ਨਹੀਂ ਹੈਗੀ। ਨਹੀਂ ਉਹ ਮੈਂ ਤੇ ਮਾਸਟਰ ਹੁਣਾਂ ਨੂੰ ਵਿਖਾ ਨਾ ਹੋਣੀ ਜ਼ਰਾ। ਮੈਂ ਤੇ ਸਿਰਫ 21 ਸਾਲਾਂ ਦਾ। ਮੈਂ ਹਜੇ ਸ਼ਾਦੀ ਇੰਨੀ ਜਲਦੀ ਕਰ ਲਈ ਤੇ ਫਿਰ ਕੀ ਓ ਕਰਾਂ। ਹਜੇ ਤੇਰੇ ਮੇਰੇ ਸਿਰ ਹੋਰ ਜੱਟ ਹਜੇ ਮੇਰੇ ਨੂੰ ਸਿਰ ਹੋਰ ਬੜੀਆਂ ਜ਼ਿੰਮੇਦਾਰੀਆਂ ਨੇ। हैं? मैं भी मर हूँ। की क्या? मैं आपको हैदराबाद सिंध से देख रहा हूँ और तलहा भाई बहुत अच्छे इंसान है। मैं रोज आपको तलहा भाई की वीडियो देखता हूँ। लव यू होगा, लव यू टू जनाब। इरफान 72 चांडियो ਗੱਡੀਆਂ ਤੁਹਾਨੂੰ ਦੱਸਦਾ, ਇੱਕ ਮਿੰਟ ਮੇਰੀ ਗੱਲ ਸੁਣੋ। ਇਹ ਦੁਨੀਆ ਦਾ ਨਹੀਂ, ਇਹ ਜ਼ਿੰਦਗੀ ਦਾ ਇੱਕ ਅਸੂਲ ਆ ਕਿ ਤੁਸੀਂ ਹਰ ਚੀਜ਼ ਦੇ ਨਾ 2 ਰੁੱਖ ਹੁੰਦੇ ਆ। ਇਨਸਾਨ ਦੀਆਂ ਅੱਖਾਂ ਵੀ ਵੇਖੋ 2 ਆ। ਤੁਸੀਂ ਹਰ ਕਿਸੇ ਵਾਸਤੇ ਚੰਗੇ ਨਹੀਂ ਹੋ ਸਕਦੇ। ਠੀਕ। ਬਿਲਕੁਲ ਇਸ ਤਰ੍ਹਾਂ ਹੀ। ਮੈਂ ਤੈਨੂੰ ਇੱਕ ਮੋਟੀ ਜਿਹੀ ਮਿਸਾਲ ਦਿੰਦਾ। ਅੱਜ ਮੈਨੂੰ ਬੰਦੇ ਦਾ ਮੈਸੇਜ ਆਇਆ, ਮੈਂ ਗੁਲਟੇਰ ਬੱਚੇ ਲਾਏ ਸੇਲ ਵਾਸਤੇ। ਮੈਂ ਕਿਹਾ ₹40,000 ਦਾ ਸਿੰਗਲ ਬੱਚਾ ਤੇ 70,000 ਦਾ ਜੋੜਾ। ਜੋੜਾ ਮੈਨੂੰ ਕਹਿੰਦਾ ਭਾਈ ਜੀ ਆਪਕੋ ਮੈंने देखा है ਤੇ ਭਾਈ ज़ैन ਤੁਸੀਂ 28-30 ਸਾਲ ਦੇ ਲੱਗਦੇ ਹੋ। ਨਹੀਂ ज़ैन ਦੀ ਜੈਨੂਇਨ ਉਮਰ ਇੰਨੀ ਸਾਡੀ ज़ैन। ਅੱਲਾ ਦੀ ਕਸਮ 21 ਸਾਲਾਂ ਦਾ। ਅੱਲਾ ਦੀ ਕਸਮ ਬੰਦੇ ਮੰਨਦੇ ਹੀ ਨਹੀਂ ਇਸ ਗੱਲ ਨੂੰ। ਮੈਂ ਕਿੰਝ ਸਮਝਾਵਾਂ ਲੋਕਾਂ ਨੂੰ। ਮੈਂ ਵੀਡੀਓ 'ਚ ਵੀ ਦੱਸ ਬੈਠਾ। ਮੈਂ ਅਰਸਲਾਨ ਭਾਈ ਦੀ ਵੀਡੀਓ ਦੱਸਿਆ ਮੈਂ 21 ਸਾਲਾਂ ਦਾ 21 ਦਾ। ਬੰਦੇ ਮੰਨਦੇ ਹੀ ਨਹੀਂ ਇਸ ਗੱਲ ਨੂੰ। ਆ ਜਿਹੜੀ ਆ ਭਾਈ ਨੇ ਗੱਲ ਕੀਤੀ ਏਸਰ ਨੇ 28-30 ਸਾਲ ਕੇ ਲੱਗਤੇ ਹੋ। ਬੰਦੇ ਇਹੀ ਗੱਲ ਕਹਿੰਦੇ ਨੇ। ਅਬ ਗੁੱਜਰ ਸਾਹਿਬ ਨੇ ਥੱਲੇ ਕਮੈਂਟ ਕੀਤਾ ਨਾ ਕਰ ਜ਼ੈਨ ਯਾਰਾ। ਭਾਜੀ ਸ਼ਨਾਖਤੀ ਕਾਰਡ ਸਵੇਰ ਨੂੰ ਤੁਹਾਨੂੰ ਮੈਂ ਵਿਖਾਵਾਂਗਾ। ਹੁਣ ਤੇ ਵੈਲਟ ਉੱਤੇ ਪਿਆ, ਨਹੀਂ ਤੇ ਤੁਹਾਨੂੰ ਹੁਣੇ ਹੀ ਵਿਖਾ ਦਿੰਦਾ। 2002 ਦੀ ਪੈਦਾਇਸ਼ ਆ ਮੇਰੀ। ਉਹ ਵੈਸੇ ਉਹ ਜੈਨੇਟਿਕਸ ਹੁੰਦਾ ਨਾ ਕਰੈਕਟ ਕੀ ਕਹਿੰਦੇ ਆਪਣਾ ਵਿਰਾਸਤ ਦੇ ਵਿੱਚ ਹੁੰਦੀ ਹੈ ਥੋੜੀ ਚੇਂਜ ਜਿਹੜੀ ਜਲਦੀ ਆ ਆਪਣੀ ਆ ਜਾਂਦੀ ਆ ਇੱਕ ਮੈਂ ਤੁਹਾਨੂੰ ਦਾੜੀ ਅੱਜ ਸ਼ਾੜੀ। ਨਹੀਂ PUBG ज़ैन ਖੇਲਦਾ ਹੁੰਦਾ। ज़ैन ਨੇ ਵੀ ਛੱਡ ਦਿੱਤੀ। ज़ैन ਬਹੁਤ ਮੈਂ PUBG ਖੇਲਦਾ ਹੁੰਦਾ ਕਦੀ ਖੇਲਦਾ ਹੁੰਦਾ ਪਬਜੀ। ਮੇਰਾ ਪਤਾ ਕੀ ਸੀਗਾ ज़ैन, ਮੈਂ ਦੱਸਣ ਲੱਗਾ ਗੱਲ ਕਿ ਉਹ ਮੈਂ ਕਹਿੰਦਾ ਦੱਸਣ ਲੱਗਾ ਸੀ ਸੱਚ ਵੇਖਣ ਵਾਲਾ ਤੈਨੂੰ। ਮੈਂ ਕਿਹਾ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਦਾ ਕਿ ਇਤਫਾਕਨ ਐਸੀ ਗੱਲ ਹੈ ਕਿ ਮੈਂ ਤੇ ज़ैन ਦੋਵੇਂ ਘਰ 'ਚ ਸਾਰਿਆਂ ਨਾਲੋਂ ਛੋਟੇ ਹਾਂ। ਹਾਂ ਬਿਲਕੁਲ ਇੰਦੀ ਹੈ। ਚੈਸ ਲਾਉਣ ਵਾਲੇ ਗਾਣੇ ਦੀ ਯਾਰ ਆਈਡੀ ਬਤਾਓ PUBG ਕੀ। ਛੱਡ ਗਿਆ ज़ैन ਖੇਡਣੀ ਹੁਣ। ਕਦੀ ਖੇਡੀ ਹੈ ਯਾਰ। ਉਹਨਾਂ ਰੈਗੂਲਰ ਨਹੀਂ ਖੇਡੀ ਦੀ। ਯਾਰ ਬੇਲੀ ਜਿੰਨੇ ਸੀਗੇ ਉਹ ਸਾਰੇ ਛੱਡ ਗਏ। ਹੁਣ ਜੀ ਕੋਈ ਨਹੀਂ ਕਰਦਾ ਖੇਡ। ਸਾਡਾ ਤੇ ਮੇਰਾ ਕੰਮ ਫਿਰ ਸੇਮ ਆਹੋ ਉਸਤਾਦ ਜੀ ਹਮਜ਼ਾ ਭਾਈ ਗਮ ਆਪਣੇ ਸੇਮ ਅੱਜ ਤੇ ਹੈ ਵੀ ਵੈਲੈਂਟਾਈਨ ਡੇ ਤੇ ਅੱਜ ਆਪਣਾ ਗਮ ਬਣਦਾ ਵੀ ਸੇਮ ਆ। ਕਿਉਂ ਜੀ ਗਾਣੇ ਦੀ ਜੱਸ ਲੈ। ਤੂੰ ਕਹਿੰਦਾ 20 ਸਾਲਾਂ ਦਾ। 21 ਸਾਲਾਂ ਦੇ ਜੱਟ ਨੂੰ ਹੈ। ਕੀ ਕਹਿੰਦੇ ਅਰਸਲਾਨ ਭਾਈ ਗੱਲ ਦੱਸੋ ਪੁੱਛੋ। ਆਪ ਬਾਤ ਜੋ करे थे वो करें। ਕਿਹੜੀ ਭਲਾ ਸੀ ਬਾਈ? अब बंदा कहता यार अगली बार बहुत सर्दी पड़ेगी इसलिए बोला मैंने शादी करवा लो। ਹਾਂ ਉਹ ਸ਼ੇਬ ਬਾਈ ਨੇ ਉਹ ਮੈਨੂੰ ਯਾਦ ਕਰਾ ਤਾ। ਮੈਂ ਗੱਲ ਕਰ ਰਿਹਾ ਸੀ ਗਾਣੇ ਲਾਉਣ ਤੋਂ ਪਹਿਲੇ। ਅੱਛਾ ਵੀ ਸ਼ੇਬ ਬਾਈ ਬੰਦੇ ਦਾ ਮੈਸੇਜ ਆਇਆ। ਮੈਂ ਕਿਹਾ ਬਈ ₹40,000 ਦਾ ਬੱਚਾ ਠੀਕ ਹੈ ਤੇ ਆਪਣਾ ਨਾਲ ਜੋੜਾ ਜਿਹੜਾ 70,000 ਦਾ। ਮੇਰੇ ਪਾਸ ਵੀ ਕਹਿੰਦਾ 2 ਡੌਗ ਹੈ ਆਪ ਬਹੁਤ ਮਹਿੰਗੇ ਦੇ ਰਹੇ ਆ। ਤੇ ਮੈਂ ਫਿਰ ਅੱਗੋਂ ਨੂੰ ਪਤਾ ਕੀ ਮੈਸੇਜ ਲਿਖਿਆ। ਮੈਂ ਕਿਹਾ ਜੀ ਆਪਣਾ तो आप ना लें फिर। ठीक है आप ना लें फिर। मैं ਉਹਨੂੰ ਮੈਸੇਜ ਕੀਤਾ। ਉਹ ਚੋਰੀ ਮੈਂ ਫੋਨ ਚਾਰਜਿੰਗ ਤੇ ਲਾਤਾ। ਹੁਣ ਮੈਂ ਫੋਨ ਲਾ ਕੇ ਆਇਆ ਆ YouTube पे भी ਕਹਿੰਦਾ आप ऐसे ही बात किया करें। ਮੈਨੂੰ ਦੀ ਸਮਝ ਨਾ ਲੱਗੀ ਪਹਿਲੇ। ਮੈਂ ਕਿਹਾ ਯਾਰ ਬੰਦੇ ਨੇ ਕੀ ਕਿਹਾ। ਫਿਰ ਮੈਂ ਦੁਬਾਰਾ ਮੈਸੇਜ ਪੜ੍ਹਿਆ। ਮੈਂ ਕਿਹਾ ਕਿਤੇ ਕਹਿੰਦਾ ਕਿ ਯਾਰ ਤੁਸੀਂ YouTube ਤੇ ਹੋਰ ਨਜ਼ਰ ਆਉਂਦੇ ਆ ਤੇ ਇੱਥੇ ਤੁਹਾਨੂੰ ਹੋਰ ਨਜ਼ਰ ਆਉਂਦੇ ਆ। ਮੈਂ ਫਿਰ ਉਹਨੂੰ ਮੈਂ ਕਿਹਾ ਤੇਰੀ ਨਹੀਂ ਸਮਝ ਆਉਂਦਾ ਤੂੰ ਨਾ ਲੈ। ਜਿਹੜਾ ਤੇਰੀ ਸਮਝ ਆਏਗਾ ਤੂੰ ਉਹ ਲੈ ਲਵੀਂ। ਤੇਰੇ ਸਾਹਮਣੇ
ਪੈਸੇ ਬਲਕਿ ਤੇਰੇ ਅਕਾਊਂਟ 'ਚ ਟ੍ਰਾਂਸਫਰ ਕੀਤੇ ਆ। ਕੁਛ ਹੁਣ ਹਾਂਜੀ, ਮੈਂ ਹਾਂਜੀ ਮੇਰੇ ਅਕਾਊਂਟ ਤੇਰੇ ਜ਼ਾਤੇ ਅਕਾਊਂਟ ਮੇਰੇ ਜ਼ਾਤੀ ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ ਆ। ਨਾ ਤੂੰ ਨਾਲ ਗਿਆ ਸੀ, ਤੇਰੇ ਸਾਹਮਣੇ ਲਏ ਸੀ ਨਾ। ਹਾਂਜੀ, ਹਾਂਜੀ ਆ। ਹੁਣ ਮੇਰੀ ਸੁਣ ਗੱਲ, ਪੈਟਰੋਲ ਪਵਾਇਆ, ਦਿਹਾੜੀ ਖਪਤ ਪਾਈ, ਪਤਾ ਨੀ 10 ਦਿਨ ਟਿਕਾਉਣੇ, ਕਿੰਨੇ ਦਿਨ ਟਿਕਾਉਣੇ, ਕੋਈ 4 ਆਨੇ ਬੰਦੇ ਦੇ ਵਿੱਚੋਂ ਨਾ ਬਚਣ ਤੇ ਕੀ ਫਾਇਦਾ ਮੈਨੂੰ ਦੱਸ ਫਿਰ। ਬਿਲਕੁਲ ਇਸ ਤਰ੍ਹਾਂ ਹੀ। ਹਾਲਾਂਕਿ ਠੀਕ ਹੈ, ਕਿੰਨੇ ਤੂੰ ਭੇਜੇ ਸੀਗੇ? ਲੱਖ ਰੁਪਈਆ ਕਿ ਪਤਾ ਨੀ ਲੱਖ ਕੀਤਾ ਸੀ ਤੇਰੇ ਮੋਬਾਈਲ 'ਚ ਨਾ? ਮੇਰੇ ਮੋਬਾਈਲ 'ਚ ਤੇ ਲੱਖ ਕੀਤੇ ਸੀ, ਬਾਕੀ ਤੁਹਾਡੇ ਵਾਲੇ 'ਚ ਕੀਤੇ ਸੀ। ਬਾਕੀ ਮੇਰੇ ਵਾਲੇ 'ਚ ਕਰਕੇ ਤੇ ਕੁਛ ਉਹਨਾਂ ਨੂੰ ਮੁੰਡਿਆਂ ਨੂੰ ਮੈਂ ਕੈਸ਼ ਦਿੱਤੇ। ਕੈਸ਼ ਦਿੱਤਾ ਸੀ ਬਾਕੀ। ਉਹ ਹੁਣ ਅਗਲਾ ਬੰਦਾ ਕਹਿੰਦਾ ਕਿ ਭਾਜੀ ਮੈਨੂੰ ਜਿਹੜੀ ਚੀਜ਼ ਹੈ ਨਾ ਫਰੀਆਂ ਦੀ ਲੱਭ ਜਾਵੇ, ਫਰੀਆਂ ਦੀ। ਮੈਂ ਨਾ ਕਿ ਟਿਕਟੋਕ ਤੇ ਬੈਠੇ ਜਦੋਂ ਮਾੜੀ ਜਿਹੀ ਉਹ ਲਾਈਟ ਚਲੀ ਗਈ, ਗੱਲ ਕਰਦਾ ਸੀ, ਮੈਂ ਲੋਕਾਂ ਦੇ ਹਿਸਾਬ ਰੱਖਿਆ ਵਾ ਕਿ ਸਾਨੂੰ ਸ਼ਾਇਦ ਨਾ ਫਰੀ ਲੱਭ ਜਾਵੇ। ਕਿਸੇ ਨੂੰ ਇਹ ਨਹੀਂ ਪਤਾ ਕਿ 50-60 ਹਜ਼ਾਰ ਰੁਪਇਆ ਤੇ ਕੁੱਤੀ ਸਵਾਣ 'ਚ ਲੱਗ ਜਾਂਦਾ। ਹਾਂਜੀ, ਹਾਂਜੀ ਤੇ ਇਹ ਹਜੇ ਇਹਨਾਂ ਲੋਕਾਂ ਨੂੰ ਇਹ ਵੀ ਗੱਲ ਦਾ ਨਹੀਂ ਪਤਾ ਹੈਗਾ ਕਿ ਅੱਲਾ ਦੀ ਕਸਮ ਕਿਸੇ ਬੰਦੇ ਕੋਲ ਤੁਸੀਂ ਜਾਓਗੇ ਨਾ ਕਰਾਸ ਕਰਾਉਣ ਵਾਸਤੇ ਕੁੱਤੀ ਤੇ ਅਗਲੇ ਬੜੇ ਸਿਆਣੇ ਨੇ ਤੇ ਪੈਸੇ ਲੈਂਦੇ ਨੇ ਤੇ ਅਸੀਂ ਤੇ ਪੈਸੇ ਵੀ ਨਹੀਂ ਲਈਦਾ ਤੇ ਅਸੀਂ ਕਹੀਦਾ ਚਲੋ ਯਾਰ ਮੁਹੱਬਤ ਪਾ ਦੇਵੇ ਬੰਦਾ, ਕੋਈ ਰੌਲਾ ਹੀ ਨਹੀਂ। ਵਿਆਹ ਦਾ ਵੀ ਬਸ ਸ਼ੌਕ ਹੀ ਹੁੰਦਾ। ਨਹੀਂ, ਨਹੀਂ, ਨਹੀਂ ਸਿੰਧੂ ਭਾਈ, ਅਸਲ ਲਾਈਫ ਬੰਦੇ ਦੀ ਸ਼ਾਦੀ ਤੋਂ ਬਾਅਦ ਸ਼ੁਰੂ ਹੁੰਦੀ। ਇਹ ਤੁਹਾਡੀ ਗਲਤ ਗੱਲ। ਬਿਲਕੁਲ, ਬਿਲਕੁਲ, ਬਿਲਕੁਲ ਤੁਹਾਡਾ ਕਹਿਣਾ ਮੰਨਦਾ। भाई हमने हमारे साथ खेला करो। साਡਾ ਤੇਰਾ ਅਰਸਲਾਨ ਭਾਈ ਸਿੱਧੂ 2-4 ਵੀ ਲੱਗ ਕੀ ਕਹਿੰਦਾ ਯਾਰ ਹੈ ਜੀ, ਲੋਕ ਤਾਂ ਇਹ ਵੀ ਕਹਿੰਦੇ ਨੇ ਕਿ 2-4 ਹਜ਼ਾਰ ਲੱਭ ਬੰਦੇ ਦਾ ਮੈਨੂੰ ਫੋਨ ਆਇਆ, ਅਰਸਲਾਨ ਭਾਈ ਕੋਈ ਚੰਗਾ ਜਿਹਾ ਗੁਲਟੇਰ ਬੱਚਾ ਲੱਭ ਜੇਗਾ, ਲਿਆਂਦੇ ਨਹੀਂ ਸੀ। ਮੈਂ ਕਿਹਾ ਲੱਭ ਜੇਗਾ। ਮੈਂ ਕਿਹਾ ਭਾਈ ਚੰਗਾ ਬੱਚਾ ਕੋਈ 35-40 ਹਜ਼ਾਰ ਤੋਂ ਥੋੜੀ ਦੇ ਥੱਲੇ ਲੱਭਣਾ। ਕਹਿੰਦਾ ਕੋਈ 6-7 ਹਜ਼ਾਰ ਦਾ ਨਹੀਂ ਲੱਭ ਜੂ। ਮੈਂ ਕਿਹਾ 6-7 ਹਜ਼ਾਰ ਦਾ ਕੋਈ ਕੁੱਤਾ ਨਹੀਂ ਕ੍ਰਾਸ ਕਰਾ ਕੇ ਦਿੰਦਾ। ਹਾਂ ਹਾਂ ਬਈ ਅੱਛਾ ਮੇਰਾ ਜਵਾਬ ਦੇਣ ਜੀ ਅਸੀਲ ਭਾਈ ਪਤਾ ਨਹੀਂ ਕੀ ਕਹਿ ਰਹੇ, ਕਾਫੀ ਅੱਖ ਦਾ ਪਤਾ ਨਹੀਂ ਮੈਂ ਲੈਣਾ ਵਾ ਕੀ ਲੈਣਾ ਜੇ ਤੁਸੀਂ ਦੱਸੋ। ਸੇਬ ਦੀ ਗੱਲ ਸੀ, ਉਹਨੇ ਲੈਣਾ ਨਹੀਂ ਸੀ ਹੈਗਾ। इंशाल्लाह भाई वारिस के साथ आऊंगा आपके पास। अच्छा 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 मुजम्मल जट कहना इंशाल्लाह आपके भाई वारिस के साथ। अच्छा ਆਪਾਂ ਨੂੰ ਜਾਣਦਾ ਹੋਣਾ ਫਿਰ ਨਾ ਭਾਈ ਅਰਸਲਾਨ 72 ਸਮੁੰਦਰੀ ਗੱਡੀਆਂ ਦਾ ਮੇਰਾ ਬਿੱਲ ਹੀ ਹੁੰਦਾ ਸੀਗਾ ਕਾਲੇ ਦਾ, 72 ਗੱਡੀਆਂ ਦਾ। ਦੱਸ ਤੂੰ ਸਾਨੂੰ ਕਿਹੜਾ ਔਖਾ ਦੱਸ। ਕੱਲ ਅਸੀਂ ਨਹੀਂ ਇਸ ਟਾਈਮ ਦੇ ਘਰ ਪਹੁੰਚ ਗਏ ਸੀ। ਕੱਲ ਸਮੁੰਦਰੀ ਵਾਲ ਦੀ ਆਏ ਆ ਰਾਤੀ। ਅਰਸਲਾਨ ਭਾਈ ਕੋਈ ਚੰਗਾ ਜਿਹਾ ਜਰਮਨ ਸ਼ੈਫਰਡ ਲੱਭ ਦਿਓ 2-3 ਹਜ਼ਾਰ ਦਾ। ਆ ਸੁਣੋ ਜੋਰੀ ਗੱਲ ਇਹ ਸਰ ਦਾ। ਅਰਸਲਾਨ ਭਾਈ ਕੋਈ ਚੰਗਾ ਜਿਹਾ ਜਰਮਨ ਸ਼ੈਫਰਡ ਲੱਭ ਦਿਓ 2-3 ਹਜ਼ਾਰ ਦਾ। ਭਾਈ ਮਜ਼ਾਕ ਕਰ ਰਿਹਾ। ਜਿੱਦਣ ਅਸੀਂ ਅਲਟਰਾਸਾਊਂਡ ਕਰਾਉਣਗੇ ਕਿ ਪਤਾ ਨਹੀਂ ਉਹ ਤੋਂ ਪਹਿਲੇ ਫੀਮੇਲ ਦਾ ਸਟੈਲਾ ਦਾ ਜਿਹਦੇ ਬਿਮਾਰ ਸੀ, ਉਹ ਡਾਕਟਰ ਕੋਲੋਂ 3500 ਰੁਪਏ ਦੀ ਮੁੰਡੇ ਨੇ ਚੌਕ ਚੇਨ ਲਈ ਜਿਹੜੇ ਕੁੱਤੇ ਦੇ ਗਲ 'ਚ ਪਾਉਂਦੇ ਆ ਜਰਮਨ ਦੀ। ਹਾਂਜੀ ਹਾਂਜੀ ਜਿਹੜੇ ਲੱਕੜ ਕੁੱਤਿਆਂ ਤੱਕ ਸੋਚੀ ਪੈ ਜਾਂਦੇ ਨੇ। ਹਾਂਜੀ ਹਾਂਜੀ ਸਹੀ ਗੱਲ ਕਹੀ ਆ ਹਮਦਾ ਭਾਈ, ਸਹੀ ਗੱਲ ਕਹੀ ਜੀ। ਹਾਂਜੀ ਲੋਕਾਂ ਨੂੰ ਸ਼ੇਬ ਭਾਈ ਤੁਸੀਂ ਵੀ ਸੁਣਿਓ, ਮੇਰੇ ਸਾਰੇ ਵੀਰ ਸੁਣਿਓ ਜਰਾ। ਇਹ ਲੋਕਾਂ ਨੂੰ ਕੁੱਤਿਆਂ ਦਾ ਸ਼ੌਕ ਨਹੀਂ ਹੁੰਦਾ, ਲੋਕਾਂ ਨੂੰ ਨਸਲਾਂ ਦਾ ਸ਼ੌਕ ਹੁੰਦਾ। ਸੌਰੀ ਜਿਹਨੂੰ ਜੀਓ ਅੱਲਾ ਹਮਾਰੇ ਦੋਨੋਂ ਭਾਈयों की तरह। ਹੁਣ ਤੁਸੀਂ ਜਾਈਓ ਨਾ ਕਿਤੇ, ਤੁਹਾਡਾ ਵੀ ਗੱਲ ਕਰਨੀ ਖਿਦਰ ਭਾਈ ਯਾਰ ਬੰਦਾ ਬੜਾ ਦਿਲ ਦਾ ਸ਼ਦਾਦਾ ਬੰਦਾ ਖਿਦਰ ਜੱਟ ਵੀ ਹਮੇਸ਼ਾ ਪੋਜ਼ਿਟਿਵ ਬੰਦਾ ਕਿਸੇ ਵਾਸਤੇ ਪੋਜ਼ਿਟਿਵ ਸੋਚ ਰੱਖ। 2-3 ਹਜ਼ਾਰ ਦੀ ਕਿਉਂ ਮਾਰ ਨਹੀਂ 3500 ਰੁਪਏ ਦੀ ਸਾਡੇ ਸਾਹਮਣੇ ਡਾਕਟਰ ਨੇ ਚੌਕ ਚੇਨ ਸੇਲ ਕੀਤੀ ਤੇ ਮੈਂ ਜ਼ੈਨ ਨੂੰ ਦੱਸਾਂ, ਮੈਂ ਕਿਹਾ ਉਹ ਮੁੰਡਾ ਸੀਗਾ ਨਾ ਰੁਪਈਏ ਵਾਲਾ 3500 ਦੀ ਲੈ ਗਿਆ। ਮੈਂ ਕਿਹਾ ਅਸੀਂ ਸੰਗਲੀ ਲੈਣੀ ਸੀ ਉੱਥੇ ਖੁੱਲੀ, ਉਹਨੂੰ ਕੱਟ ਕੇ ਉਹਦੀਆਂ ਚੌਕ ਚੈਨਾਂ ਬਣਾ ਲੈਣੀਆਂ ਸੀ। ਉਹ ਤੋਲ ਹਾਂਜੀ ਹਾਂਜੀ ਆ ਜਗਾੜ ਲਾ ਹਿਸਾਬ ਲੈਣਾ ਸੀ ਅਸੀਂ। ਉਹਨੂੰ ਹੀ ਤੋਲ ਕੇ ਉਹਦੇ ਪੀਸ ਕੱਟਣੇ ਸੀਗੇ, ਗੱਲ ਚੈਨ ਬਣ ਜਾਣੀ ਸੀ, ਇੱਥੋਂ ਪਿੰਨ ਪਾ ਕੇ ਲਾਕ ਕਰ ਦੇਣੀ ਸੀ। ਬਸ ਮੰਮੀ ਡੈਡੀ ਬੱਚੇ ਦੀ 3500 ਰੁਪਏ ਦੀ ਲੈ ਗਿਆ, ਮਗਰ ਉਹਦੀ ਇੱਕ ਕੁਆਲਿਟੀ ਇੱਕ ਪਾਣੀ ਲੱਗਿਆ ਵੀ ਖਰਾਬ ਨਹੀਂ ਹੋਣੀ, ਉਹਦਾ ਕਲਰ ਨਹੀਂ ਉੱਡਣਾ। ਆ ਬੰਦੇ ਨੰਬਰ ਦੋ ਜੀ, ਤੁਹਾਡਾ ਨੰਬਰ ਮੰਗੀ ਜਾਂਦੇ ਵਿਚਾਰਾ ਬਾਰ ਬਾਰ। ਨੰਬਰ ਮੰਗੀ ਜਾਂਦਾ ਮੈਂ ਹਟਿਆ ਵੀ ਲੱਗੇ दोबारा ਆ। 10 वर्ष अच्छा अरसलान भाई आप गाना सुनाए, मैं तेन मोबाइल देता था। सुनाओ जी तुसी हैं गाना सुनाओ गाना। नहीं मैं मिठू गुल्ले वाले का गिरद हूँ। नहीं मैं मिठू गुन्ने वाले का, सानू की पता मिठू गुन्ने वाला केड़ा वीरे। मेरे मैसेज का कोई जवाब नहीं दे रहा है, दो जी जवाब पाजी, हुक्म लाओ।
ਹਾਂਜੀ, ਨਹੀਂ ਜਵਾਬ ਹੀ ਜਵਾਬ ਆ ਜਨਾਬ। ਅਨਕਿਤ ਸਿਆਣੀ ਸਿਆਣਾ ਅਨਕਿਤ ਸਿਆਣਾ ਹੋਣਾ ਲਵ ਯੂ ਟੂ ਹੋ ਗਿਆ। ਨੰਬਰ ਪਲੀਜ਼ ਭਾਜੀ ਇੱਧਰ ਲਿਖ ਲਓ 0301 501 4241। ਚਲੋ ਜ਼ੈਨ ਨੇ ਵੀ ਨੰਬਰ ਲੀਕ ਕਰ ਦਿੱਤਾ। ਇਹ ਇਹੀ ਚੌਰੀ ਨਹੀਂ ਜੀ ਆ। ਲੱਗੀ ਨਾ ਭੁੱਖ ਤੇ ਮੈਂ ਕਿਸੇ ਚ ਪੀਤਾ ਮੈਂ ਤੈਨੂੰ ਦੱਸਾਂ। ਮੈਨੂੰ ਲੱਗਦਾ ਕੀ ਮੈਨੂੰ ਕੀ ਭੁੱਖ ਕੀ ਦੀ ਰੋਟੀ ਖਾ ਕੇ ਗਿਆ ਸੀ ਮੈਂ। ਮੈਂ ਵੀ ਭਾਈ ਆ ਕੇ ਸੌ ਗਿਆ ਸੀਗਾ ਤੇ ਮੈਂ ਹੁਣੇ ਥੋੜੀ ਦੇਰ ਪਹਿਲੇ ਉੱਠਿਆ ਵਾਂ। ਲੈਟ ਜੀ ਜਦੋਂ ਗਈ ਆ ਤੇਰਾ ਭਾਜੀ ਕੰਮ ਮੈਂ ਲੁਧਿਆਣਾ ਪੰਜਾਬ ਤੋਂ। ਏ ਆਏ ਅਨਕਤ ਸਿਆਣੀ ਤੇ ਲੁਧਿਆਣੇ ਪੰਜਾਬ ਦਾ ਵੀ ਚੌਧਰੀ। ਇੰਡੀਆ ਜਲੰਧਰ ਦਾ ਕਿਹੜਾ ਬੰਦਾ ਯਾਰ? ਉਹ ਤਾਂ ਮੇਰੇ ਨਾਲ ਰਾਬਤਾ ਕਰੋ ਕਿ WhatsApp ਨੰਬਰ ਦਿਓ ਮੈਨੂੰ। ਮੈਂ ਆਪਣੇ ਅੱਬੂ ਦਾ ਪਿੰਡ ਵੇਖਣਾ ਯਾਰ ਦਾਦੇ ਦਾ। ਇੱਕ ਤਾਂ ਆਪਣਾ ਵੀਰ ਗੁਰਮੁਖ ਸਿੰਘ ਆ ਨਾ ਉਹ ਤਾਂ ਮਾਨਸੇ ਦਾ ਨਾ ਤੈਨੂੰ ਪਤਾ ਜਾਣ ਕਿ ਨਹੀਂ? ਜੇ ਸਿੱਧੂ ਮੂਸੇਵਾਲੇ ਮਾਨਸਾ ਉਹ ਸਿੱਧੂ ਮੂਸੇਵਾਲੇ ਦਾ ਉਹ ਮਾਨਸਾ ਉਹਦਾ ਸੀਗਾ ਇਲਾਕਾ। ਹਾਂ ਮਾਨਸੇ ਦੇ ਬੰਦੇ ਮਾਨਸਾ ने आगे मेरे लिए भेजी सी अरसलान भाई और जैन भाई लव यू और गुड नाइट सुबह काम पर जाना है बहुत सारा प्यार लव यू टू हो गया जनाब रुके ਮਾਨਸੇ डॉग ਦੀ ਕਹਿੰਦੇ ਘੋੜੀ ਵੀ ਬੜੀ ਮਸ਼ਹੂਰ ਆ ਮਾਨਸੇ ਦੀ ਘੋੜੀ। हैं ਮਾਨਸੇ ਦੀ ਘੋੜੀ ਵੀ ਕਹਿੰਦੇ ਬੜੀ ਮਸ਼ਹੂਰ ਆ ਕਾਲੀ ਘੋੜੀ। घंटी का शिकिर तू ओ बशीर घंटी ओ मुर्गियां वाला भाई आपको वीडियो को बोला था भाजी वीडियो बनाई पई है कल दी बनाई है मैं ਤੁਹਾਨੂੰ ਸੈਂਡ ਕਰਦਾ ਇਸ ਤੋਂ ਬਾਅਦ ਨਾ ਕੋਈ ਨਹੀਂ ਮੈਂ ਸ਼ੌਕ ਜੀ ਜੀ ਭਾਈ ਪੁੱਛੋ ਕੀ ਪੁੱਛਣਾ ਚਾਹ ਰਹੇ ਹੋ ਮੈਂ ਜਵਾਬ ਦੱਸਦਾ ਤੁਹਾਨੂੰ ਪੁੱਛੋ ਪੁੱਛੋ। ਸਾਡਾ ਨਮਾਜੀਪੁਰ ਪਿੰਡ ਸੀ ਨਮਾਜੀਪੁਰ भाई मैं आपसे नाराज हूँ मेरे कमेंट्स का रिप्लाई ही नहीं करते ओए वाली ਕਰਤਾ ਹੈ सॉरी ਜੀ यार ਕਰਵਾਇਆ ਕਰੋ ਯਾਰ ਇੱਕ ਵਲੌਗ 'ਚ ਨਹੀਂ ਮੈਨੇਜ ਹੁੰਦਾ ਅਸੀਂ ਖੁੱਲੇ ਨਹੀਂ ਛੱਡ ਸਕਦੇ ਨਾ ਸਾਡੇ ਕੋਲ ਇੰਨੀ ਜਗ੍ਹਾ ਵਾ ਉਹ ਇਸ ਕਰਕੇ ਫਿਰ ਟੋਟਮ ਦੇਖੀਦਾ ਹੁੰਦਾ ਨਾ ਕਿ ਆਪਣਾ ਕੋਈ ਨਾ ਕੋਈ ਹਿਸਾਬਾ ਲਾਉਣਾ ਹੁੰਦਾ ਵਿੱਚੋਂ ਫਿਰ ਨਹੀਂ ਸਾਰੇ ਵਿਖਾਉਂਦੇ ਇੱਕ ਦਿਨ ਰੋਜ਼ਾਨਾ ਇੱਕੋ ਰੂਟੀਨ ਨਾਲ ਵਿਖਾਵਾਂ ਤੁਸੀਂ ਵੀ ਬੋਰ ਹੋ ਜਾਣਾ ਤੁਸੀਂ ਕਹਿਣਾ ਮਜ਼ਾ ਨਹੀਂ ਆ ਰਿਹਾ ਯਾਰ ਸੂਫੀ ਸੰਧੂ ਬਰਕਸ ਸਾਹਿਬ ਦਰਬਾਰ ਤੇ ਗਏ ਨਹੀਂ ਆ ਲੰਘੇ ਹੀ ਆ ਕੋਲੋਂ। ਪਾਰ ਦੇ ਲਾਗੋਂ ਲੰਘੇ ਆ ਦਰਬਾਰ ਤੇ ਕਦੀ ਨਹੀਂ ਗਏ ਯਾਰ मैंने बोला आपको याद करवा देना शेब भाई ਮੈਨੂੰ ਯਾਦ ਆ ਸਵੇਰੇ ਜ਼ੈਨ ਨੂੰ ਪੁੱਛੋ ਪਹਿਲੇ ਵੀਡੀਓ ਬਣਾਈ ਸੀ ਕਿ ਬਾਅਦ ਚ ਵਲੌਗ ਬਣਾਇਆ ਸੀਗਾ ਨਵਾਜ਼ੀਪੁਰ ਹਾਂਜੀ ਹਾਂਜੀ ਇਹੀ ਹੈ ਨਵਾਜ਼ੀਪੁਰ ਬਿਲਕੁਲ ਜੱਟ ਸਾਹਿਬ ਇਹੀ ਹੈ ਨਵਾਜ਼ੀਪੁਰ ਕੇ ਅੱਬੂ ਹੁਣੀ ਨਮਾਜੀਪੁਰ ਹੀ ਕਹਿੰਦੇ ਹੁੰਦੇ ਨਾ ਯਾਰ। ਅੱਗੇ ਉਸ ਤੁਹਾਨੂੰ ਇੱਕ ਮਜ਼ੇ ਦੀ ਸਟੋਰੀ ਸੁਣਾਵਾਂ ਇਹ ਗਰਮੀਆਂ ਦੀ ਗੱਲ ਆ ਜ਼ੈਨ ਸਾਹਿਬ ਤੇ ਅੱਬੂ ਤੇ ਮੈਂ ਡੇਰੇ ਤੇ ਬੈਠੇ ਭਾਈ ਤੇ ਬੰਦੇ ਦਾ ਨਾ ਫੋਨ ਆਇਆ ਕੈਨੇਡਾ ਦੇ ਵਿੱਚੋਂ ਹੂੰ ਹਾਂਜੀ ਬੇਟਾ ਜੀ ਕੀ ਹਾਲ ਹੈ ਠੀਕ ਠਾਕ ਹੋ ਤੇ कोई भाई नहीं बड़े बड़ा डेरा ले लो ਆ ਜਾਏਗਾ ਸ਼ੇਬ ਭਾਈ ਇਨਸ਼ਾਅੱਲਾ ਤਾਲਾ ਉਹਦੇ ਖਜ਼ਾਨੇ 'ਚ ਕਿਹੜਾ ਕਮੀ ਹੈ। ਅੱਛਾ ਉਹ ਗੱਲ ਕਰਨ ਲੱਗਾ ਤੁਹਾਨੂੰ ਮੈਂ ਉਹਦੀ ਉਹ ਮੈਨੂੰ ਪਤਾ ਕੀ ਕਹਿੰਦਾ ਬੇਟਾ ਜਦੋਂ ਮੈਂ ਤੇਰੀ ਆਵਾਜ਼ ਸੁਣਦਾ ਨਾ ਤੇ ਮੈਨੂੰ ਕਹਿੰਦਾ ਕੋਈ ਇੰਝ ਨਾ ਆਪਣੇ ਵੱਲ ਨੂੰ ਚੀਜ਼ ਕੋਈ ਖਿੱਚਦੀ ਹੁੰਦੀ ਜਿੱਦਾਂ ਨਾ ਕਹਿੰਦਾ ਮੈਨੂੰ ਕੁੱਤਿਆਂ ਦਾ ਸ਼ੌਕ ਆ ਤੇ ਨਾ ਹੂੰ ਮੈਂ ਸਿਰਫ਼ ਕਹਿੰਦਾ ਤੇਰੀ ਆਵਾਜ਼ ਸੁਣਨ ਲਈ ਤੈਨੂੰ ਦੇਖਣ ਲਈ ਵੀਡੀਓ ਦੇਖਦਾ ਬਸ ਮੈਨੂੰ ਇੰਝ ਲੱਗਦਾ ਕਿ ਜਿੱਦਾਂ ਨਾ ਆਪਣੀ ਕੋਈ ਚੀਜ਼ ਦਾ ਅਹਿਸਾਸ ਹੁੰਦਾ ਬੰਦੇ ਨੂੰ ਬਰਸਲਾਨ ਆਪ ਕੀ ਹੂੰ ਵੀਡੀਓ ਮੁझे भी ਗੁਲਟੇਰ का ਸ਼ੌਕ ਪੜ ਗਿਆ ਦੇਖਿਆ ਨਾ ਏਦਾਂ ਚੀਜ਼ਾਂ ਨਸਲਾਂ ਦਾ ਸ਼ੌਕ ਹੁੰਦਾ ਹੈਗਾ। ਅੱਛਾ ਤੇ ਉਹ ਗੱਲ ਆਪਾਂ ਕਰ ਰਹੇ ਹਾਂਜੀ ਨਵਾਜ਼ੀਪੁਰ ਇਹੀ ਬਿਲਕੁਲ ਇਹੀ ਪਿੰਡ ਆ ਤੁਸੀਂ ਮੇਰਾ ਨੰਬਰ ਲਿਖੋ ਮੈਨੂੰ WhatsApp ਤੇ ਮੈਸੇਜ ਕਰਿਓ। ਬਾਈ ਜ਼ੈਨ ਸਟੱਡੀ ਨਹੀਂ ਹੁੰਦੀ ਨਹੀਂ ਸਟੱਡੀ ਤੋਂ ਛੱਡੋ ਤੁਸੀਂ ਗੱਲ ਸੁਣੋ ਜਰਾ ਇਹਦੀ ਚੱਸ ਲਓ ਵੇਲੇ ਚੋਰੀ ਪੜ ਪੂੜਾ ਠੀਕ। ਅੱਛਾ ਉਹਨੇ ਮੈਨੂੰ ਪਤਾ ਕੀ ਕਿਹਾ ਮੈਨੂੰ ਕਹਿੰਦਾ ਤੁਸੀਂ ਨਾ ਏਦਾਂ ਕਰੋ ਕਿ ਆਪਣਾ ਨਾ ਤੁਸੀਂ ਕਿੱਥੇ ਦੇ ਆ ਮੈਂ ਕਿਹਾ ਜੀ ਮੈਂ ਇੱਥੇ ਆਪਣਾ ਪਿੰਡ ਦਾ ਦੱਸਿਆ ਆਪਣੇ ਦਾ ਕਹਿੰਦਾ ਅਸੀਂ ਵੀ ਨਾ ਝੁਮਰੇ ਦੇ ਆ ਆਪਣਾ ਕੀ ਕਹਿੰਦੇ ਝੁਮਰੇ ਦੇ ਨਾਲ ਨੀ ਸਿਵਲ ਲਾਈਨ ਹੁੰਦੀ ਸੀ ਇੱਥੇ ਕੋਈ ਪੁਰਾਣੀ ਨਾ ਮੇਰੇ ਕਹਿੰਦੇ ਵਾਲ ਸਾਹਿਬ ਇੱਥੇ ਪਟਵਾਰੀ ਹੁੰਦੇ ਸੀਗੇ ਪਾਰਟੀਸ਼ਨ ਤੋਂ ਪਹਿਲੇ ਤੇ ਹੂੰ ਉਹਨੇ ਹੂੰ ਪਹਿਲੇ ਦੱਸਿਆ ਨਾ ਗੱਲ ਕਰਨ ਤੋਂ ਪਹਿਲਾਂ ਜੀ ਬੇਟਾ ਮੈਂ ਨਾ ਇੰਡੀਆ ਜਲੰਧਰ ਤੋਂ ਆ ਤੇ ਲੈ ਵੀ ਹੂੰ ਚੋਰੀ ਨਾ ਸਪੀਕਰ ਖੋਲਿਆ ਪੂਰੇ ਦਿਲ ਨੂੰ ਇੱਕ ਵਾਰੀ ਖਿੱਚ ਪੈ ਗਈ ਪੁਰਾਣੀ ਹੂੰ ਫਿਲਮ ਉਹਨੂੰ ਹੁੰਦਾ ਤਜੱਸੁਸ ਯਾਰ ਹੂੰ ਹੂੰ ਉਹਨੇ ਪੁੱਛਿਆ ਜਦੋਂ ਕਹਿੰਦਾ ਤੇ ਕਹਿੰਦਾ ਮੈਂ ਤੁਹਾਡੀ ਵੀਡੀਓ ਵੇਖਦਾ ਨਾ ਤੇ ਮੈਂ ਫਿਰ ਅੱਬੂ ਕਹਿੰਦੇ ਇਹਨੂੰ ਪੁੱਛ ਜ਼ਰਾ ਨਮਾਜੀਪੁਰ ਪਿੰਡ ਦਾ ਨਾ ਮੈਂ ਭਾਈ ਨੂੰ ਪੁੱਛਿਆ ਫਿਰ ਤੇ ਅੱਬੂ ਦੀ ਗੱਲ ਵੀ ਕਰਾਈ ਬੜਾ ਫਿਰ ਉਹਨੇ ਅੱਛਾ ਕਹਿੰਦਾ ਮੈਂ ਨੀ ਬੜਾ ਓ ਲਵ ਯੂ ਵੀਰ ਜੀ ਆ ਗਏ ਅਰਸਲਾਨ ਸਾਹਿਬ ਵੀ ਥੱਲੇ ਦੇਸੀ ਚੌਕ ਟੀਟੀ ਸਿੰਘ ਤੋਂ ਕੱਲ ਇਹਨਾਂ ਨੇ ਡੇਰੇ ਤੋਂ ਹੋ ਗਿਆ ਦੇਸੀ ਚੌਕ ਟੀਟੀ ਸਿੰਘ ਨੀ ਨਹੀਂ ਜੱਟ ਸਾਹਿਬ ਮੈਂ ਸੌ ਨਹੀਂ ਰਿਹਾ ਮੈਂ ਜਾਗਣ ਆ ਮੈਂ ਜਾਗਣ ਆ ਜੱਟ ਸਾਹਿਬ ਮੈਂ ਜਾਗਣ ਆ ਵੈਸੇ ਅੱਖਾਂ ਇਸ ਤਰ੍ਹਾਂ ਸ਼ੋ ਹੁੰਦਿਆ ਕਿ ਬੰਦਾ ਹਰੇ ਸੌਂਦਿਆ ਵਾ ਜ਼ੈਨ ਭਾਈ ਆ ਪੜਦੇ ਨਹੀਂ ਆ ਜੀ ਪੜ੍ਹਾਈ ਪੜੂਈ ਵਾਲੇ ਚੱਕਰ ਉਹ 2020 ਦੇ ਮੁੱਕ ਗਏ ਆ। ਗੱਲ ਪੜਾਈਆਂ ਨੂੰ ਛੱਡ ਪਰੇ ਕੀਤੀਆਂ ਨੇ ਮਿਹਨਤਾਂ ਨੇ ਪੁੱਤ ਜੱਟ ਦੇ ਨੇ ਵੇਖਦਾ ਤਾਈਆਂ ਸਾਰਾ ਪਿੰਡ ਖੜ ਕੇ ਪੜਾਈਆਂ ਚ ਕਿਹਨੇ ਪਿੰਡ ਖੜ ਖਲੋਣਾ ਗਏ ਆ ਖੋਲ ਲੈਣੇ ਜੀ ਲਓ ਜੀ। ਜ਼ੈਨ ਭਾਈ ਉਸਮਾਨ ਵਾਲੇ ਕਬ ਜਾਓਗੇ ਉਹ ਪਿੰਡ ਦੀ ਗੱਲ ਕਰਦੇ ਉਹ ਆਏ ਪਹਿਲੇ ਮੰਡੀ ਇੱਕ ਮਿੰਟ ਅੱਛਾ ਹਾਂਜੀ ਉਹ ਹਾਂਜੀ ਭਾਈ ਹੈ ਜਲੰਧਰ ਤੋਂ ਉਹਨੇ ਕਿਹਾ ਸੀ ਮੈਂ ਜਦੋਂ ਆਵਾਂਗਾ ਨਾ ਵਾਪਸੀ ਆਪਣਾ ਪਿੰਡ
ਤੇ ਮੈਂ ਕਹਿੰਦਾ ਤੁਹਾਨੂੰ ਆ ਕੇ ਨਾ ਵਿਖਾਵਾਂਗਾ ਤੁਹਾਡਾ ਪਿੰਡ ਨਾ ਨਮਾਜੀਪੁਰੀ ਜਿਹੜਾ। ਮੈਨੂੰ ਹੁਣ ਚਾਚੇ ਦਾ ਨਾਂ ਭੁੱਲ ਗਿਆ, ਨੰਬਰ ਤੇ ਮੈਂ ਸੇਵ ਕੀਤਾ ਸੀ ਉਹਦਾ। ਇੱਕ ਤਾਂ ਜੱਸ ਯਾਰ ਆਪਣਾ ਏਰੀਆ ਵੇਖੀਏ, ਚਲੋ ਕੋਈ ਬੰਦਾ ਨੇ ਵੀਡੀਓ ਬਣਾ ਕੇ ਭੇਜੇਗਾ ਤੇ ਵੇਖਾਂਗੇ। ਨਮਾਜੀਪੁਰ ਪਿੰਡ ਅੱਬੂ ਕਹਿੰਦੇ ਕੋਈ ਤਲਾਬ ਜਿਹਾ ਕਿ ਕੋਈ ਦਰਿਆ ਜਾਂ ਨਹਿਰ ਨਾ ਤਲਾਬ ਤਰੂਬ ਜਿਹਾ ਹੁੰਦਾ ਸੀ, ਵੱਡਕੇ ਦੱਸਦੇ ਹੁੰਦੇ ਸੀ ਕਹਿੰਦੇ ਏਦਾਂ ਹੀ। ਬਾਕੀ ਮਜ਼ੀਦ ਅੱਬੂ ਨੂੰ ਪੁੱਛ ਕੇ ਦੱਸਾਂਗਾ। ਸ਼ਾਹ ਜੀ ਰਿਪਲਾਈ ਨਹੀਂ ਕਰਦੇ। ਉਹ ਨਾ ਜੀ ਨਾ ਰਿਪਲਾਈ ਕਰ ਰਹੇ ਭਾਜੀ, ਨਾਲ ਗੱਪਸ਼ਪ ਕਰ ਰਹੇ ਅੱਜ। ਇਹ ਜ਼ੈਨ ਨੂੰ ਸਿਰਫ ਅੱਜ ਬਿਠਾਇਆ ਜੇ ਫੋਰ ਐਗਜ਼ਾਮਪਲ, ਠੀਕ ਫਾਰ ਆ। ਐਗਜ਼ਾਮਪਲ ਕੱਲ ਤੋਂ ਮੇਰੀ ਛੁੱਟੀ ਅੱਜ ਮੇਰੇ ਸਪੈਸ਼ਲ ਉਠਾ ਕੇ ਮੂੰਹ ਧਵਾ ਕੇ ਕਿਹਾ ਕਿ ਭਾਈ ਆ ਜਾ ਮੇਰੇ ਨਾਲ ਐਕਸਪੀਰੀਅੰਸ ਕਰਨਾ। ਮੈਂ ਕਿਹਾ ਚਲੋ ਜੀ ਤਾਬੇਦਾਰ। ਖਿਜ਼ਰ ਭਾਈ ਇਨਸ਼ਾਅੱਲਾ 2 ਮੰਥ ਬਾਅਦ ਉਮੀਦ ਹੈ ਕਿ ਇਨਸ਼ਾਅੱਲਾ 2 ਮਹੀਨਿਆਂ ਬਾਅਦ ਚੱਕਰ ਲੱਗੇਗਾ। ਬਣ ਜਾਣੀ ਸੀਗੀ ਉਹ ਯਾਰ, ਲੜੇ ਹੀ ਬਹੁਤ ਬੁਰਾ। ਤੂੰ ਸਵੇਰੇ ਮੈਂ ਵੇਖੀ ਉਹਦੇ ਹਾਲਾਤ ਉਹਨਾਂ ਦੇ। ਔਰ ਸਲਾਨ ਭਾਈ ਬੜਾ ਛਿਲਿਆ ਜੀ ਉਹਨੂੰ, ਟੋਨੀ ਨੂੰ ਨਾ। ਟੋਨੀ ਦੇ ਇੱਥੇ ਖਿਜ਼ਰ ਭਾਈ ਟੋਨੀ ਨੇ ਚੱਕ ਪਾਈ ਰੱਖਿਆ ਨੇ ਥੱਲੇ ਨਾ। ਖਿਜ਼ਰ ਮੈਂ ਭਾਈ ਇਨਸ਼ਾਅੱਲਾ 2 ਮਹੀਨਿਆਂ ਬਾਅਦ ਚੱਕਰ ਲਾਵਾਂਗੇ ਮੰਡੀ ਉਸਮਾਨ ਵਾਲੇ ਕਸੂਰ ਦਾ। ਵਿਖਾ ਦਿਓ ਸਾਡਾ ਤੁਸੀਂ ਸਾਨੂੰ ਕਿਤੇ, ਇਹ ਤੁਹਾਡੀ ਮੁਹੱਬਤ ਹੈ ਸਾਡੇ ਨਾਲ ਜਨਾਬ। ਬਾਈ ਅਰਸਲਾਨ ਕਾਲਾ ਤਿੱਤਰ ਗਿਫਟ ਦੇਣਾ ਵਾ, ਕਿਸ ਤਰ੍ਹਾਂ ਭੇਜ ਸਕਦਾ ਵਾ? ਆਹ ਲਓ ਸੁਣ ਲਓ ਜੀ, ਕਾਲਾ ਤਿੱਤਰ ਵੀ ਚੋਰੀ ਸਾਹਿਬ ਆ ਰਿਹਾ ਜੀ। ਕਾਲਾ ਤਿੱਤਰ ਦੇਣਾ ਕਿ ਕਾਰਗੋ ਕਰਵਾ ਦੋ ਉਧਰੋਂ ਆਰਾਮ ਨਾਲ ਰੋਲਾਈ ਕੋਈ ਚੋਰੀ ਗੱਲ ਕਹਿੰਦੇ ਹੁੰਦੇ ਬੰਦਾ ਰੱਬ ਕੋ ਮੰਗੇ, ਰੱਬ ਵਸੀਲੇ ਬਣਾ ਦਿੰਦਾ। ਮਗਰ ਰੱਖਾਂਗੇ ਮਾਸ਼ਾ ਇਨਸ਼ਾਅੱਲਾ, ਖੇਡ ਬਣਾਵਾਂਗੇ ਨਾ ਫਿਰ ਜੋੜਾ ਰੱਖਾਂਗੇ। ਬੱਚੇ ਵੀ ਦਿੰਦੇ ਆ। ਹਾਂ ਬੱਚੇ ਦਿੰਦੇ ਆ ਤੇ ਅੱਗੇ ਵੱਧਦੇ ਤੇ ਹੋਰ ਕਿਹੜਾ ਉੱਤੋਂ ਲੱਥਦੇ। ਮਤਲਬ ਕਿ ਜੋੜਾ ਰੱਖਿਆ ਹੋਵੇ ਨਾ ਜੰਗਲਾਂ ਚ ਇਲਾਵਾ ਘਰਾਂ ਦੇ ਬਲੈਕ ਵਾਈਟ ਬੁਲੀ ਫੀਮੇਲ ਕਿੱਧਰ ਆ? ਉਹ ਮਰ ਗਈ ਸੀਗੀ ਯਾਰ। ਨਾਓ ਆਈ ਐਮ ਲਿਵ ਇਨ ਪੁਰਤਗਾਲ। ਢਿੱਲੋਂ ਸਾਹਿਬ ਕਹਿੰਦੇ ਮੈਂ ਪੁਰਤਗਾਲ ਕਿੱਥੇ ਹੁੰਦੇ? ਲਿਸਬਨ ਹੁੰਦੇ ਉਹ ਕੀ ਨਾਂ ਇੱਕ ਲਿਸਬਨ ਇੱਕ ਜੀ ਹੁੰਦਾ ਹੀ ਮੈਨੂੰ ਪਤਾ ਬਸ ਦਾਰੁਲ ਹਕੂਮਤ ਜਿਹੜਾ ਉਹਦਾ। जनाब जानिए, छत पे शौक सुन लिया जनाब, ਤੁਹਾਡੀ सुन ली है। मतलब पढ़ाई को क्या करना है, वेल एजुकेटेड लोग भी अरसलान के फैन है। सुन ला ਬਿਲਕੁਲ चोरिया मुजम्मल जट दी सुन ला यार। ये हुण ਬੰਦੇ साडी ਨੂੰ ਤਮੀਜ਼ ਨਹੀਂ ਚਾਹੀਦੀ ਪੜ੍ਹਾਈ ਕਰਕੇ ਕੀ ਕਰਨਾ। ਮੈਂ ਕਿਹਾ ਬੰਦੇ ਨੂੰ ਬਸ ਅਕਲ ਹੋਣੀ ਚਾਹੀਦੀ, ਅਖਲਾਕੀਆਤ ਹੋਣੀਆਂ ਚਾਹੀਦੀਆਂ, ਤਮੀਜ਼ ਹੋਣੀ ਚਾਹੀਦੀ। ਪੜ੍ਹਾਈ ਬਸ ਇਸ ਹੱਦ ਤੱਕ ਕਰੋ। ਜਿਹੜੀਆਂ ਅਗਲੀਆਂ ਪੜ੍ਹਾਈਆਂ ਤੇ ਵਾਲਦੈਨ ਦਾ ਪੈਸਾ ਜ਼ਾਇਆ ਕਰਦੇ ਹੋ ਤੁਸੀਂ, ਗਲਤ ਕਾਰੀਆਂ ਚ ਪੈ ਹੋ। ਮੈਂ ਕਿਹਾ ਜਨਾਬ ਕਨੈਕਟ ਹੀ ਆ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ। ਸ਼ਾਹ ਜੀ ਡੌਗਸੀ फाइट कब करवाओगे यार? ਹੁਣ ਕੋਈ ਅੱਜ फाइट ਤੁਹਾਨੂੰ ਵਿਖਾ ਦੇਣੀ ਸੀ ਮੈਂ। ਟੋਨੀ ਕੀ फाइट ਕਿਦਾਂ ਵੇਖਣੀ? ਟੋਨੀ ਕੁੱਤੀ ਕ੍ਰਾਸ ਕਰਾਉਣ ਲੱਗਿਆ ਲੜ ਪਿਆ ਭਾਈ। ਬਹੁਤ ਐਵੇਂ 2-4 ਮਿੰਟ ਚੰਗਾ ਖਿੱਚ ਕੇ ਲੜੇ ਆ। ਬੜੇ ਔਖੇ ਹੋ ਕੇ ਛਡਾਏ। ਮੇਰਾ ਪਿੰਡ ਤੋਂ 1 ਘੰਟੇ 20 ਮਿੰਟ ਦੂਰ ਆ ਨਵਾਜੀਪੁਰ। ਚੋਰੀ ਫਿਰ ਤੇਰੀ ਮੁਹੱਬਤ ਹੀ ਆ, ਕਿਤੇ ਸਾਨੂੰ ਵਿਖਾ ਦੇਵੇਂ ਯਾਰ। मंडी सामान वाले ने कारी इस्माइल साहब को जानते हैं? ਕਾਰੀ ਇਸਮਾਈਲ ਸਾਹਿਬ ਮਸਜਿਦ ਦਾ ਕੋਈ ਮੈਨੂੰ ਦੱਸੋ। ਮੈਂ ਤਾਂ ਸ਼ਾਇਦ ਤੁਸੀਂ ਪਿੰਡ ਸਾਡਾ ਜੇ ਤੇ ਮੰਡੀ ਉਸਮਾਨ ਵਾਲੇ ਦਿਓ ਤੇ ਮੇਜਰ ਦਾ ਪੁੱਛ ਲਿਆ ਜੇ। ਮੇਜਰ ਮਈਅਦੀਨ ਰਿਟਾਇਰ ਮੇਜਰ ਮਈਅਦੀਨ ਫੌਤ ਹੋ ਗਏ ਨੇ ਜੀ, ਨਾਨਾ ਜੀ ਸਨ ਮੇਰੇ। ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ। ਹਾਏ ਮਿਸਟਰ ਸਿੰਧੂ ਤੱਕ ਪੜ ਦੇਣੀ। ਹਾਂਜੀ ਬਸ ਹਾਂਜੀ ਹਾਂਜੀ ਆਇਸ਼ਾ ਇਨਸ਼ਾਅੱਲਾ ਤੁਹਾਡੀ ਦੁਆ ਨਾਲ ਇੱਕ ਦਿਨ ਪੂਰੀ ਹੋਣੀ। ਬਸ ਪਿੰਡ ਇੱਕ ਦਿਨ ਡੇਰਾ ਬਣਾਉਣਾ ਬਸ। ਭਾਵੇਂ ਉੱਥੇ ਮੁੜ ਕੇ ਇਨਸ਼ਾਅੱਲਾ ਤੇ ਚਿੜੇਲਾਂ ਹੀ ਰਹਿਣ ਮੁੜ ਕੇ। ਬਣਾਉਣਾ ਜ਼ਰੂਰ ਆ ਜੋ। बढ़ाना हरियाणा से है कोई इंडिया से जी जद गया ਇਮਰਾਨ ਅਦਰ ਵੀ ਹੈਗੇ ਬੰਦੇ ਮੇਰੇ ਕੋਲ ਬਥੇਰੇ ਜਾਣੇ ਵਾਲੇ ਨੇ। ਕੱਲ ਵੀ ਇੱਕ ਬੰਦਾ ਕਮੈਂਟ ਤੇ ਆਇਆ ਸੀ ਹਰਿਆਣੇ ਦਾ, ਜਦ ਗਿਆ ਪੰਜਾਬ ਜ਼ਰਾ ਦੇਖੂੰਗਾ ਮੇਰੇ ਬਾਹਰ। ਜਦ ਗਿਆ ਪੰਜਾਬ ਜ਼ਰਾ ਦੇਖੂੰਗਾ ਮੇਰਾ ਵੀਰ। ਚਲੋ ਜਨਾਬ ਲਾਜ਼ਮੀ ਸਾਨੂੰ ਕੋਈ ਬੰਦਾ ਯਾਰ ਵਿਖਾਵੇ ਯਾਰ ਇੰਡੀਆ ਦਾ ਜਿਹੜਾ ਇਹ ਨਾ। वालेकुम सलाम मेहर अफजल, की हाल है? ठीक ठाक हो? महबूब अली लव यू फ्रॉम सऊदी अरेबिया। अरसलान भाई लव यू टू महबूब भाई। और टिकटॉक नालों चास इत्थे ज्यादा ही हो। ਹਾਂਜੀ ਆ ਪਿਆਰ ਮੁਹੱਬਤ ਕਰਨ ਵਾਲੇ ਜੀ ਆਏ ਨੂੰ ਹੋਰ ਕੀ ਚਾਹੀਦਾ ਵਾ। ਇੱਥੇ ਵੀ ਪਾਕਿਸਤਾਨ ਵਾਲਾ ਭਰਾ ਰਹਿੰਦਾ ਵਾ, ਰੈਸਟੋਰੈਂਟ ਚਲਾਉਂਦੇ ਆ। ਵੇਖਾਂ ਹੋਰ ਕਿਸੇ ਨੂੰ ਐਡ ਕਰਨ ਦਾ ਆਪਸ਼ਨ ਹੈਗਾ ਕਿ ਨਹੀਂ? ਕਿੱਥੋਂ ਪਾ ਲੱਗੂ ਪਰ ਕਰੋ ਚੈੱਕ ਕਰੋ ਕਰਨਾ ਲੇਕਿਨ ਉਹ ਲਿੰਕ ਭੇਜਣਾ ਪੈਣਾ ਉਹਨੂੰ ਸਪੈਸ਼ਲੀ WhatsApp ਦੇ ਉੱਤੇ। ਸਰ। ਰਿਮੂਵ ਗੈਸਟ ਹੋ ਜਾਣਾ ਵਾ, ਤੂੰ ਉੱਡ ਜਾਣਾ ਹੀ ਹੋ। ਗੱਲ ਤਾਂ ਸੁਣੋ, ਹੂੰ ਮੈਂ ਕਿਹਾ ਉਹਨੂੰ ਸਪੈਸ਼ਲੀ ਲਿੰਕ ਭੇਜਣਾ ਪੈਣਾ WhatsApp ਦੇ ਉੱਤੇ। ਨਹੀਂ ਤੇ ਕਮੈਂਟ 'ਚ ਵੀ ਲਿੰਕ ਚੱਲ ਜਾਣਾ ਨਾ, ਉਹਨੂੰ ਰਿਪਲਾਈ ਹੋ ਜਾਣਾ। ਮਤਲਬ ਵੇਖ ਲਓ ਕਿੱਦਾਂ ਕਰਨੀ। ਚੈੱਕ ਕਰਾਂ। ਹੀਰਾ ਆ ਮੁਰਗਾ ਮੁੰਡੇ ਦੀ ਲਾਲਾ ਠੀਕ ਹੋ ਗਿਆ ਮੇਰਾ ਵੀਰ। ਮੈਂ ਕਿਹਾ ਕੋਈ ਇੱਕ ਬੰਦਾ ਇਸ ਟਾਈਮ ਹੈਗਾ ਜਿਹਨੂੰ ਮੈਂ ਔਨ ਕਰਾਂ ਤੇ ਉਹ ਮਤਲਬ ਆਪਣਾ ਖੱਬੇ ਸੱਜੇ ਹੋ ਕੇ ਕੈਮਰਾ ਔਨ ਕਰ ਸਕੇ। ਟਰਾਈ ਕਰਨੀ ਇਹਨੂੰ ਮੈਂ ਲਿੰਕ ਭੇਜ ਕੇ।
ਤੁਹਾਨੂੰ ਮੈਂ ਲਿੰਕ ਭੇਜਣਾ, ਤੁਸੀਂ ਸਿਰਫ ਓਕੇ ਕਰਨਾ ਵਾ। ਛੇਤੀ ਦੱਸੋ जरा। गाइस डबल टैप, गाइस डबल टैप, गाइस किसी के पास ग्लव्स हैं? ग्लव्स हैं गाइस? ग्लव्स हैं तो जल्दी भेजें। ਗਲਵਜ਼ ਗਲਵਜ਼ ਭੇਜੇ ਜੀ, ਗਲਵਜ਼ ਇੱਥੋਂ ਕਿੱਥੋਂ डीपी ਡੀਪੀ ਜੀ ला हैं? समझ ਪਤਾ नहीं ਨਹੀਂ ਕੀ लगी। ਲਿਖਿਆ ਡੀਪੀ ਲਾਤੀ ਅੱਜ। ओके मिस्टर दवा, करो ਕਰੋ सेंड। ਸੈਂਡ ਕਰੋ, ਢਿੱਲੋਂ ਸਾਹਿਬ ਕਹਿ ਰਹੇ ਨੇ ਜੀ ਸੈਂਡ ਕਰੋ। एक मिनट साह लो, ढिल्लो साहब गवाचना नहीं जरा। शेयर आ गया जी, कॉपी लिंक आ गया जी। ए पुट यूजर इन टाइम आउट, रिमूव, हाइड यूजर, ऐड एज मॉडरेटर। ये की चीज है यार? हम्म ਇਹ ਨਹੀਂ ਪਤਾ, ਅੱਲਾ ਹੀ ਜਾਣਦਾ, ਮੈਂ ਤੇ ਆਪ ਪਹਿਲੀ ਦਫਾ ਲਾਈ ਹੋਇਆ YouTube ਤੇ। मेनू कर दो ऐड, मैं नंबर सर्जिकल ग्लव्स है मेरे वो ਸਦਕੇ पाई ਵੀ ਤੇਰੇ ਚੌਧਰੀ। वा। ਹਾਂਜੀ ਹਾਂਜੀ ਸੰਧੂ ਸਾਹਿਬ, ਨਮਾਜ਼ ਪੜ੍ਹਦੇ ਆ ਅਲਹਮਦੁਲਿਲਾ, ਅੱਲਾ सॉरी ਤੌਫੀਕ ਦਿੰਦਾ ਜੀ, ਭਾਈਆਂ ਤੌਫੀਕ ਦੇ ਸਾਰੀ। दैन, मैं तेनू कट के एक मिनट माड़ा जा है। ਕਰੋ 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 ये चोरी एक दिन आज ट्राई सही, कल तो चस ਕਰੋ लांगे इस गल। ਕਰੋ। एक मिनट, लो जी वो तो हो गया जी रिमूव। हुण ये ना ऐड गेस्ट आ गया जी ऑप्शन, कॉपी लिंक आ गया जी। किधर गया ढिल्लों? आ गया जी ढिल्लों साहब। ढिल्लों नूं रिप्लाई किवें पाउणा वा? ऐड हाइड यूजर, ऐड एज मॉडरेटर, स्टैंडर्ड। एक मिनट मैं ना ढिल्लों साहब ਤੁਹਾਨੂੰ WhatsApp ਭੇਜਦਾ, ਮੈਨੂੰ ਮਾੜਾ ਜਿਹਾ ਤੁਹਾਡੇ ਕੋਲ ਮੇਰਾ WhatsApp ਨੰਬਰ ਹੈਗਾ, ਮੈਨੂੰ WhatsApp ਤੇ ਮੈਸੇਜ ਕਰੋ ਹਾਏ ਦਾ ਜ਼ਰਾ। ढिल्लों भाई WhatsApp ਤੇ ਮੈਸੇਜ ਕਰਿਓ, WhatsApp ਤੇ ਮੈਸੇਜ ਕਰਿਓ, ਮੇਰੇ ਕੋਲ ਸਰਚ ਨਹੀਂ ਹੋਣਾ ਨੰਬਰ ਛੇਤੀ। ਮੇਰੇ ਮੈਸੇਜ ਨਾ ਵੇਖਿਆ ਜੇ ਨਈਮ ਸਾਹਿਬ, ਵੇਖ ਲਿਆ ਤੁਹਾਡੇ ਮੈਸੇਜ ਨਾ, ਵੇਖ ਲਿਆ ਵੇਖ ਲਿਆ ਵੇਖ ਲਿਆ ਵੇਖ ਲਿਆ ਚੋਰੀ ਵੇਖ ਲਿਆ। ਭਾਈ ਅਰਸਲਾਨ ਚਲੋ ਰੱਬ ਦੇ ਹਵਾਲੇ, ਠੀਕ ਹੋ ਗਿਆ ਸਿੰਧੂ ਸਾਹਿਬ, ਆ ਗਿਆ ਮੈਸੇਜ, ਆ ਗਿਆ ਮੈਸੇਜ ਹੁੰਦਾ। ਚੋਰੀ ਹੁਣ ਮੈਂ ਤੈਨੂੰ ਉਧਰੋਂ ਇੱਧਰ ਲਿੰਕ ਸੈਂਡ ਕਰਾਂ, ਇੱਕ ਮਿੰਟ ਜ਼ਰਾ। ਐਡ ਕਰ ਰਿਹਾ ਮੈਂ ਵੀ WhatsApp ਤੇ ਹਾਏ ਦਾ ਮੈਸੇਜ ਕਰ ਦਿੱਤਾ ਜੀ। ਅੱਛਾ ਨਿਆਜ਼ ਖਾਨ ਦਾ ਵੀ ਆ ਗਿਆ ਮੈਸੇਜ, ਓਕੇ ਹੋ ਗਿਆ ਸਰ। ਮੈਂ ਕਿਹਾ ਇੱਕ ਮਿੰਟ ਇਹ 'ਚ ਤਜਰਬਾ ਕਰਕੇ ਦੇਖ ਲਈਏ ਨਾ, ਫਿਰ ਕੱਲ ਤੋਂ ਇੱਕ ਬੰਦਾ ਇਨਸ਼ਾਅੱਲਾ ਆਪਣਾ ਗੈਸਟ ਹੋਇਆ ਕਰੂਗਾ, ਜਿਹਨੂੰ ਸਾਡੇ ਨਾਲ ਗੱਪਸ਼ਪ ਕਰਿਆ ਕਰਾਂਗੇ ਲਾਈਵ। ਫਿਰ ਐ ਮੈਂ ਤੁਹਾਨੂੰ ਸੈਂਡ ਕੀਤਾ ਜੀ, ਇਹਨੂੰ ਜੁਆਇਨ ਕਰੋ। ਬੰਦਾ ਤੇ ਮੈਂ ਕਹਿੰਦਾ ਚੋਰ ਨੂੰ ਪੰਡ ਗਾਲੀ, 10 ਜਾਣੇ ਕਹਿੰਦੇ। ਹਾਂਜੀ ਸਲਾਮ ਭਾਜੀ, ਠੀਕ ਠਾਕ ਹੋ? ਇੱਧਰ ਤੇ ਝੱਗੇ ਛੱਗੇ ਆਏ ਪਏ, ਦੱਸ ਕਿਤੇ ਇੰਨੀ ਗਰਮੀ ਝੱਗੇ ਪੈ ਝੱਗੇ ਗਈ। ਪੁਣੇ ਪੈਣੇ, ਨਹਾ ਨੂੰ ਕੇ ਹਟਿਆ ਸੀ ਬਾਹਰ। ਹੋਰ ਠੀਕ ਠਾਕ ਜੀ? ਅੱਛਾ ਅੱਛਾ, ਹਾਂ ਸ਼ੁਕਰ ਹੈ ਅੱਲਾ ਦਾ, ਸ਼ੁਕਰ ਹੈ ਅੱਲਾ ਦਾ। ਸ਼ੁਕਰ ਮੈਂ ਹੈ ਕਿਹਾ ਅੱਲਾ ਦਾ। ਹੋਰ ਪਈ ਘਰ ਆ, ਸਾਰੇ ਠੀਕ ਹੈ ਜੀ? ਵਧੀਆ ਵਧੀਆ ਵਧੀਆ। ਲਓ ਜੀ ਹੁਣ ਤੂੰ ਵੀ ਚੜ ਗਈਆਂ ਪੰਜਾਬੀ ਸ਼ੌਕ ਤੇ, ਵੇਖ ਲਾ ਇਹ ਜੀ। ਤੇ ਬਾਹ ਤੁਹਾਡੀ ਮਿਹਰ ਹੈ ਜਿਹੜਾ ਤੁਸੀਂ ਐਡ ਕੀਤਾ। ਆਹ ਵੇਖੋ ਹਨੇਰਾ ਹੋਇਆ ਇੱਥੇ। ਤੇ ਸਾਡੇ ਵੀ ਹਨੇਰਾ ਵਾ, ਅਸੀਂ ਕਿਹੜਾ ਬਰਫ਼ 'ਚ ਬੈਠੇ, ਇੱਥੇ ਵੀ ਹਨੇਰਾ ਹੀ ਆ ਕੀ ਮੇਰਾ ਟਾਈਮ ਵੀਰ। ਹੋ ਗਿਆ ਭਲਾ? 1:30 ਹੋ ਗਿਆ ਰਾਤ ਦਾ। ਕੀ ਟਾਈਮ ਹੋ ਗਿਆ? 1:30 ਹੋ ਗਿਆ ਸੁਬਾਹ ਦਾ, ਮਾਰਨਿੰਗ ਸੁਬਾਹ ਦਾ ਦਾ। 1:30? 1:30 AM ਹੋ ਗਿਆ ਜੀ। ਜ਼ਹਿਨ ਇੱਥੇ ਤੋਂ 8 ਵਜੇ ਜੋ, ਕੰਮ बढ़ गया। 8:30। ਨਹੀਂ ਮੈਂ ਤੇ ਉੱਪਰ ਬੈਠਾ ਸੀ ਅੰਦਰ, ਤੇ ਮੈਨੂੰ ਮੈਂ ਤਾਂ ਕਿਹਾ ਵੀ ਤੁਸੀਂ ਸੈਂਡ ਕਰੋ ਮੈਨੂੰ। ਮੈਂ ਮਿੰਟੋ ਮਿੰਟ ਪਰਨਾ ਬੰਨਿਆ। ਲੈਂਦੇ ਮਿੰਟੋ ਮਿੰਟੋ ਰੱਖਣਾ ਤੂੰ ਹੱਥ ਬੰਨੀ ਹੈ। ਨਾ ਨਾ ਕੀ ਗੱਲ ਹੈ ਬਾਹਰ ਕਾਇਮ। ਹੋਰ ਠੀਕ ਠਾਕ ਜੀ? ਉਹ ਠੰਡ ਕੋ ਨਹੀਂ ਕਹਿੰਦਾ, ਮੈਂ ਨਹਾ ਕੇ ਆਇਆ ਭਾਈ। ਆ ਮਛਲੀਆਂ ਛਛਲੀਆਂ ਰੱਖੀਆਂ ਹੀ ਅੱਜ ਹੀ ਇੱਥੇ ਸੁੱਤਰ ਕੀਤਾ ਜੀ ਇਹਨੂੰ ਵੀ। ਹੋਰ ਹੈ।
ਰੋਟੀ ਛਕੀ ਤੁਸੀਂ? ਤੇ ਰੋਟੀ ਛਕ ਭਾਂਡਾ ਤੁਹਾਨੂੰ ਖਿੱਚ ਪੰਜਾਬ ਦੀ ਪੈਂਦੀ ਹੈ, ਚੜ੍ਹਦੇ ਦੀ, ਸਾਨੂੰ ਲਹਿੰਦੇ ਦੀ ਪੈਂਦੀ ਜੇ। ਜਿੱਦਾਂ ਲਾਈਵ ਦੇ ਤੈਨੂੰ ਇੱਕ ਅੱਧੇ ਪੀਜ਼ੇ ਵਾਲੇ ਨੂੰ ਵੀ ਚੱਕ ਲੈਣਾ ਇੱਥੇ। ਮੈਂ ਕੀ ਆਖਾਂ? ਮੈਂ ਕਿਹਾ ਵੀ ਤੁਹਾਨੂੰ ਚੜ੍ਹਦੇ ਪੰਜਾਬ ਦੀ ਖਿੱਚ ਪੈਂਦੀ, ਸਾਨੂੰ ਲਹਿੰਦੇ ਦੀ ਪਈ ਜਾਂਦੀ। ਬਸ ਫਰਕ ਤੇ ਅਸੀਂ ਵੀ ਜਲੰਧਰ ਦੇ ਵੈਸੇ ਇਸ ਟਾਈਮ ਰਹੀਦਾ ਪੰਜਾਬ, ਉੱਥੇ ਅਸੀਂ ਕੀ ਨਾ ਅੰਮ੍ਰਿਤਸਰੀ। ਅੱਛਾ ਅੰਮ੍ਰਿਤਸਰ। ਆ ਭਾਈ ਦਾ ਹਾਂਜੀ। ਮੈਸੇਜ ਭਾਈ ਦਾ ਇਟਲੀ ਦੇ ਵਿੱਚ 9:30 ਹੋਇਆ, ਤੁਹਾਡੇ ਨਾਰਮਲ ਟਾਈਮ ਹੈ ਨਾ, ਤੁਸੀਂ ਤੇ ਬੜੇ ਈਜ਼ੀ ਲੈ ਰਹੇ ਹੋ। ਨਹੀਂ 9:30 ਘੰਟੇ ਦਾ ਫਰਕ ਹੋਣਾ। ਤੁਹਾਡੇ ਕਿੰਨੇ ਇਟਲੀ ਵਜੇ? ਆਪਣੇ ਬਹੁਤ ਭਰਾ ਰਹਿੰਦੇ, ਇੱਥੇ ਵੀ ਪਾਕਿਸਤਾਨੀ ਭਰਾ ਰਹਿੰਦੇ ਆਪਣੇ, ਤੁਹਾਡੇ ਟਾਈਮ ਰੈਸਟੋਰੈਂਟ ਚਲਾਉਂਦੇ ਲਾਗੇ ਹੀ ਸਾਰਾ, ਜਿਵੇਂ ਪਾਕਿਸਤਾਨੀ ਜੋ ਵੀ ਸਮਾਨ ਸਮੂਨ ਜਾ ਬਹੁਤ ਕਾਇਮ ਆ। ਟਾਈਮ ਕਿੰਨਾ ਹੋਇਆ? ਟਾਈਮ ਇੱਥੇ 8:30 ਹੋ ਗਏ। 8:30 ਹੋ ਗਿਆ। ਅੱਛਾ ਉਹਨੂੰ ਵੀ ਪਿੱਛੇ ਆ। ਹਾਂਜੀ। ਨਹੀਂ ਘੰਟੇ ਯਾਰ ਦਾ ਫਰਕ ਆ, ਫਰਾਂਸ ਦਾ ਵੀ ਘੰਟੇ ਦਾ ਫਰਕ ਆ। ਜੇ ਉਹਦੀ ਕੋਈ ਕੁਰਸੀ ਲੈਣੀ ਪੈਣੀ, ਲਾਈਵ ਬਹਿਣਾ, ਤੇ ਇੱਥੇ ਬਹਿਣਾ ਹੀ ਬੜਾ ਔਖਾ ਹੋਇਆ ਪਿਆ। ਦੱਸ ਠੀਕ ਆ, ਇੰਡੀਆ ਕਹਿੰਦੇ ਤੇ ਪੰਜਾਬ ਘੱਲ ਦਿੰਨੇ। ਇੰਡੀਆ ਪੰਜਾਬ 2 ਵੱਜ ਗਏ 10 ਕਹਿੰਦਾ ਬੰਦਾ। ਇੱਥੇ ਪੰਜਾਬ 'ਚ ਮੋਦੀ ਕੰਜਰ ਨੇ ਬਹੁਤ ਗੰਦ ਪਾਇਆ। ਇਧਰ ਨੂੰ ਮੋਦੀ ਨੂੰ ਪੈਂਦੀ ਹੈ। ਇਹ ਇਧਰ 10 ਦੋਵਾਂ ਨੂੰ ਵਜੇ ਬੰਨ ਕੇ ਕੁੱਟਣਾ ਕਿਸੇ ਦਿਨ, ਵੇਖਿਓ ਖੰਬੇ ਨਾਲ। ਕਿਸਾਨਾਂ ਨਾਲ ਬਹੁਤ ਇਹ ਧੱਕਾ ਕਰਨ ਡਿਆ ਇਸ ਟਾਈਮ। ਚਲੋ ਕੋਈ ਨਹੀਂ ਯਾਰ, ਜ਼ੁਲਮ ਦਾ ਪਤਾ ਕਿ ਨਿਜ਼ਾਮ ਨਹੀਂ ਆਈ खबर आई कि नहीं कोई? वाले से जाके क्रॉस करवाई, एक पपी भी नहीं बचा। 6 बुली के ਦਾ 6 ਕੀ ਪ੍ਰਾਈਸ ਹੈ ਉੱਥੇ? ਮਾੜਾ ਹੋਇਆ ਹੈ। ਬੁਲੀ ਦਾ ਕੀ ਪ੍ਰਾਈਸ ਉੱਥੇ, ਅਮਰੀਕਨ ਬੁਲੀ ਦਾ? ਨਾ ਕਦੀ ਰੱਖਿਆ ਨਾ ਕਦੀ ਡੇਰੇ ਵਾੜਿਆ, ਨਫ਼ਰਤ ਹੀ ਬੜੀ ਹੈ ਜੇ ਕੁੱਤਿਆਂ ਤੋਂ ਤੇ। ਅੱਛਾ ਸਹੀ ਨਹੀਂ, ਉਹ ਉਤਰਾ ਬਹੁਤ ਫਰੈਂਡਲੀ ਬਰੀਡ, ਲੋਕਾਂ ਨੇ ਬਹੁਤ ਮਾੜਾ ਕੀਤਾ ਉਹਨੂੰ। ਮਗਰ ਹੈਗੇ ਕੋਈ 30 ਆਪਣਾ ਨਾ 35,000 ਦਾ ਬੱਚਾ ਲੱਭ ਜਾਂਦਾ ਪਾਕਿਸਤਾਨੀ ਕਰੰਸੀ 'ਚ ਨਾ। ਠੀਕ ਆ, ਇਸ ਤਰ੍ਹਾਂ ਇੱਥੇ ਤੇ ਸਟਾਰਟਿੰਗ ਹੋ ਜਾਂਦੀ ਹੈ 10-12 ਹਜ਼ਾਰ ਰੁਪਏ ਤੋਂ, ਇੰਡੀਆ ਤੋਂ। ਚੰਗੇ ਲੱਗਦੇ ਯਾਰ ਉਹ ਨਾ। ਮੁਜ਼ੱਫਰਗੜ੍ਹ 'ਚ 1:32 ਹੋਇਆ ਤੇ ਭਾਜੀ ਮੁਜ਼ੱਫਰਗੜ੍ਹ ਕਿਹੜਾ ਕੋਈ ਤੇ ਮੈਂ ਤਾਂ ਕਹਿੰਦਾ ਗਿਲਗਿਤ ਤਿਆਰ ਖੜਾ ਦੱਸ। ਲੋਕਾਂ ਦਾ ਗੁਰੂਆ ਸਰਿਆ ਪਿਆ, ਹੈਂ ਲੋਕਾਂ ਦਾ ਸਰਿਆ ਪਿਆ। ਹੁਣ ਆ ਵੇਖੋ ਰਾਤ ਦੇ ਜਲਿਆਂ 1:30 ਟਾਈਮ ਆ, ਡੇਢ ਠੀਕ ਆ। ਇਹ ਨਵਾਜ਼ ਸ਼ਰੀਫ ਦੀ ਦੋਨੋਂ ਭਾਈ ਹੈ। ਸੇਬ ਨੇ ਸਹੀ ਕਿਹਾ ਵਾ ਇਹ ਰਲੇ ਮਿਲੇ ਪਾਗਲ ਬਣਾਉਣ ਡਿਆ ਨੂੰ। ਯਾਰ ਮੇਰਾ ਜਵਾਬ ਦਿਓ, ਮੇਰਾ ਮੈਸੇਜ ਨਹੀਂ ਵੇਖ ਰਿਹਾ ਤੁਸੀਂ। ਨਈਮ ਜੱਟ ਹੈਗਾ ਕਿੰਨਾ 16-17 ਸਾਲਾਂ ਦਾ ਮਸਾ ਆਇਆ ਹੋਣਾ, ਤੇ ਰਾਤ ਦਾ 1:30 ਵਜੇ ਜਾਗਦਾ ਪਿਆ। ਤੂੰ ਵੀ ਪੁੱਤ ਉੱਠ ਕੇ ਕੁੱਤੇ ਹੀ ਰੱਖਣੇ, ਦੱਸ ਪੜ੍ਹਨਾ ਤੂੰ ਵੀ ਕੋਈ ਨਹੀਂ ਹੈਗਾ। ਅਸੀਂ ਵੀ ਕਬੂਤਰ ਰੱਖ ਕੇ ਤੇ ਅਸੀਂ ਵੀ ਬੇੜਾ ਹੀ ਕਰਕੇ ਕੀਤਾ ਸੀ। ਪੱਪਨ ਨਾ ਸਕੂਲੇ ਕਰੋ। ਜਾਣਾ ਨੀ, ਕੋਠੇ ਚੜ ਜਾਣਾ ਸੋਕ ਤੇ 6 ਵਜੇ। ਕੀ ਕਰਨਾ ਆ? ਕਬੂਤਰ ਰੱਖ ਕੇ 6 ਵਜੇ ਕੋਠੇ ਚੜ ਜਾਣਾ ਬਾਹਰ, ਤੇ ਵੇਖੀ ਸਹੀ ਆ। ਜਾਣਾ ਧੌਣ ਤਾਣ ਕਰਕੇ ਵੀ ਕਿਦੋਂ ਬਹੂ, ਕਿਹੜਾ ਕਬੂਤਰ ਕਿਹੜਾ ਬਹੂ। ਰੇਸ਼ੀ ਸਾਹਿਬ ਮੈਂ ਦੇਖ ਲਿਆ ਤੁਹਾਡਾ ਮੈਸੇਜ, ਤੇ ਮੈਂ ਨਹੀਂ ਆਪਣਾ ਕਬੂਤਰਾਂ ਅਸੀਂ ਇਸ ਕਰਕੇ ਕਹਿੰਦੇ ਹੁੰਦੇ ਨਾ ਆ ਕਿ ਕਬੂਤਰੀਆਂ ਦੇ ਖੰਭ ਕੱਟ ਕੇ ਨਾ ਕਬੂਤਰਾਂ ਨੂੰ ਬਾਹਰ ਛੱਡ ਲਿਆ ਕਰੋ, ਫਿਰ ਨਹੀਂ ਕੋਈ ਦਿੱਕਤ। ਅਰਸਲਾਨ ਭਾਈ ਲੈ ਨਾ ਚੋਰੀ ਨਾ। ਮੈਨੂੰ ਕੋਈ ਬੰਦਾ ਕਹੇ ਨਾ ਮੀਆਂ ਕੌਣ ਆ, ਅੱਜ ਮੰਡੀ ਵਾਲੇ ਦਾ ਜਵਾਬ ਦੇ ਜ਼ਰਾ। ਇਹ ਨਵਾਜ਼ ਸ਼ਰੀਫ ਉਹਨਾਂ ਦੇ ਰਿਸ਼ਤੇਦਾਰ ਆ। ਅੱਛਾ ਹਾਂ ਕਹਿੰਦਾ ਮੀਆਂ ਖਲੀਫਾ ਕੌਣ ਆ, ਕਹਿੰਦਾ ਇੱਕ ਬੁਰਜ ਖਲੀਫਾ ਵਾ, ਇੱਕ ਤੇ ਬੁਰਜ ਖਲੀਫਾ, ਉਹ ਦੂਸਰੀ ਦਾ ਨੀ ਸਾਨੂੰ ਪਤਾ ਨਾ, ਉਹਦੇ ਹੱਲ ਗੌਰ ਕੀਤੀ ਭਾਈ ਅਜੇ ਤੱਕ। आजकल मैं वीडियो पे फर्स्ट व्यू नहीं दे रहा क्योंकि मैं कॉलेज जाता हूँ। सॉरी अरसलान भाई, कोई गल नहीं मेरा वीर। मैं ਸ਼ੁਕਰ डिस्ट्रिक्ट ਕਰ ਵੇਖੀ ਤੇ ਆ ਨਾ। ਮੰਡੀ ਵਾਲਾ ਪੁੱਛ ਰਿਹਾ ਚੱਸ ਲੈ ਰਿਹਾ ਈ ਉਹ। ਬਾਹ ਇੱਥੋਂ ਇੱਕ ਵਾਰੀ ਪੱਕਿਆਂ ਹੋ ਕੇ ਪਾਸਪੋਰਟ ਲੈ ਕੇ ਤੇ ਉੱਥੇ ਗੇੜਾ ਜ਼ਰੂਰ ਮਾਰਨਾ ਇੱਕ ਵਾਰੀ। ਹਾਂ ਤੁਹਾਨੂੰ ਫਿਰ ਹਾਂ ਇਦਾਂ ਆ ਸਕਦੇ ਤੁਸੀਂ। ਹਾਂ ਇਦਾਂ ਕਿਉਂਕਿ ਫਿਰ ਇੱਥੇ ਦਾ ਸਿਟੀਜ਼ਨ ਮਿਲ ਜਾਣਾ ਨਾ, ਫਿਰ ਆਪਾਂ ਗੇੜਾ ਮਾਰ ਸਕਦੇ, ਫਿਰ ਨਹੀਂ ਕੋਈ ਚੱਕਰ। ਉੱਥੋਂ ਦਾ ਫਿਰ ਖੁੱਲਾ 3 ਮਹੀਨੇ ਵਾਲਾ ਨੀ ਜਿਹੜਾ ਲੱਗਦਾ ਵਿਜ਼ਿਟਰ ਵੀਜ਼ਾ, ਉਹ ਲਵਾਵਾਂਗੇ। ਇਦਾਂ ਹੀ ਆ ਫਿਰ ਉਧਰੋਂ ਉਹ ਇੰਡੀਆ ਚੋਂ ਨਹੀਂ ਆ ਸਕਦੇ ਨਾ। ਨਹੀਂ ਇੰਡੀਆ ਚੋਂ ਆ ਸਕਦੇ ਆ, ਬਾਕੀ ਇਹ ਨਾ ਵੀ ਉੱਥੋਂ ਦਾ ਵੀ ਕੀ ਨਾ ਵੀਜ਼ਾ ਲੈਣਾ ਪੈਣਾ। ਹੁਣ ਜਿਵੇਂ ਆਪਣੇ ਦੂਸਰਾ ਪੰਜਾਬੀ ਟਰੈਵਲਰ ਵਾਲੇ ਆ, ਉਹ ਵੀ ਆਏ ਸੀਗੇ। ਹਾਂਜੀ ਪੰਜਾਬੀ ਟਰੈਵਲਰ ਨਹੀਂ ਹੈਗੇ ਵਲੋਗ, ਉਹ ਵੀ ਆਏ ਸੀ। ਚਲੋ ਇਹ ਤੇ ਮੈਂ ਮੇਰਾ ਆਪਦਾ ਬੜਾ ਪ੍ਰੋਗਰਾਮ ਜਿਹਾ ਇੱਕ ਦਾ ਨਾ ਬਣਿਆ, ਮੈਂ ਬੜਾ ਰਿਸਰਚ ਕੀਤਾ, ਤੇ ਉਹ ਮੁੰਡਾ ਨਹੀਂ ਸੀ ਗਿਆ ਮੋਟਰਸਾਈਕਲ ਤੇ ਕੀ ਨਾ ਬਰਾਰ, ਉਹ ਮੈਂ ਫਿਰ ਵੇਖਿਆ ਕੱਢ ਕੇ, ਮੈਂ ਕਿਹਾ ਯਾਰ ਜੇ ਉਹ ਜਾ ਸਕਦਾ ਤੇ ਅਸੀਂ ਕਿਉਂ ਨਹੀਂ ਜਾ ਸਕਦੇ। ਆ ਸਕਦੇ ਤੁਸੀਂ, ਖਿੱਚ ਨਹੀਂ ਕਰਨ ਦੇ ਹੈਂ ਕੁਛ ਸ਼ੌਂਕ ਤੋਂ ਨਹੀਂ ਆਪਾਂ ਨੂੰ ਵੇਲ ਮਿਲਦੀ, ਉਹ ਉਹ ਨਹੀਂ ਨਹੀਂ ਭਾਈ ਛੱਡਿਆ ਜਾਂਦਾ। ਕਿੰਨੇ ਕੁ ਦਿਨ ਰਹਿ ਲਾਂਗੇ ਬਾਹਰ ਵੀ। ਉਹਦੇ ਕੋਲ ਜਰਮਨ ਨੈਸ਼ਨੈਲਿਟੀ ਆ।
ਉਹ ਜਰਮਨ ਨੈਸ਼ਨੈਲਿਟੀ ਦੀ ਬੇਸ ਤੇ ਗਿਆ। मैं ਉਹਦੀ पाक व्हील वालों को वीडियो देखी ਸੀਗੀ। भाई ਨਹੀਂ इनसे ਉਹ ਫਿਰ पाकिस्तान के बारे में ਜਿਵੇਂ क्या ਕੋਈ ਬਾਹਰ ਦਾ ਸਿਟੀਜ਼ਨ ਆ ਨਾ, ਜਿਵੇਂ ਲਾ ਲਓ ਵੀ ਇੱਥੋਂ ਦਾ ਮੈਨੂੰ ਪਾਸਪੋਰਟ ਮਿਲ ਜੇ ਤੇ ਫਿਰ ਮੈਂ ਬੜੇ ਅਰਮਾਨ ਨਾਲ ਆ ਸਕਦਾ, ਫਿਰ ਕੋਈ ਦਿੱਕਤ ਨਹੀਂ ਗੀ। ਇਮਰਾਨ ਅੰਦਰ ਕਹਿੰਦਾ ਬੁਰਜ ਖਲੀਫਾ ਨਹੀਂ ਦੇਖਾ, ਬਸ ਮਤਲਬ ਮੀਆਂ ਖਲੀਫਾ ਵੇਖੀ, ਉਹ ਨਹੀਂ ਵੇਖੀ। ਨਹੀਂ ਬੁਰਜ ਖਲੀਫਾ ਵੇਖਾਂਗੇ। ਹੁਣੇ ਪਿੱਛੇ ਜੇ ਗਏ ਸੀ ਨਾ ਮੰਮਾ ਹੁਣੀ ਇੰਡੀਆ ਵਾਪਸ, ਮਾਤਾ ਹੁਣੀ, ਤੇ ਉਹ ਉੱਥੇ ਗਏ ਸੀ ਪਹਿਲਾਂ ਦੁਬਈ। ਅੱਛਾ 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 ਅੱਛਾ। ਮੈਂ ਤੇ 6 ਮਹੀਨੇ ਹੋ ਗਏ ਭਾਈ ਕਿਤੇ ਨਹੀਂ ਜੇ ਗਿਆ, ਨਾ ਯੂਰੋਪ ਘੁੰਮਿਆ ਜੀ ਚੰਗੀ ਤਰ੍ਹਾਂ। ਕਮੈਂਟ ਪੜੋ, ਆਪਦਾ ਨਾਮ ਦੱਸੋ, ਬੰਦੇ ਸਵਾਲ ਪੁੱਛਦੇ ਪਏ ਆ। ਮੇਰਾ ਨਾਂ ਭਾਈ ਸਨਮ। ਪੂਰਾ ਦੱਸੋ ਅੱਗੇ ਇਹਨਾਂ ਨੂੰ। ਸਨਮਜੀਤ ਸਿੰਘ ਢਿੱਲੋਂ। ਹਾਂ ਜਿਵੇਂ ਸਰਾਣ ਭਾਈ ਕਹਿੰਦੇ ਆ ਢਿੱਲੋਂ ਢਿੱਲੋਂ, ਤੁਸੀਂ ਵੀ ਭਾਈ ਐਂ ਕਹਿ ਲਿਆ ਕਰੋ। ਥੱਲੇ ਵਾਲਿਆਂ ਦਾ ਜਵਾਬ ਦਿਓ ਭਾਈ। ਉਹਨੇ ਸਵਾਲ ਸਪਾਂਸਰ ਕਰੋ ਅਰਸਲਾਨ ਨੂੰ। ਕਿਹੜੀ ਸ਼ਹਿਰ ਸਪਾਂਸਰ ਕਰਨ ਵੀਰੇ ਮੈਨੂੰ ਇਹ? ਨਹੀਂ, ਇਹਨਾਂ ਨੂੰ ਕੁੱਤਾ ਘੱਲਣਾ ਇੱਕ। ਉਹ ਨਾ ਮੈਂ ਤੇਰੇ ਵਾਲਾ ਨਹੀਂ ਲੈਣਾ ਭਾਈ। ਨਾ ਰਸ਼ੀਆ ਤੋਂ ਕਰਾਵਾਂਗੇ ਤੁਹਾਡੇ ਹੱਥੇ ਇੰਪੋਰਟ ABPT, ਜਿਹਦਾ ਤੁਹਾਨੂੰ ਸ਼ੌਂਕ ਆ। ਹਾਂਜੀ ਫੇਰ ਤਾਂ ਗੱਲ ਆ ਨਾ ਜੱਟਾਂ ਵਾਲੀ ਆ। ਰੈੱਡ ਕਲਰ ਦਾ ਨਹੀਂ, ਬਾਹਰ ਮਾੜਾ ਜਾ ਹੁਣ ਹੱਥ ਜਾ ਕਰ ਲਈਏ, ਸੂਤਰ ਜਾ ਪੜਾਈ ਗੱਲੋ। ਕੀ ਕਿੰਨੇ ਚਿਰ ਲੱਗਦਾ ਭਲਾ ਇੱਥੇ ਪਾਕਿਸਤਾਨ ਵੀ ਟਾਈਮ ਸਕੂਲਾਂ ਦਾ? ਕਿਹੜੀ ਸ਼ਹਿਰ ਦਾ? ਸਕੂਲਾਂ ਦਾ ਕਿੰਨੇ ਘੰਟੇ ਸਕੂਲ ਲੱਗਦਾ? ਨਾ ਕਦੀ ਗਏ ਆ ਨਾ ਪਤਾ, ਮਸਾਂ ਜਾਣ ਛੁੱਟੀ। ਇੱਥੇ ਇਸ ਵਕਤ 8 ਵਜੇ ਜਾਣਾ ਜੇ, ਸ਼ਾਮੀ 5 ਵਜੇ ਆਉਣਾ। ਸਕੂਲਾਂ ਦੀ ਗੱਲਾਂ ਨਾ ਕਰਿਆ ਕਰ ਸਾਡੇ ਨਾਲ, ਇਹੋ ਜੀ ਗੱਲ ਕਰਨੀ ਬੇਸ਼ੱਕ ਦੀ ਬੰਦ ਕਰਦੇ ਤੇ ਅੱਗੇ ਮਸਾਂ ਜਾਣ ਛਡਾਈ ਸਕੂਲ ਤੋਂ। ਇੰਡੀਆ ਤੇ ਲਾ ਲਓ ਵੀ ਗਏ ਨੀ ਜੇ, ਪੜ੍ਹੇ ਨੀ ਜੇ, ਇੱਥੇ ਨੀ ਗਿਆ ਜੀ ਖੱਪੇ ਪਾਇਆ। ਨਹੀਂ ਮੈਂ ਦੱਸਦਾ, ਇੱਥੇ ਵੈਸੇ ਤੇ ਬੱਚੇ ਜਿਹੜੇ ਨਾ ਬਸ ਤਕਰੀਬਨ 8 ਵਜੇ ਸਕੂਲ ਲੱਗਦਾ, 2 ਵਜੇ ਤੇ ਛੁੱਟੀ ਹੋ ਜਾਂਦੀ ਆ। ਇੰਡੀਆ ਵੀ ਐਵੇਂ ਹੀ ਆ, ਬਸ ਇੱਥੇ ਬਹੁਤ ਗਾਂਦੇ 5 ਵਜੇ ਛੱਡਦੇ ਜੇ। ਹੁਣ ਲਾ ਲਓ ਵੀ ਸਾਨੂੰ 5 ਛੁੱਟੀਆਂ ਆ ਗਈਆਂ ਵਿੱਚ। ਮੇਰਾ ਪੁਰਾਣਾ ਸ਼ਹਿਰ ਹੈ ਪਟਿਆਲਾ। ਪਟਿਆਲੇ ਵਾਲੇ ਉਹ ਬੜੇ ਕੁੱਤੇ ਘੱਲੇ ਤੁਹਾਡੇ ਉਧਰ। 6 ਘੰਟੇ ਹੈਂ? ਪਟਿਆਲੇ ਬਹੁਤ ਕੁੱਤੇ ਘੱਲੇ। ਪਟਿਆਲੇ ਨਹੀਂ ਉਹ ਕਹਿੰਦਾ ਵਾ ਕਿ ਮੈਂ ਇੰਡੀਆ ਪਟਿਆਲੇ ਤੋਂ ਆ। ਅਸਲ ਪਾਕਿਸਤਾਨੀ ਜਿਹੜੇ ਨੇ ਨਾ ਇੱਥੇ ਇਹਨਾਂ ਨੂੰ ਸੱਦਦੇ ਆ, ਇੱਕ ਸੱਦਦੇ ਆ ਮਕਾਮੀ ਤੇ ਇੱਕ ਸੱਦਦੇ ਹੁੰਦੇ ਮਹਾਜਰ। ਠੀਕ ਆ, ਸੇਬ ਦੇ ਸੱਦਦੇ ਹੁੰਦੇ ਆ ਮਹਾਜਰ, ਹੁੰਦੇ ਜਿਹੜੇ ਇੰਡੀਆ ਚੋਂ ਆਏ ਹੁੰਦੇ ਆ। ਢਿੱਲੋਂ ਸਾਹਿਬ ਅਰਸਲਾਨ ਆਰਮੀ की तरफ से आपका वेलकम हो गया। ਵੇ ਕਿੱਡਾ ਪਿਆਰਾ ਬੰਦੇ ਨੇ ਤੈਨੂੰ ਕਮੈਂਟ ਕੀਤਾ ਦੇਖ। ਧੰਨਵਾਦ ਮੇਰਾ ਭਰਾ। ਇਹ ਤੇ ਅਰਸਲਾਨ ਭਾਈ ਦੀ ਭਾਈ ਖਿਦਮਤ ਆ, ਜਿਨ੍ਹਾਂ ਨੇ ਲੈ ਲਿਆ, ਨਹੀਂ ਤੇ ਕੋਈ ਵੀ ਲੈ ਲੈਂਦਾ ਸਾਨੂੰ। ਨਹੀਂ ਮੈਂ ਕਿਹਾ ਸੀ ਡੇਲੀ ਇੱਕ ਬੰਦਾ ਨਵਾਂ ਆਏਗਾ ਬੰਦਾ। ਜ਼ਰੂਰ ਲੋਕਾਂ ਦਾ ਨਾਲੇ ਚਾਅ ਪੂਰਾ ਹੋ ਜੂ, ਕਿਉਂਕਿ ਲੋਕੀ ਵੇਖੋ ਹੁਣ ਸਬਸਕ੍ਰਾਈਬਰ ਲੈ ਕੇ ਨਾ ਥੋੜੇ ਜਿਹੇ ਫੁੱਲ ਮੇਰੇ ਹੋ ਜਾਂਦੇ ਵੀ ਭਾਈ ਅਸੀਂ ਹੋਰ ਕੋਈ ਹੈ ਨਹੀਂ। ਮੈਂ ਸਬਸਕ੍ਰਾਈਬਰ ਦਾ ਹਿਸਾਬ ਹੀ ਨਹੀਂ ਵੇਖਦਾ, ਮੈਂ ਜੈਨੂਅਨ ਇਹਨੂੰ ਜਦੋਂ ਇੰਨਾ ਕਲੋਜ਼ ਹੋ ਗਿਆ ਸੀ ਨਾ ਪੈਸੇ ਆਵਾ। ਜੇ ਮੈਂ $200-250 YouTube ਤੋਂ ਮੰਥਲੀ ਕਮਾਉਂਦਾ ਨਾ, ਜੇ ਮੈਂ ਇਹ ਛੱਡਦਾ, ਮੈਂ YouTube ਤੇ ਵਲੌਗ ਸ਼ੌਗ ਪਾਉਣੇ ਛੱਡਦਾ ਵਾ ਨਾ ਰੂਟੀਨ ਨਾਲ, ਮੈਂ ਕੰਮ ਕਰੀ ਜਾਵਾਂ, ਮੈਂ ਇੰਨੇ ਹਫ਼ਤੇ 'ਚ ਕਮਾ ਲਵਾਂ। ਹਫ਼ਤੇ ਤੋਂ ਵੀ ਥੋੜੀ ਵਜ੍ਹਾ ਪਤਾ ਲਿਆ, ਵਜ੍ਹਾ ਵੀ ਦਿਲ ਜਿਹਾ ਮਿਲਿਆ ਆ, ਜੋ ਪਿਆਰ ਜੋ ਮੁਹੱਬਤ ਇੱਥੋਂ ਲੱਭਾ ਨਾ, ਮੈਂ ਕਹਿੰਦਾ ਜ਼ਿੰਦਗੀ 'ਚ ਕਦੀ। ਸਹੀ ਗੱਲ ਆ। ਇਸ ਟਾਈਮ ਜਿੰਨੇ ਬੰਦੇ ਬੈਠੇ ਨਾ ਮੇਰਾ ਵੀਰ, ਜਿਹਨੇ ਆਪਣਾ ਬੰਦਾ ਬੈਠਾ ਹੈ ਨਾ, ਮਾੜਾ ਜਿਹਾ ਨਾ ਜਿੱਥੇ ਦੀ ਆਪਣੀ ਲੋकेशन ਆ ਉਹ ਮੈंशन करनी है बस। भाई अपने कुत्ती गिफ्ट करनी थी जैन भाई की वीडियो में देखा था यार, ਤੁਸੀਂ ਮੰਨਦੇ ਨਹੀਂ ਹੈਗੇ ਬਘਿਆੜੀ ਲੈਣੀ ਕਿ ਨਹੀਂ, ਮੈਂ ਵੇਚ ਦੇਣੀ ਉਹ, ਵੇਚ ਕੇ ਹੁਣ ਤੁਹਾਨੂੰ ਕੋਈ ਗੁਲਟੇਰ ਬੱਚਾ ਹੀ ਦਾਂਗਾ। ਤੇ ਦੱਸਿਆ ਮਾੜੀ ਜਿਹੀ ਆਪਣੀ ਲੋकेशन ਮੈਂਸ਼ਨ ਕਰਿਓ ਕਿੱਥੋਂ ਕਿੱਥੋਂ ਬੰਦੇ ਵੇਖ ਰਹੇ। ਹਲੇ ਸਿਰਫ ਲਾਈਵ ਤੇ ਆਪਣੇ ਕੋਲ 28-30 ਬੰਦੇ ਬੈਠੇ ਆ, ਕੈਨੇਡਾ ਟੋਰਾਂਟੋ। ਆ ਚੈੱਕ ਕਰੀ ਬੰਦੇ ਹੁਣ ਲੋकेशਨਾਂ ਚਾਹੀਦਾ। ਨਨਕਾਣਾ ਸਾਹਿਬ ਤੋਂ ਕਿੰਨੀ ਦੂਰ ਅਰਸਲਾਨ ਭਾਈ? ਕੈਨੇਡਾ ਟੋਰਾਂਟੋ। ਨਨਕਾਣਾ ਸਾਹਿਬ ਮੇਰੇ ਤੋਂ 50 ਕਿਲੋਮੀਟਰ ਆ ਬਸ। ਬਲਕਿ ਹੁਣੀ ਮੈਂ ਆਪਾਂ ਇਟਲੀ ਤੋਂ, ਰਾਵਲਪਿੰਡੀ ਤੋਂ। ਹੁਣ ਇਟਲੀ ਦਾ ਬੰਦਾ ਪਾਕਿਸਤਾਨੀ ਗੁਜਰਾਤ ਤੋਂ ਆ, UK ਇਹ ਪਾਕਿਸਤਾਨ ਦੇ ਬੰਦੇ ਨੇ ਨਾ ਜਿਹੜੇ ਬੰਦੇ ਬੈਠੇ ਵੇਖਦੇ। ਨਿਊਯਾਰਕ ਨਹੀਂ, ਕੁਛ ਪਾਕਿਸਤਾਨੀ ਬੰਦੇ। ਮੈਂ ਨਿਊਯਾਰਕ UK ਬ్రో, ਰਾਵਲਪਿੰਡੀ। ਠੀਕ ਆ, ਇਹ ਯਾਨੀ ਪਾਕਿਸਤਾਨ ਦੇ ਸ਼ਹਿਰਾਂ ਦੇ ਨੇ ਨਾ। ਤੇ ਹੁਣ ਇਹ ਉਰਦੂ 'ਚ ਕੀ ਲਿਖਿਆ ਭਲਾ? ਉਰਦੂ ਲਿਖਿਆ 72 ਗੱਡੀਆਂ ਲਿਖਿਆ। ਫੈਸਲਾਬਾਦ ਦੀ ਲੋकेशन ਆ, ਮੇਰੇ ਸ਼ਹਿਰ ਦਾ ਹੈ, ਲਣੇ ਪੰਜਾਬ ਤੋਂ। ਮੈਂ ਜਿਹੜੀ ਦੱਸਣ ਲੱਗਾ ਕਿ ਮੈਂ ਮੈਨੂੰ ਕਿਤੇ ਲੋੜ ਨਹੀਂ ਮੁੱਲ ਮੈਂ ਉੱਥੇ ਜਾਵਾਂ ਤੇ ਸਾਰੇ ਵੀਰ ਭਰਾ ਆਪਣੀ ਵੈਲਕਮ ਕਰ ਪੈਣਾ। ਸਿੱਧੂ ਆਏਗਾ ਬਾਹਰ ਸਰਦਾਰ ਜੀ। ਆ ਵੀ ਗਿਆ ਹੈ? ਆ ਵੀ ਗਿਆ ਪਾਣਾ ਸਿੱਧੂ
ਉਹਨੇ ਉੱਥੇ ਨੇਰੀ ਵੀ ਲਿਆਤੀ ਚੱਕ ਕੇ ਬਾਰਡਰ ਨਹੀਂ ਜਿਹੜੇ ਬਣਾਏ ਇਹਨਾਂ। ਮੈਨੂੰ ਜਾਪਦਾ ਤੁਹਾਨੂੰ ਪਤਾ ਨਹੀਂ ਲੱਗਾ। ਟੈਕਸਲਾ ਪੜ੍ਹ ਥੱਲੇ ਮੁਜ਼ੱਫਰਗੜ੍ਹ ਯਾਨੀ ਇਹ ਪਾਕਿਸਤਾਨ ਦੇ ਮੁਖਤਲਿਫ ਸ਼ਹਿਰ ਨੇ। ਹਲੇ ਬੰਦੇ ਲਾਈਵ ਤੇ ਬੈਠੇ ਆ ਜਿਹੜੇ ਵੀਡੀਓ ਵੇਖਣ ਵਾਲੇ ਟਾਈਮ ਵੀ ਤੇ ਵੇਖੋ 2 ਵਜੇ ਉੱਥੇ। ਹਾਂਜੀ ਟਾਈਮ ਵੀ ਤੇ ਵੇਖੋ 2 ਵਜੇ ਕਿੰਨੇ ਕੁ ਜਾਣੇ ਆ ਜੂਗੇ। ਮੈਂ ਉਹ ਗੱਲ ਨਹੀਂ ਸੀ ਸਮਝ ਰਹੇ ਮੇਰੀ। ਮੈਂ ਹੁਣ 2 ਵਜੇ ਤੇ ਵੈਸੇ ਅਸੀਂ ਤਜਰਬੇ ਤੌਰ ਚੈੱਕ ਕੀਤਾ ਸੀ। ਵੈਸੇ ਹਾਂ ਤਾਂ ਪਤਾ ਪਹਿਲੇ ਮੈਨੂੰ ਵੀ ਲਾਈਵ ਜਿਵੇਂ ਕਨੈਕਟ ਹੁੰਦਾ ਕੋਈ ਕਿ ਨਹੀਂ। ਹਾਂਜੀ ਜਿਵੇਂ ਮੈਂ ਤੁਹਾਡੇ ਨਾਲ ਜੁੜਿਆ ਆ ਹਾਂ ਇਸ ਤਰ੍ਹਾਂ ਤੁਸੀਂ ਚੈੱਕ ਡੇ ਹੀ ਕਰਨ। ਹਾਂ ਉਹ ਚੈੱਕ ਕਰਨ ਵਾਸਤੇ ਹੀ ਮੈਂ ਜ਼ੈਨ ਨੂੰ ਕਿਹਾ ਸੀਗਾ। ਮੈਂ ਨੀਚੇ ਆ ਕੇ ਮੈਂ ਕਿਹਾ ਚੈੱਕ ਕਰਦੇ ਯਾਰ ਆਵੇ ਤੇ ਬੰਦਾ ਭਾਈ ਜਾਨਾ ਮਾਨਸਾ ਪਿੰਡ ਇੰਡੀਆ। ਮੈਂ ਜਾਣਾ ਵਾਲਿਓ ਪਿੰਚਸ ਰਾਵਲਪਿੰਡੀ ਦਾ ਕਮੈਂਟ ਕੀਤਾ ਭਾਈ ਜਾਣਾ ਕਿ ਮਾਨਸੇ ਵਾਲਿਓ ਸਿੱਧੂ ਮੂਸੇ ਵਾਲੇ ਨੇ ਤੁਹਾਡਾ ਬਹੁਤ ਨਾਂ ਕਰਤਾ ਜੇ। ਹਰ ਹਾਂਜੀ ਪਾਸੇ ਮਾਨਸਾ ਹੋਈ ਪਈ ਜੇ। ਭਾਈ ਮਾਨਸਾ ਹੀ ਪਈ ਆ। ਉਹਨੇ ਮੈਂ ਦੀ ਕੱਲ ਪਰਸੋਂ ਇੱਕ ਵੀਡੀਓ ਕਿਤੇ ਪੋਲਿਟਿਕਸ ਦੀ ਸਪੀਚ ਕਰਦਾ ਸੀ ਆਪਣੇ ਉੱਥੇ ਸ਼ਾਮ ਨੂੰ ਕਹਿੰਦਾ ਤੁਸੀਂ ਕਿਤੇ ਜਾਓਗੇ ਨਾ ਪਾਕਿਸਤਾਨ ਹਾਂ ਪਤਾ ਵੇਖੀ ਮੈਂ ਵੇਖੀ ਵੀ ਮੈਂ ਤੁਹਾਡੇ ਮਾਨਸਾ ਆਲੇ ਦੁਆਲੇ ਬੰਦੇ ਹੋ ਜਾਣੇ ਕਿੰਨੇ ਇਕੱਠੇ। ਨਹੀਂ ਦਿਲ ਦਾ ਬਹੁਤ ਚੰਗਾ ਸੀ ਬੰਦਾ ਜਿਵੇਂ ਮਰਜ਼ੀ ਆਖੇ। ਹੈ ਦਿਲ ਦਾ ਬਹੁਤ ਚੰਗਾ ਸੀ ਬੰਦਾ। ਉਹਦਾ ਚੰਗਾ ਲੋਰ ਲੱਗਣਾ ਸੀ ਸ਼ੋਅ ਆਂਦੇ ਸੀ। ਆਹੋ ਕਹਿੰਦੇ ਸੀਗੇ ਯਾਰ ਕਿ ਉਹਨੇ ਆਉਣਾ ਸੀਗਾ। ਅਸਲ ਮੈਂ ਤੇ ਉਹਨੂੰ ਸਿੱਧੂ ਟੋਰਾਂਟੋ ਮੈਂ ਤੇ ਉਹਨੂੰ ਉਦੋਂ ਹੀ ਸੁਣਨ ਮੰਡੀ ਸੇ ਸਰਦਾਰ ਸਾਹਿਬ ਕਿੱਥੋਂ ਕਿਹਨੂੰ ਮੈਨੂੰ ਪੁੱਛਣ ਡੇ ਤੁਹਾਨੂੰ ਪੁੱਛਦਾ ਸਰਦਾਰ ਤੁਸੀਂ ਮੈਂ ਨਹੀਂ ਹੈਗਾ। ਹਾਂ ਮੈਂ ਭਾਈ ਅੰਬਰਸਰੋਂ ਆ ਪੰਜਾਬ ਤੋਂ ਚੜ੍ਹਦੇ ਲੋ। ਜੇ ਹੁਣ ਕਹਿੰਦੇ ਤੇ ਹੁਣ ਮੈਂ ਪੁਰਤਗਾਲ ਆ ਭਾਈ ਯੂਰਪ ਚ। ਮਾਰੀ ਹਾਂਜੀ ਡੰਕੀ ਮਾਰੀ ਫਿਰ ਸਮਝ ਨੀ ਲੱਗੀ। ਡੰਕੀ ਮਾਰੀ ਮੈਂ ਕਿਹਾ ਫਿਰ ਨਾ ਮਾਪੇ ਪੱਕੇ ਇੱਥੇ ਹੈ ਮਾਪੇ ਪੱਕੇ ਆ ਨਾ ਇੱਥੇ। ਅੱਛਾ ਉਹਨਾਂ ਦੇ ਬੇਸ ਤੇ ਅੱਛਾ ਤਾਈਓ ਤਾਂ ਇੱਥੇ ਪੜ੍ਹਨ ਆ ਨਹੀਂ ਤੇ ਉਹਨੂੰ ਕੰਮ ਲੱਗੇ ਹੋਣਾ ਸੀ। ਅੱਛਾ ਇਸ ਟਾਈਮ ਕਿਧਰ ਲੋ ਜੀ ਅੱਜ ਚੜ੍ਹਦੇ ਲੈਂਦੇ ਪੰਜਾਬ ਇਕੱਠੇ ਹੋ ਗਏ ਓਏ ਚਾਰੀ ਇੱਕ ਦਿਨ ਬਾਰਡਰ ਭੰਨ ਦੇਣਾ ਉਦੋਂ ਫਿਰ ਇਕੱਠੇ ਹੋਵਾਂਗੇ ਫਿਰ ਸਿੱਧਾ ਅੰਬਰਸਰ ਲਾਹੌਰ। ਬੰਦੇ ਦਾ ਕਮੈਂਟ ਪਾੜੀ ਪਤਾ ਲਿਖਣ ਡਿਆ ਅੱਜ ਦਿਲ ਦਾ ਨੀ ਮਾੜਾ ਤੇਰਾ ਮੂਸੇ ਵਾਲਾ ਹੈ। ਮੈਂ USA ਸੇ ਵੇਖ ਨਾ ਮਾਮ ਕਿੱਥੋਂ ਹਲੇ ਬੈਠੀ ਬਹੁਤ ਵੀਡੀਓ ਵੇਖ ਰਹੀ ਹੈ। ਮਤਲਬ ਇਹ ਆ ਕਿ ਮੈਂ ਇੰਨੀ ਯੂਕੇ ਬੇਲੌਸ ਮੁਹੱਬਤ ਆ ਔਰ ਇਹ ਲੋਕ ਵਾਲੇ ਵੀ ਆਏ ਸਿੱਖੋ ਫਾਰਮ ਠੀਕ ਹੈ ਪਰ ਇੰਨੀ ਮੁਹੱਬਤ ਕਰਦੇ ਆ ਉਹਨਾਂ ਨੂੰ ਆਪਣੀ ਹਰ ਚੀਜ਼ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਲੈ ਵੀ ਜਟਾ। ਮੈਂ ਟਿਕਟੌਕ ਤੇ ਬੰਦੇ ਇੰਸਟਾ ਚਾਲੂ ਕਰੋ ਹੈ ਇੰਸਟਾ ਵੀ ਚਾਲੂ ਕਰ ਲਓ ਆਪਦੀ। ਉਹ ਇੰਸਟਾ ਵੀਰੇ ਕਰਾਂਗੇ ਚਾਲੀ ਆਪਣਾ ਨਾ ਹਲੇ ਕੀ ਕਹਿੰਦੇ ਆ ਮੇਰਾ ਦਿਨ ਨਹੀਂ ਸੀ ਹੈਗਾ ਉਸ ਪਾਸੇ ਆਉਣ ਦਾ। ਮੈਂ ਕਹਿੰਦਾ ਇਹ ਟਿਕਟੌਕ ਤੇ ਇਹ ਠੀਕ ਆ। ਇੱਕ ਟਾਈਮ ਨਾ ਮੈਂ ਨਹੀਂ ਕਰਨਾ ਬੜਾ ਔਖਾ ਜਾਂਦਾ ਵਾ ਫੋਨ ਤਾਂ ਤੇ ਕਹਿੰਦਾ ਸੀਗਾ ਕਿ ਇਨਕਮਿੰਗ ਕਾਲ ਲੋਕ ਫੋਨ ਬਹੁਤ ਖੈਰ ਮੇਰੇ ਯਾਰ ਦੀ ਫਰਾਂਸ ਤੋਂ ਫਰਾਂਸ ਠੀਕ ਹੈ ਜੀ। I am ਸੈयद ਮੁਹੰਮਦ ਅਲੀ ਅਰਸਲਾਨ ਭਾਈ। ਤੁਹਾਡਾ ਨੰਬਰ ਮੇਰੇ ਕੋਲ ਸੇਵ ਆ ਸੈयद ਮੁਹੰਮਦ ਅਲੀ ਭਾਈ। ਆ ਮੈਸੇਜ ਆਇਆ WhatsApp ਤੇ ਅਕੀਲ ਮੁਰਗੇ ਵੀ ਆ ਗਈ ਇਧਰ ਕਿਸੇ ਬੰਦੇ ਨੇ ਭੇਜੀ ਭਾਈ। ਸਲਾਨ ਬਾਈ ਬੀਗੋ ਲਾਈਵ ਜੁਆਇਨ ਕਰੋ। ਬੀਗੋ ਕੀ ਸ਼ੈ ਆ? ਅੱਛਾ ਬੀਗੋ ਇੰਡੀਆ ਚੱਲਦੀ ਹੈ। ਪਤਾ ਨਹੀਂ ਕੀ ਸ਼ੈ ਹੈਗੀ ਕੀ ਸ਼ੈ ਇਹ ਬੀਗੋ। ਆ ਜਿਵੇਂ ਟਿਕਟੌਕ ਨੀ ਗੀ ਇਦਾਂ ਬੀਗੋ ਅੱਛਾ ਲਾਈਵ ਗੱਲਾਂ ਕਰ ਠੀਕ ਹੈ। ਮੰਡੀ ਵਾਲਾ ਪਤਾ ਨੀ ਕੀ ਚਾਹੁੰਦਾ ਜੇ ਹੈ ਅਰਸਲਾਨ ਬਾਈ। ਮੰਡੀ ਵਾਲਾ ਪਤਾ ਨੀ ਕੀ ਚਾਹੁੰਦਾ ਜੇ। ਆਹੋ ਮੰਡੀ ਵਾਲਾ ਇੱਕੋ ਹੀ ਵਾਰ ਕਰੀ ਜਾਂਦਾ ਯਾਰ। ਫਰੋਮ ਪੰਜਾਬ ਉਹ ਪਤਾ ਨੀ ਭਰਾਵਾ ਕੌਣ ਆ ਮੰਡੀ ਵਾਲਾ
ਮੰਡੀ ਵਾਲਿਆ ਅਸੀਂ ਕਿਸੇ ਨੂੰ ਨਹੀਂ ਜਾਣਦੇ ਭਾਈ। ਨਹੀਂ ਤੁਸੀਂ ਮੈਂ ਨਵਾਂ ਕਰ ਸਕਦਾ ਮੈਸੇਜ ਹੈ ਬੀਗੋ ਲਾਈਵ ਚੱਲ ਬਾਇਓ ਲਾਈਵ ਚੱਲਦੀ ਹੈ ਸਭ। ਪੰਜਾਬ ਉਹ ਚੋਰੀ ਟਿਕਟੌਕ ਤੇ ਵੀ ਬੜੀ ਜਾਸੀ ਉਹ ਟਿਕਟੋਕ ਤੇ ਉਹ ਵੀ ਬਹੁਤ ਟਿਕਟੌਕ ਗੰਦ ਪਾ ਵਾਲੇ ਕਹਿੰਦੇ ਸਾਡੇ ਨੀ ਨਾ ਚੱਲਦੀ ਹੈਗੀ। ਨਹੀਂ ਉਹ VPN ਲਾ ਕੇ ਚੱਲ ਜਾਂਦੀ ਹੈ। ਨਹੀਂ ਨਹੀਂ ਇੰਡੀਆ ਦੇ VPN ਲਾ ਕੇ ਚੱਲਦੀ ਹੈ ਨਾ। ਇੰਡੀਆ 'ਚ ਵੈਸੇ ਲਾਈਵ ਵੀ ਨਹੀਂ ਚੱਲਦੀ ਕਿ ਲਾਈਵ ਚੱਲਦੀ VPN ਲਾ ਕੇ ਚੱਲ ਜਾਂਦੀ ਹੈ। ਪਤਾ ਨਹੀਂ ਜੀ। यार बीगो पे ना जाना भाई, बीगो पे ना जाना। ये टिकटॉक यहाँ टिकटॉक लाइव उन्हें टिकटॉक लाइव घंटा क बैठा बंदे ने गिफ्ट भेजा $1.5-2 बन गए। और तो भी पैसे बनते ਆ ਲਾਈਵ ਤੇ टिकटॉक लाइव ਦੇ ਪੈਸੇ ਬਣਦੇ ਆ ਬੜੀ ਗੱਲ ਆ। ਮਗਰ ਹੁਣ ਕੋਈ ਨਹੀਂ ਫਾਇਦਾ ਹੁੰਦਾ ਜਿੱਦਾਂ ਹੁਣ ਬੈਠੇ ਆ ਨਾ ਉਹ ਲੋਕ ਗਿਫਟ ਭੇਜਦੇ ਆ ਨਾ ਫੁੱਲ ਸੱਟਦੇ ਆ ਫੁੱਲ ਦਿੰਦੇ ਆ ਨਾਮ ਦਿੰਦੇ ਆ ਉਹ ਭਾਈ $1.5 ਬਣ ਗਿਆ। ਉਦੋਂ ਮੈਂ ਪਰਸੋਂ ਜੋਤ ਬੈਠਾ ਰਾਤ ਨੂੰ ਤੇ ਬੰਦੇ ਨੇ ਨਾ ਉਹ ਮੈਂ ਟਾਰਗੇਟ ਜਾਂ ਸਾਹਮਣੇ ਆਇਆ ਇਹਨੂੰ ਕਹੀ ਰੱਖੋ ਟਾਰਗੇਟ ਆਪਣਾ ਅੱਛਾ 200 ਜਿਵੇਂ ਫੁੱਲਾਂ ਦਾ। ਬੈਟਾਂ ਜੀਆਂ ਲਾਈਆਂ ਹੁੰਦੀਆਂ ਉਹਨਾਂ ਬੈਟਾ ਨਹੀਂ ਵੈਸੇ ਜਿੱਦਾਂ ਆਪਾਂ ਗੱਪ ਮਾਰ ਰਹੇ ਆ ਬੰਦੇ ਕਿੱਥੇ ਲੋ ਜਿੱਦਾਂ ਮੁਹੱਬਤ ਕਰਨ ਵਾਲੇ ਮੈਸੇਜ ਉਹ ਇਦਾਂ ਹੀ ਅੱਛਾ ਲੋਕ ਉਹ ਗਿਫਟ ਜਾਂ ਪਾਉਂਦੇ ਜਿਹੜਾ ਹਾਂ ਕੋਈ ਸ਼ਾਇ ਨਾ ਉਹਦੇ ਤੋਂ ਪੈਸੇ ਬਣ ਜਾਂਦੇ ਉਹਦੇ ਭਾਜੀ ਪੈਸੇ ਉਹ ਠੀਕ ਮੇਰੇ ਹੈ। ਹੋਰ ਸੇਤਾ ਸੁਤਾ ਕਾਇਮ ਆ ਆਪਣੀਆਂ। ਉਹਨੇ ਮੈਨੂੰ ਫੁੱਲ ਸ਼ੁੱਲ ਭੇਜੇ ਨਾ ਤੇ ਅੱਜ ਇੱਕ ਮੁੰਡੇ ਨੂੰ ਮੈਂ ਸਵੇਰੇ ਐਵੇਂ ਲਾਈਵ ਆਨ ਕੀਤੀ ਮੈਂ ਨਾਲੇ ਕਤੂਰੇ ਸ਼ਤੂਰੇ ਦਿਖਾਏ ਉੱਥੇ ਵਾਹ ਬੰਦੇ ਆ ਗਏ ਸੀ 50-52 ਬੰਦੇ। ਉਹ ਮੁੰਡਾ ਇੱਕ ਸਾਹਮਣੇ ਉਹ ਵੇਖਦਾ ਹੁੰਦਾ ਤੇ ਇੱਥੇ ਅੱਗੇ ਵੀ ਆਇਆ ਸੀਗਾ ਮੇਰੇ ਕੋਲ ਟਿਕਟੌਕ ਤੇ ਆਇਆ ਸੀ। ਉਹ ਵੇਖਦਾ ਹੁੰਦਾ ਆਪਣੀ ਵੀਡੀਓ ਉਹਨੇ ਨਾ ਗਿਫਟਿੰਗ ਸ਼ਿਫਟਿੰਗ ਕੀਤੀ ਤੇ ਮੈਂ ਇਹਨਾਂ ਨੂੰ ਏਦਾਂ ਹੀ ਸਵੇਰੇ ਵਾਲੀ ਗੱਲ ਸੁਣਾ ਗਿਆ ਮੈਂ ਕਿਹਾ ਬੰਦੇ ਦੀ ਮੈਂ ਵੀਡੀਓ ਵੇਖੀ ਉਹਨੇ ਨੇ ਇੱਕ ਫੁੱਲ ਭੇਜਿਆ ਇੱਕ ਫੁੱਲ ਪਤਾ ਨੀ ਕਿੰਨੇ ਸਸਤਾ ਹੀ ਹੁੰਦਾ ਇੰਨਾ ਮਹਿੰਗਾ ਨਹੀਂ ਹੈਗਾ। ਉਹ ਭਾਈ ਠੀਕ ਬੰਦਾ ਹੈ। ਕਰੀ ਜਾ ਰਿਹਾ ਜੀ ਮਿਹਰਬਾਨੀ ਕਿਆ ਨਿਸਾਬ ਅੱਛਾ ਕਿਆ ਪੂਰਾ ਪੈਰਾਂ ਤੇ ਲੁੱਟਦਾ ਜਾਂਦਾ ਹੋਣਾ। ਆਹੋ ਮੈਂ ਕਿਹਾ TC ਲਾ ਰਿਹਾ ਨੇ ਇੱਕ ਫੁੱਲ ਭੇਜਦਾ ਮੈਂ ਕਿਹਾ ਵੀਰੇ ਆਪਾਂ ਨੂੰ ਕਿਸੇ ਨੇ ਕੋਈ ਸ਼ਾਇਦ ਭੇਜਣੀ ਤੇ ਭੇਜੋ ਆਪਣੇ ਕੋਲ TC ਟੂਸੀ ਨਹੀਂ ਹੁੰਦੀ। ਉਹ ਸਾਹਮਣੇ ਨੇ ਗਿਫਟ ਭੇਜੀ ਕਹਿੰਦਾ ਨਹੀਂ ਅਰਸਲਾਨ ਭਾਈ ਉਹਨੇ ਫੁੱਲ ਭੇਜੇ ਨਾਲ ਬਣੀ ਕਿ ਕੈਬ ਕੀ ਕਿਹੜੀ ਸ਼ਾਇਦ ਦਾ ਕੋਈ ਗਿਫਟ ਭੇਜਿਆ। ਮੈਂ ਕਿਹਾ ਵੀਰੇ ਭੇਜਣਾ ਤਾਂ ਆਪਣਾ ਭਰਾ ਆ ਤੇ ਅਸੀਂ ਤੇਰੀ ਕਰਦੇ ਵੀਰਾਂ ਤੂੰ ਸਾਡਾ ਠੀਕ ਹੈ ਬਰਲ ਮੈਂ ਕਿਹਾ ਸਾਡੇ ਤੋਂ ਇਹ ਕੰਮ ਨਹੀਂ ਮੇਰਾ ਵੀਰ ਹੁੰਦਾ। ਪੰਜਾਬ ਮਾਨਸਾ ਤੋਂ पंजाब पे ਮਾਨਸੇ ਤੋਂ ਜੇ ਭਾਈ ਨੂੰ ਸਲਾਮ ਕੀ ਕਹਿੰਦਾ ਪੰਜਾਬ ਮਾਨਸੇ ਤੋਂ ਪੰਜਾਬੀਆਂ ਤੋਂ ਮਾਨਸਾ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਅਰਸਲਾਨ ਭਾਈ ਗੱਲ ਕਹਿੰਦੇ ਮੈਨੂੰ ਸਲਾਮ ਕਹਿੰਦੇ ਨੇ ਵਾਲੇਕੁਮ ਸਲਾਮ ਸਲਾਮ ਅਲੈਕੁਮ ਕਿਆ ਉਹਨੇ ਤੋਂ ਨਹੀਂ ਤਿਆਰ ਕਰਾਂਗੇ ਤੇ ਕਰਾਂਗੇ ਯਾਰ। ਮੈਂ ਹਾਂਜੀ 47 ਜੰਮਿਆ ਮੇਰੇ ਮਹਿੰਦੇ ਲਾਸ਼ 47 ਮਗਰੋਂ ਜੰਮਿਆ ਮੇਰੇ ਜੰਮਿਆ ਮੇਰੇ ਇਹ ਕੀ ਮੁੰਡਿਆ ਲਾਸ਼ ਕਿਉਂ ਹੈ ਇਹ ਨਹੀਂ ਸਮਝ ਗਈ। ਸਪੈਲਿੰਗ ਗਲਤ ਲਿਖ ਲਿਆ ਲੱਗਦਾ ਨੇ ਆਪਣਾ ਕੋਈ। ਹਾਂਜੀ ਲਵ ਆ ਗਿਆ ਜੀ 197 ਤੋਂ ਵੀ ਲਵ ਆ ਗਿਆ ਸਾਨੂੰ ਜਨਾਬ ਆਪਣੇ ਪਿੰਡ ਤੋਂ ਲਵ ਆ ਗਿਆ ਜੀ ਫਰੋਮ ਇਸ ਤਰ੍ਹਾਂ ਪਾਕਿਸਤਾਨ। ਪਾਕਿਸਤਾਨ ਚ ਜਿਵੇਂ ਹਨਾ ਇਹ ਨੰਬਰਾਂ ਦੇ ਹਿਸਾਬ ਨਾਲ ਵੀ ਹੈਗੇ ਸ਼ਹਿਰ ਮੇਰੇ ਹਿਸਾਬ ਨਾਲ। ਨਹੀਂ ਨੰਬਰਾਂ ਦੇ ਹਿਸਾਬ ਨਾਲ ਸ਼ਹਿਰ ਨਹੀਂ ਗੇ ਨੰਬਰਾਂ ਦੇ ਹਿਸਾਬ ਨਾਲ ਪਿੰਡ ਆ ਸਾਡਾ ਪਿੰਡ ਹੀ ਉਹ ਜਿਵੇਂ ਜਿਵੇਂ ਹੁਣ ਹੁਣ ਤੁਹਾਡਾ ਵੀ ਵੱਜਦਾ ਪਤਾ ਨਹੀਂ ਕਿੱਥੋਂ ਕੀ ਨੰਬਰ ਸੀ ਸਾਡਾ 197 ਚੱਕ ਬਾਗੇ ਵਾਲਾ ਨਾ ਗੋਰਿਆਂ ਨੂੰ ਵੀਡੀਓ ਵਿਖਾ ਰਹੇ ਤੇਰੀ ਵੀਡੀਓ ਵਿਖਾ ਓਕੇ ਸਰ ਸਮਝ ਗਿਆ ਤੂੰ ਕੀ ਕਹਿੰਦਾ ਗੋਰਿਆਂ ਨੂੰ ਤੁਹਾਡੇ ਵਿਖਾ ਰਹੇ ਆ ਟਿਕਟੋਕ ਤੋਂ ਅੱਜ ਕੱਲ ਮਿਸਟਰ ਪਤਲੂ ਨਹੀਂ ਮਿਸਟਰ ਪਤਲੂ ਤੋਂ ਲਾਭ ਬਲਦੀਮ ਰਾਜਪੂਤ ਆਂਦਾ ਰਿਪਲਾਈ ਕਰੋ ਮੇਰਾ ਪਤਲੂ ਦੇ ਵੈਸੇ ਚੜਾਈ ਮਗਰ ਮੈਂ ਇੱਕ ਹੋਰ ਚੀਜ਼ ਵੇਖੀ ਆ ਉਹ ਜਿਹੜੇ ਟਿਕਟੋਕ ਪਤਲੇ ਨਾਲ ਕੁੜੀ ਬੈਠੀ ਤੇ ਉਹ ਨਾਲ ਇੱਕ ਪਠਾਨ ਜਿਹਾ ਬੈਠਾ ਹੁੰਦਾ ਉਹ ਸਾਹਮਣੇ ਸ਼ੋਅ ਹੁੰਦੀਆਂ ਨੇ ਨਾ ਤੁਹਾਨੂੰ ਉਹ ਭਾਈ ਕੋਈ 40 ਕਿਸੇ ਦੇ 50 ਬੰਦੇ ਬੈਠੇ ਆ ਬਸ ਉੱਥੇ ਉਹ ਨੱਚਦਾ ਹੁੰਦਾ ਸਾਰੀ ਦਿਹਾੜੀ ਬੰਦਾ ਉਧਰ ਦਾ ਨਹੀਂ ਯਾਰ ਗਰੀਸ ਹੁੰਦਾ ਮਾਰਦੇ ਯਾਰ ਬੱਬੂ ਬ੍ਰਾਂਡ ਕੇ ਕੀ ਨਾਂ ਨੀ ਯਾਰ ਜਿਹੜਾ ਗੁਜਰਾਤ ਵਾਲੀ ਸਾਈਡ ਦਾ ਗਰੀਸ ਹੁੰਦਾ ਬੰਦਾ ਰੰਗ ਦਾ ਕੰਮ ਕਰਦਾ ਹੋਣਾ ਕੋਈ ਝੂਠ ਜੀ ਉਹ ਹੈਗਾ ਉਹ ਵੀ ਲਾਈਵ ਬੈਠਾ ਤੇ 15-20 ਬੰਦੇ ਬੈਠੇ ਹੋਏ ਮੈਂ ਕਿਹਾ ਮੇਰੇ ਨਵੇਂ ਆ ਕੇ ਮੇਰੇ 15-16 ਬੰਦੇ ਤੇ ਆਮ ਮਿਲ ਜਾਂਦੇ ਆ ਕੇ ਤੇ ਫਿਰ ਮੈਂ ਇਹਨਾਂ ਨੂੰ ਚੰਗਾ ਨਹੀਂ ਜੇ ਮੈਂ ਕਿਸੇ ਨਾਲ ਮੈਚ ਲਾਵਾਂ ਤੇ ਚੰਗਾ ਮੈਂ ਕਿਸੇ ਨਾਲ ਟਿਕਟੋਕ ਤੇ ਅੱਜ ਮਿਸਟਰ ਪਾਲਟੂ ਛਾਇਆ ਹੋਇਆ ਪਾਰਟੀ ਨੀ ਮਿਸਟਰ ਪਤਲੂ ਆਹੋ ਉਹਦਾ ਸਿੱਕਾ ਚੱਲ ਗਿਆ ਬਸ
ਜਿਹਨੂੰ ਰੱਬ ਦੇਵੇ ਉਹਨੂੰ ਕੁਝ ਨਹੀਂ ਹੋਇਆ। ਸਰਦਾਰ ਜੀ ਇੱਧਰ ਠੰਡ ਹੈ ਨਾ, ਠੰਡ ਹੈਗੀ ਉੱਥੇ ਕਿ ਨਹੀਂ ਇੱਥੇ ਕਹਿੰਦਾ? ਹਾਂ ਠੰਡ ਹੈਗੀ, ਹੁਣ ਥੋੜਾ ਜਿਹਾ ਫਰਕ ਪਿਆ, ਪਹਿਲਾਂ ਬਹੁਤ ਠੰਡ ਸੀ। ਸਾਡੇ ਵੀ ਫਰਕ ਪੈ ਗਿਆ। ਚੱਕ ਨੰਬਰ 79 ਜੀਮਬੇ ਤੋਂ ਹੀ ਬੰਦਾ ਆ ਗਿਆ ਜੀ ਮੁਹੱਬਤ ਕਰਨ ਆਪਾਂ ਨੂੰ। 98 89 ਸਰ। ਤੇ ਆ ਕੁਕੜੀ ਪਾ ਕੇ ਅੱਧਾ ਕੁ ਲੱਖ ਰੁਪਇਆ ਲੱਗ ਗਿਆ ਜੀ ਆਪਣਾ। 50,000 ਪਲੱਸ ਹੀ ਲੱਗ ਗਿਆ ਲਿਆਉਣ ਪਾਉਣ ਦਾ ਜੇ ਖਰਚਾ ਵੀ ਵਿੱਚ ਮੁਰਗੇ ਸੀਗਾ। ਮਰ ਗਏ ਠੀਕ ਹੈ ਹੁਣ, ਉਹ ਬਹੁਤ ਲੜੇ ਸੀ ਜਾਂਦੇ। ਉਹ ਸ਼ੁਕਰ ਆ ਬਚ ਗਿਆ। ਅੱਜ ਬੰਦਾ ਇੱਕ ਆਇਆ ਸੀ ਨਾ, ਉਹ ਦੇ ਕੇ ਗਏ ਨੇ ਉਹਨੂੰ। ਪੈਰ ਬੰਨ ਛੱਡਿਆ ਕਰੋ ਉਹਨਾਂ ਦੇ। ਪੈਰ ਨਹੀਂ, ਅਸਲ ਨਾ ਇਹਨਾਂ ਨੇ ਘਰ ਫੋਨ ਕੀਤਾ ਮੈਨੂੰ, ਕਹਿੰਦੇ ਰੋਟੀ ਛੋਟੀ ਰੈਡੀ ਹੈ। ਮੈਂ ਜੀ ਰੈਡੀ, ਉਸੇ ਟਾਈਮ ਮੁੜ ਗਏ। ਤੇ ਉਹ ਇਹਨਾਂ ਨੇ ਕਿਹਾ ਮੁੜ ਜਾਵਾਂਗੇ। ਇੱਥੇ ਆ ਕੇ ਤੇ ਘਰ ਰੋਟੀ ਛੋਟੀ ਖਾ ਕੇ ਤੇ ਮੈਂ ਵੀਡੀਓ ਸ਼ੀਡੀਓ ਲਾਉਣ ਲੱਗ ਪਿਆ। ਮੈਂ ਕਿਹਾ ਹੁਣ ਦਵਾਈ ਸ਼ੋਈ ਖਾ ਕੇ ਚਾਹ ਸ਼ਾਹ ਪੀ ਕੇ ਜਾਂਦੇ। ਤੇ ਉਹ ਤੇ ਭਾਈ ਉਦੋਂ ਪਤਾ ਲੱਗਾ ਜਦੋਂ ਉੱਥੇ ਘੰਟੇ ਡੇਢ ਬਾਅਦ ਗਏ ਆ ਤੇ ਮੁਰਗੇ ਲਾਲੜ ਪਤਾ ਨੀ ਕਿ ਸ਼ੁਕਰ ਆ ਕਿਤੇ ਸਰੀਏ ਸੁਰੀਏ ਚ ਮਾਰ ਕੇ ਨਾ ਟੁੱਟ ਗਈ ਨਹੀਂ ਜੁਆਇੰਟ। ਜਿਵੇਂ ਕਬੂਤਰਾਂ ਦੇ ਨਹੀਂ ਹੁੰਦੀਆਂ ਆਪਣੇ ਠੱਲਾਂ ਜੀਆਂ ਪਾਉਣ ਵਾਲੀਆਂ ਪੈਰਾਂ 'ਚ, ਹਾਂਜੀ ਜਿਵੇਂ ਕਬੂਤਰਾਂ ਦੇ ਨਹੀਂ ਹੁੰਦੀਆਂ ਠੱਲਾਂ ਜੀਆਂ ਪਾਉਣ ਵਾਲੀਆਂ, ਦੋਵਾਂ ਦੇ ਇੱਕ ਇੱਕ ਪੈਰ ਤੇ ਪਾ ਛੱਡੋ ਨਾ, ਜਿਵੇਂ ਖੋਲਣੇ ਦੋਵੇਂ। ਹੁਣ ਚੱਤੇ ਪੈਰ ਤੇ ਬੰਦ ਨੇ ਨਹੀਂ ਬਾਹਰ। नहीं खोलने नहीं गए भाई, पिंजरे बनाओ उनके लिए। शेर भाई बनावांगे तो बाकी कमेंट आया हुआ भाई कभी इस्लामाबाद आओ तो बताना इंशाल्लाह। हसन भाई लाजमी, अरसलान भाई वुल्फ की फीमेल भी लेकर आओ। वुल्फ की फीमेल, वुल्फ दी फीमेल यार अपना नहीं लभनी एडी जल्दी ना। मेरी बहुत औखा लभ्या को। थले मिट्टी पाओ। ओ कल इंशाल्लाह ताला जिया भाई कल ये काम कर देना। पंजीरी बनाने के लिए एक ही शायद। उन्होंने कर देना। आपको अपना डॉग दिखाना है और कुछ बातें पूछनी है उससे रिलेटेड। जी जी पूछो जनाब। असील मुर्गियों वालेकुम सलाम आ गया एचएस व्लॉग वाले दा भाई। अस्सलाम वालेकुम। ਇਹਨੇ ਤੇ ਲਿਖਿਆ ਨਾ ਪਿੰਜਰੇ ਲਿਖਿਆ, ਪਿੰਜਰੇ ਬਣਾਓ ਇਹਨਾਂ ਦੇ, ਕੇਜ ਬਣਾਓ ਯਾਨੀ ਕਿ ਮੁਰਗੀਆਂ ਦੇ ਨਾ। ਹਾਂ ਹਾਂ, ਉਹ ਜਿਵੇਂ ਵੱਖਰੇ ਵੱਖਰੇ ਬਣਾਏ ਹੁੰਦੇ। ਆਹੋ ਉਹ ਸੋਹਣੇ ਜਿਹੇ ਕਰਕੇ ਉਹਦਾ ਕਹਿਣ ਦਾ ਮਤਲਬ ਇਹ ਆ। ਹਾਂ ਹਜੇ ਕੁੱਤਿਆਂ ਦੇ ਵੀ ਪੂਰੇ ਕਰ ਲਈਏ ਕੋ। ਆਹੋ ਨਹੀਂ ਸਾਰੀ ਗੱਲ ਹੁਣ ਵੀ ਯਾਰ ਕੋਈ ਵੀ ਕੰਮ ਹੁਣ ਹੌਲੀ ਹੌਲੀ ਹੁੰਦਾ। ਅਸੀਂ ਕਿਹੜਾ ਜੰਮਦੇ ਦਿਮਾਗ ਕਮਾ ਕੇ ਕੀਤਾ ਨਾ ਜੋ ਵੀ ਕੀਤਾ। ਵਾਲੇकुम सलाम। आपका डेरा किस जगह पे है? फैसलाबाद शहर ਦੇ ਵਿੱਚ भाई। एक फैसलाबाद है आपसे, हाँ जी विद अब्दुल बासित करो जनाब। लैब्राडोर है और बहुत ज्यादा फ्रेंडली है, उसका क्या करूं? ओनू जनाबी अली ਚਾਹੀਦਾ ਬੰਦਾ ਆਂਦਾ ਪੰਜੀਰੀ ਵੀ ਬਣਾ ਲਓ। ਆ ਵੇਖ ਭਾਈ ਹੈ ਪੰਜੀਰੀ ਆ ਕੋਲ ਹੀ ਰੱਖੀ। ਓਏ ਪੰਜੀਰੀ ਆਖਣ ਡਿਆ ਸੀ ਉਹ, ਮੇਰੇ ਹਿਸਾਬ ਨਾਲ ਵਾਵਾ ਤਾਂ ਚ ਲੱਗਾ। ਉਹਨੇ ਚੋਰੀ ਪਿੰਜਰੇ ਕਿਹਾ, ਪਿੰਜਰੇ ਕੇਜ, ਕੇਜ ਇੰਗਲਿਸ਼ ਕੇਜ ਪਿੰਜਰੇ ਆਖਿਆ ਕਿ ਕੇਜ ਆਖਿਆ, ਕੀ ਆਖੀ ਜਾਂਦਾ ਉਹ? ਕਿਹਾ ਵਾ ਨਾ ਪਿੰਜਰੇ ਹੀ ਕਹਿੰਦੇ ਇਹਨਾਂ ਦੇ ਮੁਰਗਿਆਂ ਦੇ ਨੂੰ। ਹਾਂ ਪਿੰਜਰੇ ਬਣਾਓ ਕੇ ਲਈ। ਵਾਲੇ ਅੱਛਾ ਪਿੰਜਰੇ ਡੌਗ ਕੋ ਠੀਕ ਆ, ਅਗਰੈਸਿਵ ਖੁੱਡੇ ਜੇ ਬਣਾਉਣ ਨੂੰ ਆਖਣ ਡਿਆ ਉਹ। ਹੋਣਾ ਜਿਵੇਂ ਨਸਲ। ਡਿਫਰੈਂਟ ਡਿਫਰੈਂਟ ਨਹੀਂ ਹੁੰਦੇ ਉੱਤੇ ਉੱਤੇ, ਹਾਂਜੀ ਉਹ ਜਿਵੇਂ ਡਿਫਰੈਂਟ ਡਿਫਰੈਂਟ ਹੁੰਦੇ ਆ ਕੁਕੜਾਂ ਉੱਤੇ ਬਾਰੀਆਂ ਜਿਹੀਆਂ, ਉਹ ਆਖਦਾ ਹੋਣਾ। ਉਹ ਵੀ ਨਹੀਂ ਕਹਿੰਦਾ ਯਾਰ, ਉਹ ਖੁੱਡੇ ਕਹਿੰਦਾ ਵਾ ਸੀਮੈਂਟ ਦੇ। ਖੁੱਡੇ ਹੀ ਉਹ ਆਖਣ ਡਿਆ। ਉਹ ਡਿਫਰੈਂਟ ਡਿਫਰੈਂਟ ਹੁੰਦੇ ਨਾ, ਜਿਵੇਂ ਹਾਂ ਤਲਾ ਭਾਈ ਨੇ ਨਹੀਂ ਬਣਾਏ ਹੋਏ, हाँ उमें उमें कहता को ਉਵੇਂ ਦੇ बनाओ। ਆਖਣ ਡਿਆ ਉਹ। भाई एग्जैक्ट लोकेशन क्या है आपके डेरे की जनाब? पिन लोकेशन ना मैं गूगल ਤੇ ਐਡ ਕਰਾਂਗਾ ਕੱਲ ਜਾ ਕੇ ਯਾਰ ਨਾ, ਪੰਜਾਬੀ ਸ਼ੌਕ ਚੈਨਲ ਦੀ ਨਾ, ਤੇ ਉਹ ਫਿਰ ਤੁਹਾਨੂੰ ਕਹਿੰਦਾ डॉग को अग्रेसिव कैसे करते हैं? ਇੱਕ ਕਮਰੇ ਚ ਵੀਰ ਬੰਨ ਛੱਡ। ਨਹੀਂ ਨਹੀਂ ਉनको ਲੈਬਰਾਡੋਰ ਆ, ਲੈਬਰਾਡੋਰ ਨੂੰ ਕੀ ਅਗਰੈਸਿਵ ਕਰਨਾ ਹੁਣ? ਹੋ ਜਾਂਦਾ ਜਿੱਥੇ ਬੰਦੇ ਨੂੰ ਇੱਕ ਕਮਰੇ ਚ ਬੰਨ ਛੱਡੀਏ, ਬੰਦਾ ਨਹੀਂ ਕਮਲਾ ਹੋ ਜਾਂਦਾ। ਕੁੱਤਾ ਤੇ ਫਿਰ ਜਾਏ ਰਿਹਾ, ਪਰ ਕਦੀ ਵੀ ਆਇਆ ਨਾ ਕਰੋ। ਜ਼ਰੂਰੀ ਜਾਨਵਰ ਡਰ ਵੀ ਜਾਂਦੇ ਆ। ਹਾਂ ਨਹੀਂ ਆਈ ਕੈਸੇ ਅਗਰੈਸਿਵ ਕਰਨਾ ਹੈ ਡੌਗ को? ਉਹ ਮੇਰਾ ਲੈਬਰੇ ਭਰਾ मैं क्या ਮੇਰਾ ਭਰਾ ਦੇਸੀ ਫੜ ਛੱਡ, ਲੈਬਰੇ ਨੇ ਕਦੀ नहीं अग्रेसिव होना। उर्दू में बात करते हैं, उर्दू में बात करते हैं। मेरे कहने का मतलब है कि जो जो ब्रीड होती है ना, ब्रीड ये एग्रेसिव होती है। उसके अलावा जो है क्या कहते हैं, जो अपना ना बात करते हैं, आज उर्दू बोला करेंगे, व्लॉग भी उर्दू में बनाया करेंगे। ठीक है हाँ जी नहीं फिर पाकिस्तान च इस टाइम आलमोस्ट हिंदी बोलते सारे, उर्दू उर्दू ही बोलते सारे, उर्दू ही बोलते। मैंने भी कई बंदे ने ਪੰਜਾਬੀ कहा ਰਹਿ ਹੀ ਨਹੀਂ ਗਈ ਹੁਣ ਮੈਨੂੰ ਲੱਗਦਾ। हाँ जी ਪੰਜਾਬੀ ਰਹਿ ਹੀ ਨਹੀਂ ਗਈ ਉੱਥੇ। ਯਾਰ ਮੋਸਟਲੀ ਹਰ ਬੰਦਾ ਹੁਣ ਬੋਲਦਾ। ਮੈਨੂੰ ਕਈਆਂ ਬੰਦੇ ਨੇ ਉਰਦੂ ਚ ਵਲੌਗ ਕਰਿਆ ਕਰੋ, ਤੁਹਾਡੇ ਸਬਸਕ੍ਰਾਈਬਰ ਬਹੁਤ ਵਧਣਗੇ।
ਠੀਕ ਹੈ, ਤੁਹਾਨੂੰ ਨਵੇਂ ਵਿਊ ਬੜੇ ਪੈਣਗੇ ਤੇ ਤੁਹਾਨੂੰ ਸਬਸਕ੍ਰਾਈਬਰ ਬਹੁਤ ਮਿਲਣਗੇ। ਫਿਰ ਮੈਂ ਅੱਗੋਂ ਭਲਾ ਕੀ ਕਿਹਾ ਉਹਨੂੰ, ਫਿਰ ਮੈਂ ਕਿਹਾ ਸਾਨੂੰ ਮੁਖਲਸ ਚਾਹੀਦੇ ਭਾਵੇਂ ਥੋੜੇ ਹੀ ਹੋਣ, ਸਾਨੂੰ ਇੰਨੇ ਹੀ ਬਥੇਰੇ ਆ। ਸਹੀ ਗੱਲ ਹੈ ਵੀ ਜਿਹੜੇ ਰਲੇ ਮਿਲੇ ਜੇ ਲੱਗਣ। ਅਸੀਂ ਫੇਕ ਹੋ ਕੇ ਨਹੀਂ ਚੱਲ ਸਕਦੇ। ਸਹੀ ਗੱਲ ਹੈ। ਨਹੀਂ ਬਈ ਆਹ ਪੰਜਾਬੀ ਬੋਲੋ। ਹਾਂਜੀ ਸੀ ਬਾਈ, ਹਣਵੇਨ ਵਾਲਾ ਬੰਦਾ ਇਹ ਬੰਦਾ ਪ੍ਰਦੇਸਾਂ 'ਚ ਬੈਠਾ, ਇਹ ਪੰਜਾਬੀ ਸਹੀ ਆ ਹੁਣ। ਸਾਨੂੰ ਵੈਸੇ ਹੀ ਬੜਾ ਮਿਸ ਕਰਦੇ ਆ। ਪਰ ਨਹੀਂ, ਲੋਕੀ ਹੁਣ ਜਿਵੇਂ ਪਾਕਿਸਤਾਨੀ ਪੰਜਾਬੀ ਬੋਲਦੇ ਆ ਨਾ, ਉਹ ਹੀ ਉਹਨਾਂ ਦੇ ਬੜੇ ਮੂੰਹ ਫੁੱਲਦੀ। ਪਰ ਇਸ ਟਾਈਮ ਆਲਮੋਸਟ ਕੋਈ ਹੋਣਾ, ਕੋਈ ਜਿਵੇਂ ਫੈਸਲਾਬਾਦ ਆ, ਉੱਥੇ ਪੰਜਾਬੀ ਬੋਲਦੇ। ਲਾਹੌਰ ਵੀ ਨੀ ਹੁਣ ਰਹਿ ਗਿਆ ਪੰਜਾਬੀ। ਨਹੀਂ ਲਾਹੌਰ ਤੇ ਟੋਟਲ ਉਰਦੂ ਬੋਲਦੇ ਆ ਨਾ, ਲਾਹੌਰ ਦੇ ਲੋਕ ਹੀ ਹੁਣ ਰਹਿ ਨਹੀਂ ਗਿਆ। ਪਰ ਤੇਰਾ ਵੀਰਾ ਜਿੰਨੀ ਦਫਾ ਵੀ ਲਾਹੌਰ ਗਿਆ ਵਾ, ਜੇ ਕਿਸੇ ਦੁਕਾਨ ਵਾਲੇ ਨਾਲ ਵੀ ਗੱਲ ਕੀਤੀ ਤੇ ਪੰਜਾਬੀ 'ਚ ਕੀਤੀ, ਜੇ ਕਿਸੇ ਬੰਦੇ ਨਾਲ ਵੀ ਕੀਤੀ ਤੇ ਪੰਜਾਬੀ 'ਚ ਕੀਤੀ, ਅਗਲਾ ਭਾਵੇਂ ਉਰਦੂ ਬੋਲੀ ਜਾਵੇ। ਸਾਡੇ ਇੱਥੇ ਉਹ ਹਿਸਾਬ ਬਣ ਗਿਆ ਵਾ ਕਿ ਜਿਹੜਾ ਬੰਦਾ ਸਮਝਦੇ ਹੈਗੇ ਆ ਪੰਜਾਬੀ ਚੰਗੀ ਤਰ੍ਹਾਂ, ਕੂੰਦਾ ਕਾਂਦਾ ਕੋਈ ਨੀ ਗਾ ਪੰਜਾਬੀ 'ਚ। ਯਾਰ ਮੈਂ ਲੋਕੇਸ਼ਨ ਤੁਹਾਨੂੰ ਦੱਸਦਾ, ਤੇ ਮੈਂ ਇਸ ਕਰਕੇ ਕਿਹਾ ਕਿ ਉਹ ਲੋਕ ਸਾਡੇ ਇੱਥੇ ਸਮਝਦੇ ਆ ਕਿ 4 ਜਮਾਤਾਂ ਪੜ੍ਹ, ਮੰਮੀ ਡੈਡੀ ਸਹੀ ਗੱਲ ਹੈ। ਲੋਕ ਆਪਣੇ ਆਪ ਨੂੰ ਉਰਦੂ ਬੋਲ ਕੇ ਨਾ ਇਹ ਦੱਸਦੇ ਆ ਕਿ ਅਸੀਂ ਪੜ੍ਹੇ ਲਿਖੇ ਹੋਏ ਆ। ਅਸੀਂ ਪੜ੍ਹੇ ਲਿਖੇ ਆ। ਹੁਣ ਪੜ੍ਹੇ ਲਿਖੇ ਸੁਣ ਲਓ ਇੱਕ ਜਰਾ। ਮੈਂ ਤੇ ਮੇਰਾ ਦੋਸਤ ਅੱਜ ਵਲੌਗ 'ਚ ਦਿਖਾਇਆ, ਉਹ ਇਸਲਾਮਾਬਾਦ ਚਲਾ ਗਿਆ। ਹਾਂਜੀ। ਜਦੋਂ ਮੈਂ ਸਮਾਨ ਲਦਾ ਕੇ ਆਇਆ, ਤਕਰੀਬਨ ਪਹੁੰਚਣੇ ਵਾਲੇ ਹੋਣੇ ਆ। ਹਾਂਜੀ। ਉਹ ਅਸੀਂ ਦੋਵੇਂ ਨਾ ਐਗਰੀਕਲਚਰ ਯੂਨੀਵਰਸਿਟੀ 'ਚ ਗਏ ਥੇ ਨਾ, ਜਿੱਥੇ ਜਾਨਵਰ ਚੈੱਕ ਕਰਾਉਂਦੇ ਆ। ਅਸੀਂ ਨਾ ਉਹਨੂੰ ਕੁੱਤੀ ਨੂੰ ਨਾ, ਠੀਕ ਹੈ ਜੀ, ਜਿੱਦਾਂ ਨਾ ਮੈਂ ਤੁਹਾਨੂੰ ਨਜ਼ਰ ਆਉਣਾ ਨਾ ਕੈਮਰੇ ਸ਼ੈਮਰੇ ਦੇ ਵਿੱਚ, ਮੈਂ ਹੈ ਜੈਨੂਅਨ ਵੀ ਸਾਦਾ ਬੰਦਾ ਹੀ ਆ। ਮੈਂ ਨਾ ਇੱਥੇ ਗਰਮੀਆਂ ਸੀਗੀਆਂ ਭਾਈ, ਲੌਂਗ ਨਿੱਕਰ ਪਾਈ ਹੋਈ ਤੇ ਨਾਲ ਟੀ-ਸ਼ਰਟ ਪਾਈ ਤੇ ਮੈਨੂੰ ਕਹਿੰਦਾ ਚੱਲ ਚੱਲੀਏ ਜਨਾਬ। ਤੇ ਅਸੀਂ ਨਾ ਨਿਕਲ ਗਏ ਭਾਈ, ਇੰਜੈਕਸ਼ਨ ਲਵਾਉਣ ਲੱਗੇ ਉੱਥੇ ਨਾ, ਪ੍ਰੈਕਟਿਸ ਦੇ ਜਿਹੜਾ ਹੁੰਦਾ ਆਪਣਾ ਜਿੱਥੇ ਉਹ ਪ੍ਰੈਕਟਿਸ ਕਰਦੇ, ਉੱਥੇ ਫਾਈਨਲ ਈਅਰ ਦੇ ਸਟੂਡੈਂਟ ਹੁੰਦੇ ਜਿਹੜੇ ਕਿ ਪ੍ਰੈਕਟਿਸ ਕਰਦੇ ਆ। ਹਾਂਜੀ। ਅੱਛਾ ਵੀ ਉਹਨੇ, ਇੱਕ ਮਿੰਟ ਸ਼ਫਕਤ ਭਾਈ, ਮੈਂ ਗੱਲ ਕਰਕੇ ਫਿਰ ਤੁਹਾਡਾ ਜਵਾਬ ਦਿੰਦਾ ਜਨਾਬ ਮਹਿਮੂਦ ਸਾਹਿਬ। ਉਹਨੇ ਪਤਾ ਕੀ ਕੀਤਾ, ਉਹਨੇ ਮੈਨੂੰ ਕਿਹਾ ਕਿ ਤੁਸੀਂ ਏਦਾਂ ਕਰੋ, ਆਪਣਾ ਨਾ ਇੰਜੈਕਸ਼ਨ ਲਾਉਣ ਲੱਗੇ ਨਾ, ਤੇ ਮੈਂ ਇਹਦੇ ਨਾਲ ਪੰਜਾਬੀ 'ਚ ਗੱਲ ਕਰ ਰਿਹਾ, ਜਿੱਦਾਂ ਨਾਰਮਲ ਅਮਨ ਨਾਲ ਗੱਲ, ਲੜਕੀ ਉਰਦੂ ਬੋਲ ਰਹੀ ਹੈ ਤੇ ਮੈਂ ਪੰਜਾਬੀ 'ਚ ਗੱਲ ਕਰ ਰਿਹਾ। ਉਹ ਨਹੀਂ ਸੀ ਮੈਨੂੰ ਜਾਣਦੀ, ਨਾ ਮੈਂ ਉਹਨੂੰ ਜਾਣਦਾ ਸੀਗਾ। ਠੀਕ, ਉਹਨੇ ਕਿਹਾ ਕੋਈ ਅਨਪੜ੍ਹ ਜਿਹਾ ਬੰਦਾ ਹੋਣਾ, ਜੱਟ ਜਿਹਾ ਜਿੱਦਾਂ ਨਾ, ਤੇ ਗੱਲ ਕੀਤੀ ਨਾ, ਉਹਨੇ ਇੰਜੈਕਸ਼ਨ ਲਾਉਣ ਲੱਗੀ। ਅਸੀਂ ਇਹਨੂੰ ਆਪਣਾ ਦੱਸਿਆ ਕਿ ਮੈਂ ਵੀ ਮੈਡੀਕਲ ਦਾ ਕੰਮ ਕਰਦਾ ਸੀਗਾ, ਦੋਸਤ ਵੀ ਮੇਰਾ ਉਹ ਵੀ ਮੈਡੀਕਲ ਦਾ ਕੰਮ ਕਰਦਾ ਸੀ, ਉਹਦਾ ਚਾਚਾ ਦਵਾਈਆਂ ਦਿੰਦਾ, ਉਹਨੇ ਫਿਰ ਸਾਨੂੰ ਡਿਸਕਾਊਂਟ ਨਾਲ ਦਵਾਈਆਂ ਦਿੱਤੀਆਂ ਤੇ ਇੱਕ ਉਹਨਾਂ ਦੇ ਵਿੱਚ ਸਿਰਿੰਜ ਦੇ ਵਿੱਚ ਫਿਲ ਕਰ ਦਿੱਤਾ, ਵੱਡੀ ਬੋਤਲ 'ਚੋਂ ਕੱਢ ਕੇ। ਉਹ ਭਾਈ ਜੀ ਇੰਜੈਕਸ਼ਨ ਲਾਉਣ ਲੱਗਾ ਤੇ ਉਹਨੇ ਕਿਤੇ ਨਾ ਉਹਦੇ ਕੋਲ ਹੱਥ ਲੱਗ ਗਿਆ ਤੇ ਲੜਕੀ ਕੋਲੋਂ ਨਾ ਇੰਜੈਕਸ਼ਨ ਵੈਸੇ ਹੀ ਪ੍ਰੈਸ ਹੋ ਗਿਆ, ਉਹਨੇ ਵਿੱਚ ਹੀ ਜ਼ਾਇਆ ਹੋ ਗਿਆ। ਤੇ ਮੈਨੂੰ ਕਹਿੰਦੀ ਆਪ ਨਾ ਦੁਬਾਰਾ ਚੱਲ ਜੇ ਜਾ ਕੇ ਅੰਕਲ ਕੋ ਬੋਲੇ। ਮੈਂ ਕਿਹਾ ਤੁਹਾਡਾ ਮੁੱਦਾ ਵਾ, ਤੇ ਪੈਸੇ ਭਰ ਕੇ ਲੈ ਕੇ ਆਏ, ਦੇਖੋ ਤੁਸੀਂ खराब ਕੀਤਾ ਨਾ। आप जाके कहती अंकल को बोले, वो अंकल जो है ना लगा देंगे आपको, दोबारा दे देंगे। मैं खैर बुजुर्गो अपना ਤੁਹਾਡੇ ਨਾਲ ਸਟਾਫ ਨੇ ਇੰਜੈਕਸ਼ਨ ਜ਼ਾਇਆ ਕਰ ਦਿੱਤਾ ਜੇ, ਤੇ ਦੁਬਾਰਾ ਰੀਫਿਲ ਕਰ ਦਿਓ। ਉਹਨੇ ਖੈਰ ਰੀਫਿਲ ਕਰ ਦਿੱਤਾ। ਉਹ ਆ ਕੇ ਨਾ ਹੁਣ ਲਾਉਣ ਲੱਗੀ ਆ ਤੇ ਉਹਦੇ ਨਾਲ ਹੱਥ ਕੰਬੀ ਜਾਣ। ਇਹ ਨਵੀਂ ਪ੍ਰੈਕਟਿਸ ਕਰ ਸਕਦਾ। ਉਹਨੂੰ ਕਹ ਤੇਰੇ ਨਾਲ ਚੰਗੇ ਤੇ ਅਸੀਂ ਆ। ਗੱਲ ਤੇ ਸੁਣ ਲਈ, ਇੰਜੈਕਸ਼ਨ ਲਾਉਣ ਲੱਗੇ ਨਾ, ਤੇ ਮੈਂ ਉਹਨੂੰ ਕਿਹਾ ਜ਼ਰਾ ਨਾ ਧਿਆਨ ਦੇ ਨਾਲ। ਮੈਨੂੰ ਕਹਿੰਦੀ ਆਪ ਜ਼ਿਆਦਾ ਬਾतें ਨਾ ਕਰੇ, ਠੀਕ ਹੈ, हमारा काम करने दे। ਇੰਨੀ ਗੱਲ ਕਰਕੇ ਨਾ ਮਸਾਲ ਉਹ ਇੰਜੈਕਸ਼ਨ ਲਾਉਣ ਲੱਗੀ ਤੇ ਉਹਨੇ ਸਕਿਨ ਦੇ ਆਰ ਪਾਰ ਕਰ ਦਿੱਤਾ। ਠੀਕ ਹੈ, ਉਹਨਾਂ ਦੀ ਸਭ ਘੱਟ ਹਰ ਬੰਦੇ ਕੋ ਇੰਜੈਕਸ਼ਨ ਨਹੀਂ ਲੱਗਦਾ, ਉਹ ਸੂਈ ਆਰ ਪਾਰ ਹੋ ਜਾਂਦੀ ਹੈ। ਤੁਸੀਂ ਗੱਲ ਮੁਕੰਮਲ ਕਰੋ, ਮੈਂ ਵੀ ਦੱਸਦਾ ਆਪਣੀ ਗੱਲ। ਭਾਈ ਫਿਰ ਉਹਨੇ ਸਭ ਘੱਟ ਲਾ ਕੇ ਇੰਜੈਕਸ਼ਨ ਉਹਨੇ ਜ਼ਾਇਆ ਕਰ ਦਿੱਤਾ ਤੇ ਮੈਂ ਫਿਰ ਹੋ ਗਿਆ ਸ਼ੁਰੂ। ਮੈਂ ਉੱਥੇ ਸਾਹਮਣੇ ਨਾ ਜਿਹੜਾ ਕਾਊਂਟਰ ਹੁੰਦਾ ਨਾ, ਉੱਥੇ ਜਿੱਥੇ ਸੀਨੀਅਰ ਡਾਕਟਰ ਬੈਠਾ ਹੁੰਦਾ ਹੀ, ਉਹਦੇ ਕੋਲ ਚਲਾ ਗਿਆ ਭਾਈ। ਠੀਕ ਹੈ ਜੀ। ਕਿਹਾ ਡਾਕਟਰ ਖੁਰਮ ਸੀ। ਮੈਂ ਕਿਹਾ ਖੁਰਮ ਸਾਹਿਬ, ਅਸੀਂ 18-20 ਕਿਲੋਮੀਟਰ ਸਫ਼ਰ ਕਰਕੇ ਜਾਨਵਰ ਦਾ ਇਲਾਜ ਕਰਾਉਣ ਆਏ ਆ, ਨਾ ਕਿ ਇੱਥੇ ਜ਼ਾਇਆ ਕਰਨ ਆਏ ਜਾਨਵਰ। ਲੈ ਜਾਂ ਮੈਂ ਡਾਕਟਰ ਵੱਲ ਨੂੰ ਤੁਰਿਆ, ਮੈਂ ਪਿੱਛੇ ਮੁੜ ਕੇ ਵੇਖਿਆ, ਦੋਵੇਂ ਕੁੜੀਆਂ ਪਤਾ ਨੀ ਕਿੱਥੇ ਗਾਇਬ ਹੋ ਗਈਆਂ। ਅੱਛਾ, ਵਿੱਚ ਕਿਤੇ ਪਬਲਿਕ ਦੇ ਗਈਆਂ ਤੇ ਗਵਾਚ ਗਈਆਂ ਭਾਈ, ਮੈਨੂੰ ਮੁੜ ਕੇ ਨਜ਼ਰ ਨਹੀਂ ਆਈਆਂ। ਮੁੜ ਕੇ ਇਹਨੂੰ ਜਗ੍ਹਾ ਤੇ ਮੈਂ ਕਿਹਾ ਆਪ ਲਾ ਲੈਣਾ ਸੀਗਾ। ਹੁਣ ਕਈ ਵਾਰੀ ਜਾਈਦਾ, ਕੋਈ ਟੈਂਪਰੇਚਰ ਨਹੀਂ ਚੈੱਕ ਕਰਨਾ ਆਉਂਦਾ। ਮੈਂ ਫਿਰ ਇਹ ਕੀ ਕਹਿੰਦੀ ਹੋਣੀ ਆ, ਕਿ ਆਪਣਾ ਕੀ ਕਹਿੰਦੇ ਆ, ਇਹ ਪਤਾ ਨੀ ਮਾਤੜ ਜੇ ਹੈਗੇ ਆ, ਦੱਸ ਇਹ ਕਿਹੜਾ ਪੜ੍ਹੇ ਲਿਖੇ ਹੋਣੇ ਆ ਜਾਂ ਗੱਲਬਾਤ ਹੋਣੀ। ਤੇ ਮੈਂ ਕਿਹਾ
ਪੰਜਾਬੀ ਬੋਲ ਚਾਤਰੀ ਕੁੱਟੀ ਸੀ ਉਸੇ ਵੇਲੇ ਹੈਂ ਹੁਸ਼ਿਆਰੀ ਕੁੱਟਣ ਦੀ ਸੀ ਉਸ ਲੋਕ ਇਹੀ ਸਮਝਦੇ ਯਾਰ, ਮੇਰੀ ਹਲੇ ਵੀ ਆਦਤ ਆ, ਮੈਂ ਕਿਸੇ ਮਾਰਟ 'ਚ ਕਿਤੇ ਸ਼ਾਪਿੰਗ ਕਰਨ ਕੁਛ ਵੀ ਜਾਵਾਂ ਨਾ, ਮੈਂ ਹਾਲਾਂਕਿ ਈਵਨ ਕਿ ਕਿਤੇ ਖਾਣਾ ਖਾਣ ਵੀ ਜਾਵਾਂ ਨਾ, ਲੋਕ ਵੇਟਰਾਂ ਨੂੰ ਜ਼ਰਾ ਹੋਟਲਾਂ 'ਚ ਜਾ ਕੇ ਕਿਤੇ ਚੰਗਿਆਂ ਦੇ ਵਿੱਚ ਬੜੇ ਪਿਆਰ ਨਾਲ ਬਾਈ ਇੱਧਰ ਆਏ ਬਾਤ ਸੁਣੇ ਜੇ ਕਰੇ ਉਹ ਕਰੋ, ਮੈਂ ਏਦਾਂ ਕਹਿੰਦਾ ਹਾਂਜੀ ਮੇਰਾ ਜ਼ਰਾ ਆ ਮੈਂ ਲਾਲਾ ਗੱਲ ਸੁਣੀ, ਨਿੱਕਿਆ ਗੱਲ ਇੱਧਰ ਆਈ ਜ਼ਰਾ, ਮੇਰਾ ਪੁੱਤਰ ਉਰੇ ਆਈ, ਬੋਲਣੀ ਪੰਜਾਬੀ ਪੰਜਾਬੀ। ਜੋ ਮੂੰਹ ਫੱਬਦੀ ਉਹ ਨਹੀਂ ਨਹੀਂ ਕਦੀ ਵੀ ਮੂੰਹ ਨਹੀਂ ਗੱਲ ਨਹੀਂ ਹੈਗੀ, ਗੱਲ ਇਹ ਅਸੀਂ ਜੰਮੇ ਪੰਜਾਬੀ ਆ, ਸਾਡੀ ਮਾਂ ਪਿਓ ਨੇ ਸਾਨੂੰ ਪੰਜਾਬੀ ਬੋਲਣੀ ਸਹੀ ਗੱਲ ਹੈ ਠੀਕ ਆ, ਜਾਂ ਤੇ ਸਾਡੀ ਇਹਨਾਂ ਸ਼ਾਨ ਘੱਟਦੀ ਹੋਵੇ ਫਿਰ ਅੱਜ ਲੋਕ ਮੈਨੂੰ ਫਿਰ ਤੇ ਜਾਣਦੇ ਗੱਲ ਆ ਸਹੀ ਗੱਲ ਹੈ ਸਹੀ ਗੱਲ ਹੈ ਪਤਾ ਹੂੰ ਉਹ ਪੰਜਾਬੀ ਸ਼ੌਕ ਚਾਹੀਦੇ ਪੰਜਾਬੀ ਸ਼ੌਕ ਚੈਨਲ ਸਹੀ ਗੱਲ ਆ ਤੇ ਉਹ ਪੰਜਾਬੀ 'ਚ ਹੀ ਰਹਿਣਾ ਜੀ ਹਰ ਬੰਦੇ ਨੂੰ ਮੇਰਾ ਨਾਂ ਨਹੀਂ ਪਤਾ, ਠੀਕ ਹੈ ਜੀ ਬਹੁਤ ਸਾਰੇ ਬੰਦੇ ਹੋਣੇ ਜਿਹਨਾਂ ਨੂੰ ਹੁਣ ਮੈਨੂੰ ਆ ਵਲੌਗਿੰਗ ਜਾ ਕੇ ਲੱਗਣੀ, ਤੇ ਹਰ ਬੰਦੇ ਨੂੰ ਪਤਾ ਪੰਜਾਬੀ ਸ਼ੌਕ ਚੈਨਲ ਵਾਲਾ, ਪੰਜਾਬੀ ਸ਼ੌਕ ਚੈਨਲ ਵਾਲਾ, ਯਾਨੀ ਵੇਲੋ ਪੰਜਾਬੀ ਸ਼ੌਕ ਤੋਂ ਮੁਰਾਦ ਪੰਜਾਬੀ ਤਾਂ ਆਉਂਦਾ ਨਾ ਪਹਿਲੇ, ਸ਼ੌਕ ਤੇ ਬਾਅਦ ਚ ਆਉਂਦਾ, ਸ਼ੌਕ ਬਾਅਦ 'ਚ ਆਉਂਦਾ ਪਹਿਲਾਂ ਪੰਜਾਬੀ ਸਿਰਫ ਇਸ ਕਰਕੇ ਵੇਖਦੇ ਕਿ ਬੰਦਾ ਪੰਜਾਬੀ ਬੋਲਦਾ ਯਾਰ ਇਹਦੇ ਵਿੱਚ ਸਹੀ ਨਾ ਗੱਲ ਹੈ ਸਾਨੂੰ ਹੁਣ ਤੁਸੀਂ ਜਿਵੇਂ ਗੱਲ ਦੱਸਣ ਡੇ ਸੀ ਵੀ ਮੈਨੂੰ ਕੋਈ ਹਾਂਜੀ ਸ਼ੌਕ ਨਹੀਂ ਗਾ ਕੁੱਤਿਆਂ ਕਾਤਿਆਂ ਦਾ, ਮੈਂ ਪੰਜਾਬੀ ਕਰਕੇ ਕਰਦਾ भाई मैं चाहता हूँ कि कम से कम स्ट्रेंजर को देखकर भौंके नहीं, ਲੈਬੋਰੇਟਰ ਤੁਹਾਡੇ ਨੂੰ ਟ੍ਰੇਨ ਹੀ ਨਹੀਂ ਕੀਤਾ, ਜਦੋਂ ਪਬਲਿਕ ਦੇ ਵਿੱਚ ਆ ਜਾਂਦਾ ਨਾ, ਯਾਨੀ ਕਿ ਉਹ ਕਰ ਜਾਂਦੇ ਆ ਆਪਣਾ ਯਾਰ ਤੁਸੀਂ ਇਹਨੂੰ ਟ੍ਰੇਨਡ ਇਸ ਤਰ੍ਹਾਂ ਦਾ ਕਰ ਲਿਆ ਹੈ ਕਿ ਪਬਲਿਕ ਦਾ ਰਹਿ ਕੇ ਆਦੀ ਹੋ ਗਿਆ ਵਾ, ਤੇ ਇਸ ਕਰਕੇ ਉਹਨੇ ਜਨਾਬ ਇਹ ਨਹੀਂ ਸਿਸਟਮ ਚਲਾਉਣਾ ਹੈਗਾ ਨੇ, ਉਹ ਇਹ ਹੁਣ ਨਹੀਂ ਕਦੀ ਰਹੂਗਾ ਇਹ ਤੇ ਜਿਹਨੇ ਕਦੀ ਕੁੱਤਾ ਨਹੀਂ ਰੱਖਿਆ ਉਹ ਡਰੂ ਇਹ ਤੋਂ ਦੂਏ ਨੇ ਤੇ ਕਹਿਣਾ ਗੋਲੀ ਮਾਰ ਪਰ ਇਹ ਤੋਂ ਕੌਣ ਡਰਦਾ ਜੀ ਇਹ ਜਿਹੜੀ ਲਓ ਜੀ ਲੈਬਰਾ ਨਸਲ ਆ ਇਹ ਚੋਰ ਨੂੰ ਆਪ ਕਹਿੰਦੀ ਆ ਜਾ ਦੋਵੇਂ ਚੱਲਦੇ ਆ ਆਹ ਹਾਂ ਨਹੀਂ ਨਹੀਂ ਮੈਂ ਜਿੱਦਾਂ ਕਹਿੰਦਾ ਹੁੰਦਾ ਉਹ ਆਪ ਦੱਸਦਾ ਹੁੰਦਾ ਕਿ ਉਸ ਕਮਰੇ 'ਚ ਸੁੱਤੇ ਪਏ ਤੇ ਉਸ ਕਮਰੇ ਸੰਭਾਲਦੇ ਆਹੋ ਆ ਤੂੰ ਇੱਧਰੋਂ ਦੀ ਲੰਘ ਸਹੀ ਗੱਲ ਹੈ ਮੇਰੇ ਨਹੀਂ ਉਰਦੂ ਹੁਣ ਆਪਾਂ ਸਾਡੀ ਪੈਟ ਸ਼ੋਪ ਸੀ ਨਾ ਇੰਡੀਆ ਜਿਵੇਂ ਤੇ ਮੈਂ ਨਵਾਂ ਜਦੋਂ ਟੀਕਾ ਲਾਉਣ ਲੱਗਾ ਸੀ ਹਜੇ ਕਿ ਮੇਰਾ ਚੰਗਾ ਮਾਮਾ ਪੂਰਾ ਲਾ ਲਓ ਵੀ ਟ੍ਰੇਨਡ ਜੇ ਵੀ ਸਾਰਾ ਉਹਨਾਂ ਨੇ ਕੀਤਾ ਹੋਇਆ ਇਹਦਾ ਕੰਮ ਡੰਗਰ ਡਾਕਟਰ ਆਪ ਕੁੱਤੇ ਦੇ ਨਹੀਂ ਅਜੇ ਤੱਕ ਉਹਨਾਂ ਨੇ ਟੀਕਾ ਲਾਇਆ ਠੀਕ ਆ ਕੁੱਤੇ ਦੇ ਨਹੀਂ ਅਜੇ ਤੱਕ ਉਹਨਾਂ ਨੇ ਟੀਕਾ ਲਾਇਆ ਕਹਿੰਦੇ ਨਹੀਂ ਲਾਇਆ ਟੀਕਾ, ਮੈਂ ਗੱਲ ਨਹੀਂ ਪੂਰੀ ਸੁਣੀ, ਮੈਂ ਮੈਸੇਜ ਪੜਦਾ ਮਾਮਾ ਮੇਰਾ ਜਿਹੜਾ ਹਾਂ ਉਹ ਲਾ ਲਓ ਵੀ ਪੂਰੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਡੰਗਰ ਡਾਕਟਰੀ ਦੀ ਅੱਛਾ ਵੈਟਨਰੀ ਦੀ ਠੀਕ ਹੈ ਤੇ ਉਹਨਾਂ ਨੇ ਕੁੱਤੇ ਦੇ ਨਹੀਂ ਅਜੇ ਤੱਕ ਟੀਕਾ ਲਾਇਆ, ਡੰਗਰਾਂ ਦੇ ਲਵਾ ਲਓ ਜੋ ਮਰਜ਼ੀ ਕਰ ਲਓ ਉਹ ਤੇ ਫਿਰ ਅੰਦਰੋਂ ਇੱਕ ਨੇਚਰ ਹੁੰਦਾ ਨਾ, ਹੁਣ ਜਿਵੇਂ ਮੈਨੂੰ ਉਹਨਾਂ ਨੇ ਜਾਚ ਸਿਖਾਈ ਵੀ ਐਂ ਟੀਕਾ ਲਾਉਣਾ ਹੀ ਪਹਿਲੀ ਵਾਰੀ ਲਾਇਆ ਬੜਾ ਸੋਹਣਾ ਲਾ ਲਿਆ ਟੀਕਾ, ਦੂਰੀ ਵਾਰੀ ਲਾਇਆ ਕਤੂਰਾ ਸੀ ਨਿੱਕਾ ਜਿਹਾ ਤੇ ਇੰਨੀ ਸਮਝ ਹੀ ਨਹੀਂ ਸੀ, ਨਾ ਸਮਝ ਲੱਗੇ ਵੀ ਲਾਉਣਾ ਕਿਵੇਂ ਆ ਤੇ ਨਾ ਜਿਹੜਾ ਗਾਰਡਲਾ ਲੈ ਕੇ ਆਇਆ ਸੀ ਉਹ ਤੋਂ ਕੁੱਤਾ ਨਾ ਫੜਿਆ ਜਾਵੇ ਚੰਗੀ ਤਰ੍ਹਾਂ ਅੱਛਾ ਕੁੱਤਾ ਫੜਿਆ ਉਹਨੇ ਝੋਲੀ ਚ ਪਾਇਆ, ਮੈਂ ਉਹਨੂੰ ਕਿਹਾ ਭਰਾ ਉਹਦੀ ਪਿੱਠ ਤੇ ਵੀ ਹੱਥ ਰੱਖ ਤੇ ਉਹਦੀ ਧੌਣ ਤੇ ਵੀ ਹੱਥ ਰੱਖ ਵਿਚਾਲੇ ਤੇ ਮੈਂ ਉਹਨੂੰ ਫੜ ਲੈਣਾ ਤੇ ਟੀਕਾ ਲਾਇਆ ਮੈਂ ਪਿੱਛੋਂ ਉਹਨੇ ਛੱਡਤਾ ਤੇ ਉਹਦੇ ਵੀ ਅੰਦਰੋਂ ਆਰ ਪਾਰ ਹੋ ਗਿਆ, ਜਿਵੇਂ ਤੁਸੀਂ ਨੀ ਆਖਣ ਦੇ ਮਾਸ ਤੋਂ ਆਰ ਪਾਰ ਉਦੋਂ ਮੈਂ ਫੜਿਆ ਗਲਤ ਸੀ ਕੁੱਤਾ ਤੇ ਮਾਸ ਐ ਚੁੱਕੀ ਦਾ ਨਾ ਮੈਂ ਐ ਚੁੱਕਿਆ ਹੋਇਆ ਸੀ ਚੱਕ ਕੇ ਤੋਂ ਆਰ ਪਾਰ ਕਰ ਦਿੱਤਾ ਹਾਂ ਤੇ ਫਿਰ ਉਦੋਂ ਗਲਤੀ ਹੋਈ ਠੀਕ ਹੈ ਤੇ ਉਸ ਤੋਂ ਬਾਅਦ ਨਹੀਂ ਹੋਣ ਦਿੱਤੀ ਉਸ ਤੋਂ ਬਾਅਦ ਖਿਆਲ ਰੱਖਿਆ ਭਾਵੇਂ ਜਿਹੜਾ ਮਰਜ਼ੀ ਕੁੱਤਾ ਜੇ ਹਰ ਇੱਕ ਦੇ ਮੈਲ ਲਾਏ ਅੱਬੀ ਮੇਰਾ ਵੀਰ ਤੁਸੀਂ ਆਪਣਾ ਕਰੋ ਆਰਾਮ ਸੋਣਾ ਜੇ ਹਾਂਜੀ ਠੀਕ ਹੈ ਇਮਰਾਨ ਮੇਰਾ ਭਰਾ ਚੰਦਾ ਮਲਕ ਦਾ ਕਮੈਂਟ ਆਇਆ ਜੀ ਮੇਰੇ ਸਾਥ ਉर्दू बोल ले ਕਹਿੰਦਾ ਮੇਰੇ ਸਾਥ बोल रही है भाई सो जो तबीयत खराब हो जाएगी मैं कहा सर सौਣ ਹੀ ਲੱਗੇ ਆ ਵੇਖ ਲਓ ਮੈਂ ਹੁਣ ਸੌਣਾ ਮੈਂ ਉੱਠਣਾ ਫਿਰ ਵੀ ਆਪਣੇ ਟਾਈਮ ਦੇ ਨਾਲ ਹੀ ਆ ਹੁਣ ਮੇਰਾ ਵੀ ਸਵੇਰੇ 8 ਵਜੇ ਸਕੂਲ ਲੱਗਣਾ 7 ਵਜੇ ਮੇਰੀ ਆਪੇ ਜਾਗ ਖੁੱਲ ਜਾਣੀ ਅੱਜ ਮੈਂ 10 ਵਜੇ ਉੱਠਿਆ ਪਰ ਕੱਲ ਪਤਾ ਸਕੂਲੇ ਜਾਣਾ ਆਪੇ ਜਾਗ ਖੁੱਲ ਜਾਣੀ ਇਹ ਕੁਦਰਤ ਵੱਲੋਂ ਹੀ ਆ ਕੰਮ ਅੱਲਾ ਹਾਫਿਜ਼ ਹੈ ਬਈ ਮੈਂ ਕਿਹਾ ਕਿਹੜੀ ਕਲਾਸ ਦਾ ਸਕੂਲ ਆ ਕਿ ਕਾਲਜ ਆ ਤੁਹਾਡਾ ਸਕੂਲ ਕਾਲਜ ਇੱਕ ਹੀ ਆ ਸਾਰਾ ਕੁਝ ਅਲਾਉਡ ਹੈ ਜਿਵੇਂ ਆਪਣੇ ਸਕੂਲਾਂ 'ਚ ਫੋਨ ਨਹੀਂ ਨਾ ਅਲਾਉਡ ਕਰਦੇ ਇੰਡੀਆ ਇੱਥੇ ਸਾਰਾ ਕੁਝ ਫੋਨ ਫਾਨ ਅਲਾਉਡ ਹੀ ਆ ਤੁਹਾਨੂੰ ਪਤਾ ਹੀ ਆ ਬਾਕੀ ਤੇ ਹੈਗਾ ਸਕੂਲ ਹੀ ਆ 9ਵੀਂ ਕਲਾਸ 'ਚ ਮੈਂ ਪੁੱਛਿਆ ਕਲਾਸ ਕਿਹੜੀ ਜਾ ਰਹੀ ਆ ਇਹ 9th ਜਾ ਰਹੀ ਹਾਂਜੀ ਹਾਂਜੀ ਅੱਛਾ ਜਿਵੇਂ ਇੱਥੇ ਹੈਲੋ ਨੂੰ ਓਲਾ ਕਹਿੰਦੇ ਆ ਹੈਂ ਓਲਾ ਔਲਾ ਕੀ ਕਹਿੰਦੇ ਓਲਾ ਜਿਵੇਂ ਓਲੇ ਨਹੀਂ ਹੁੰਦੇ ਆਪਣੇ ਖਾਣ ਵਾਲੇ ਓਲਾ ਕਹਿੰਦੇ ਆ ਹੈਲੋ ਨੂੰ ਅੱਛਾ ਤੇ ਜਿਵੇਂ ਹਾਊ ਆਰ ਯੂ ਕੀ ਹਾਲ ਆ ਤੇਰਾ ਇਹ ਪੁੱਛਣਾ ਹੋਵੇ ਕਮਸਤਾਸ਼
ਅੱਛਾ ਜ਼ਬਾਨ ਵੀ ਉੱਥੇ ਦੀ ਜ਼ਬਾਨ ਆ ਨਾ। ਹਾਂ ਜਿਵੇਂ ਆਪਣਾ ਇੰਗਲਿਸ਼ ਤੇ ਹਨਾ ਥੋੜੀ ਬਹੁਤ ਸੌਖੀ ਆ ਮੈਨੂੰ ਲੱਗਦਾ, ਪਰ ਪੁਰਤਗਾਲੀ ਬਹੁਤ ਔਖੀ। ਪੁਰਤਗਾਲੀ ਹੋ ਗਈ, ਫਰੈਂਚ ਹੋ ਗਈ, ਫਰੈਂਚ ਬਹੁਤ ਜ਼ਿਆਦਾ ਔਖੀ, ਕਿਉਂਕਿ ਕਲਾਸਾਂ ਸਾਰੀਆਂ ਲੱਗਦੀਆਂ ਨਾ ਜਿਵੇਂ ਆਪਣੇ ਨੀ ਲੱਗਦੀਆਂ। ਤੇ 1 ਮਿੰਟ ਮੈਂ ਮੈਸੇਜ ਕਰ ਲਵਾਂ ਜ਼ਰਾ। बोली डॉग कितने का है? ਹਾਂਜੀ ਵੀਰ पंजाबी स्पेनिश is always best brother। कहता पंजाबी is best। बहुत बोल रहा है ये साथ वाला भाई। तो बोलने नहीं आया बेचारा, की करना था। और गुरुआ मैं ऐसे ही करना आया, वेले बैठे रोटी पानी छक लिया आ। सुलेमान दा मैसेज पढ़, इटली थी कम स्टे। ਇਹਨੇ ਤੈਨੂੰ ਆਪਣੀ ਜ਼ਬਾਨ ਬੋਲੀ ਕੋਈ। ਅੱਲਾ ਸੁਣ ਲਾ ਜੱਟ ਦੀ ਗੱਲ ਵੀ, ਕਹਿੰਦਾ ਰੱਬਾ ਵਿਆਹ ਕਰਵਾ ਦੇ ਜਾਂ ਵੀਜ਼ਾ ਲਵਾ ਦੇ। ਉਹ ਗਾਣਾ ਨੀ ਜਿਹੜਾ ਚੱਲਿਆ ਹੋਇਆ, ਰੱਬਾ ਵਿਆਹ ਕਰਾ ਦੇ ਜਾਂ ਵੀਜ਼ਾ ਲਵਾ ਦੇ। ਲਵਾ ਦੇ ਨਾ ਸੋਹਣਿਆ, ਵਿਆਹ ਹੋਣਾ ਤੇ ਨਾ ਲੱਗਣਾ ਹੀ ਆ ਵੀਜ਼ਾ। चंद मलिक प्लीज चुप करवा दे। राखी के लिए बेस्ट ब्रीड कौन सी है? और प्लीज चुप करवा दे। किन्नू चुप करवाना भाई तू? हैं? कहता चुप करवा दे। ਭਾਈ ਕੋਈ ਗੁੱਸਾ ਨਾ ਕਰਿਓ ਸਾਡੀ ਇਹੋ ਜਿਹੀ ਆਵਾਜ਼ ਜੇ ਭਾਈ, ਅਸੀਂ ਹੁੰਨੇ ਮਝੈਲ। ਸਿੱਧੀ ਜੀ ਗੱਲ ਆ। लो जी 81 मिनट हो गया टोटली जनाब, 1.5 घंटा होने वाला जी। ठीक है दोस्तों, आज के व्लॉग का यही पे करते हैं इख्तिताम। कल चैनल को चैनल को कर दे सब्सक्राइब। गुरुआ मैं ਇਹ ਪੰਗਾ ਜਾਂ ਮੈਂ ਵੀ ਫੜਿਆ ਸੀ ਇੱਕ ਵਾਰੀ ਵਲੋਗਿੰਗ ਵਾਲਾ। ਇਹ ਵਾਹਵਾ ਚਿਰ ਦੀ ਗੱਲ ਹੈ, ਮੇਰੇ ਹਿਸਾਬ ਨਾਲ 4-5 ਸਾਲ ਹੋ ਗਏ ਇਸ ਗੱਲ ਨੂੰ। ਮੈਂ ਵੀ ਇਹ ਪੰਗੇ ਜਿਹੇ ਚ ਪਿਆ ਸੀ ਵੀ ਮੈਂ ਵੀ ਕਰਾਂ। ਹਾਂਜੀ ਹੈਂ ਆਹ ਵਲੋਗਿੰਗ ਜੀ ਵਾਲਾ ਪੰਗਾ ਜਿਹਾ ਮੈਂ ਵੀ ਦਿੱਤਾ ਸੀ। ਹੁਣ ਵੀ ਤੁਸੀਂ ਸਰਚ ਕਰੋਗੇ ਨਾ, ਤੁਹਾਨੂੰ ਮੈਂ ਟਾਈਪ ਕਰਕੇ ਘੱਲਦਾ, ਤੇ ਉੱਤੇ ਵੇਖੋਗੇ ਨਾ 1-2 ਮਹਾ ਵੀਡੀਓ ਪਈਆਂ ਹੋਣੀਆਂ ਤੇ ਕਾਹੇ ਕੰਮ ਦੀਆਂ ਨੇ। 1 ਮਿੰਟ ਜ਼ਰਾ ਮੈਂ ਨਾ ਰਿਪਲਾਈ ਦੇ ਲਵਾਂ। ਕਰੋ ਕੋਈ ਨਹੀਂ। ਅਲਸੇਸ਼ਨ ਜਰਮਨ ਕ੍ਰਾਸ ਹੋਵੇ ਠੀਕ ਆ, ਉਹ ਵੀ ਬੈਸਟ ਆ। ਪਿਓਰ ਅਲਸੇਸ਼ਨ ਹੋਵੇ ਚ ਬੈਂਡ ਨਹੀਂ ਹੁੰਦਾ। ਬਘਿਆੜੀ ਹੋ ਜਾਵੇ ਪਿਓਰ, ਉਹ ਠੀਕ ਆ। ਬਘਿਆੜੀ ਜਰਮਨ ਮਿਕਸ ਹੋ ਜਾਵੇ ਉਹ ਵੀ ਠੀਕ ਆ। ਔਰ ਉਸ ਤੋਂ ਇਲਾਵਾ ਆਪਣਾ ਲਾ ਲਓ ਗੁਲਟੇਰ ਬੈਸਟ ਆ, ਬੋਲੀ ਗੁਲਟੇਰ ਵੀ ਬੈਸਟ ਆ। ਹਮੇ ਹੀ ਜਾਣਾ। ਸਲਮਾਨ ਕਹਿੰਦਾ ਵੀ ਇਟਾਲੀਅਨ ਭਾਈ ਆਪਾਂ ਸਿੱਖੀ ਨੀ। ਮਹਾ ਪੁਰਤਗਾਲੀ ਸਿੱਖ ਲਈਏ ਫਿਰ ਗਾਂ ਕਿਸੇ ਹੋਰ ਪਾਸੇ ਪੈਰ ਪਾਵਾਂਗੇ, ਹਜੇ ਤੇ ਇਹ ਨੀ ਆਉਣ ਦੀ। ਸਹੀ ਗੱਲ ਆ। ਸਹੀ ਗੱਲ, ਜੇ 6 ਮਹੀਨੇ ਹੋ ਗਏ ਤੇ ਮੈਨੂੰ ਕੁਛ ਆਇਆ ਜੇ, ਜਿਵੇਂ ਗਿਣਤੀ ਲਾ ਲਓ ਇੱਥੋਂ ਦੀ 1-2 ਨੂੰ ਦੋਇਸ਼। ਕੋਈ ਨੀ ਆਸਤਾ ਆਸਤਾ ਬੰਦਾ ਯਾਰ ਸਿੱਖ ਜਾਂਦਾ। ਸਹੀ ਗੱਲ, ਜਿਵੇਂ ਗੱਲ ਗਾੜਲੇ ਬੰਦੇ ਨਾਲ ਗੱਲ ਕਰਨੀ ਇਹਨੂੰ ਜੀ। ਮਾਂ ਦੇ ਪੇਟ ਚ ਤੇ ਕੋਈ ਬੰਦਾ ਨਹੀਂ ਸਿੱਖਦਾ। ਬਾਈ ਨੰਬਰ ਸੈਂਡ ਕਰ ਦੋ, ਲਿਖੋ ਜੀ 030141। ਦੁਬਾਰਾ ਬੋਲਿਓ, ਮੇਰੇ ਹਿਸਾਬ ਨਾਲ ਮੈਂ ਬੋਲ ਪਿਆ ਵਿੱਚ। 0301501421। ਇੱਥੇ ਟਾਈਪਿੰਗ ਨਹੀਂ ਹੁੰਦੀ, ਜਿਵੇਂ ਪਿੰਨ ਕਰ ਦੋ ਨਾ ਆਪਣਾ ਕਮੈਂਟ ਲਿਖ ਕੇ। ਲਵ ਫਰੋਮ ਇੰਡੀਆ ਬ੍ਰਦਰ ਨੀਰਜ ਸ਼ਰਮਾ। अस्सलामुअलैकुम। वालेकुम अस्सलाम। 3 ਹੋ ਜਾਣਾ। ਆਪਣਾ ਨੰਬਰ ਲਿਖ ਕੇ ਕਰ ਪਿੰਨ ਕਰ ਦੋ ਨਾ। ਨੰਬਰ ਹੁੰਦਾ ਨਾ, ਆਪਸ਼ਨ ਨਹੀਂ ਹੈਗਾ ਮੈਸੇਜ ਕਰਨ ਦਾ। ਉਹਨੇ ਲਿਖ ਲਿਆ ਹੋਣਾ ਵਾ। ਹਾਂ ਉਹ ਕਹਿੰਦਾ ਜਦੋਂ ਸਰਦਾਰ ਜੀ ਬੋਲਤੇ ਆ ਆਪਕੀ ਆਵਾਜ਼ ਨਹੀਂ ਆਤੀ। ਭਾਈ ਸਹੀ ਗੱਲ ਆ, ਵਿੱਚ ਮੈਂ ਬੋਲ ਪੈਂਦਾ ਨਾ। ਅੱਛਾ ਜਾਂ ਉਹ ਨਾ ਉਤਰਾ ਵੀ ਹੁਣ ਮੈਂ ਵੀ ਜਿਵੇਂ ਸੁਣਨ ਡਿਆ ਗੱਲ, ਇਹ ਅਰਸਲਾਨ ਭਾਈ ਦੀ ਆਵਾਜ਼ ਵੀ ਟੁੱਕ ਜਾਂਦੀ ਵਿੱਚੋਂ, ਜਿਵੇਂ ਆਉਂਦੀ ਨੀ ਨੀ ਆਉਂਦੀ। 1 ਮਿੰਟ ਉਹ ਰੌਲਾ ਨਹੀਂ ਹੋਣਾ ਹੈਗਾ, ਮੈਂ ਦੱਸਦਾ ਨਾ। ਮੇਰਾ ਫੋਨ ਦੇ ਥੱਲੇ ਨਾ ਉਹ ਸਟੈਂਡ ਤੇ ਲੱਗਾ ਹੋਇਆ ਨਾ, ਹੁਣ ਸਹੀ ਆਉਂਦੀ ਹੋਣੀ। ਹਾਂ ਹੁਣ ਸਹੀ ਆਉਂਦੀ। ਉਹ ਥੱਲੋਂ ਮਾਈਕ ਘੁੱਟਿਆ ਜਾਂਦਾ ਨਾ। ਮੇਰੇ ਕੋਲ ਉਹ ਨਹੀਂ ਹੈਗਾ ਦੂਸਰਾ, ਜਿਹੜਾ ਕੀ ਨਾਲ ਲੈਂਦੇ ਨੇ ਯਾਰ, ਮੇਰਾ ਟ੍ਰਾਈਪੋਡ ਦੂਸਰਾ ਆ। ਠੀਕ ਹੈ ਹੁਣ ਕੋਈ ਸਹੀ ਨੀ, ਆ। ਬਾਬਾ ਜਿਹੜਾ ਮਿਹਰ ਮਾਈਕ ਕਰੂ। ਹੁਣ ਬਾਈ ਬਾਬਾ ਜੀ ਮਿਹਰ ਕਰੂ, ਕੋਈ ਨੀ ਸਾਰਾ ਕੁਝ ਮਿਲ ਜੂ। ਉਹ ਅੱਲਾ ਖੈਰ ਕਰੂ। ਕੋਈ ਨੀ ਹੁਣ ਲਿਆਵਾਂਗੇ ਕਿਸੇ ਦਿਨ। ਉਹ ਸਟੈਂਡ ਲਾਈਟ ਹੈ, ਉਹ ਰਿੰਗ ਲਾਈਟ ਨਹੀਂ ਹੁੰਦਾ ਕਿ ਫੇਸ ਤੇ ਲਾਈਟ ਪੈਂਦੀ, ਨਜ਼ਰ ਵੀ ਸਹੀ ਹੁੰਦਾ। ਹੁਣ ਜਿਹੜਾ ਕਾਲਾ ਕਾਲਾ ਚਿਹਰਾ ਨਜ਼ਰ ਆਉਂਦਾ ਨਾ, ਹੁਣ ਜਿਵੇਂ ਵਾਵਾ ਕਵੇਲਾ ਹੋਇਆ, ਰਾਤ ਪਈ ਹੈ,
ਹੁਣ ਜਿਵੇਂ ਬੰਦਾ ਹਾਂਜੀ ਉਹ ਲਾ ਛੱਡੇ ਜਿਹੜੀ ਨਹੀਂ ਰਿੰਗ ਲਾਈਟ ਦੀ ਲੜਕੀਆਂ ਸਾਡਾ ਨੰਬਰ ਨਾ ਲਿਖਣ, ਅਸੀਂ ਲੜਕੀਆਂ ਵਾਲੇ ਨਹੀਂ ਹੈਗੇ। ਵਿਆਹ ਹੋਇਆ ਸਾਡਾ, ਅੱਲਾ ਦਾ ਸ਼ੁਕਰ है 2 ਨਿਆਣੇ ਆ। ਹਾਂ आपके व्लॉग कतर ਵੈਰੀ बैठ के ਗੁੱਡ। देखते हैं जी जी। WhatsApp मोहब्बत है ਤੁਹਾਡੀ ਜਨਾਬ। ਅਰਸਲਾਨ ਭਾਈ ਕੀ ਹਾਲ ਚਾਲ ਹੈ ਜਨਾਬ? ਸ਼ੁਕਰ ਹੈ ਅੱਲਾ ਪਾਕ ਦਾ ਜਨਾਬ। ਗੁਜਰਾਤ ਪੈਟ ਵਲੌਗ ਵਾਲੇਕੁਮ ਅਸਲਾਮ। ਕੁੜੀਆਂ ਨਾਲ ਸਾਡਾ ਕੀ ਕੰਮ? ਆ ਕੀਤਾ ਨਾ ਹਸਨ ਭਾਈ ਨੇ ਗੱਲ। ਸਹੀ ਸਾਡਾ ਗੱਲ ਹੈ ਜਨਾਨੀਆਂ ਜਨੂਨੀਆਂ ਨਾਲ ਕੋਈ ਕੰਮ ਨਹੀਂ ਹੈਗਾ ਭਾਈ। ਸਹੀ ਗੱਲ ਹੈ। ਮੈਨੂੰ ਇੱਕ ਕੁੜੀ ਦਾ ਫੋਨ ਆਇਆ, ਠੀਕ ਹੈ ਤੁਹਾਨੂੰ ਆਖਰੀ ਗੱਲ ਸੁਣਾ ਕੇ ਚੱਲਾਂ ਜੀ, ਠੀਕ ਹੈ? ਠੀਕ ਹੈ ਫੋਨ ਆਇਆ। ਦੇਖੋ ਨਾ, ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਾਡੇ ਵਿੱਚ ਲੇਡੀਜ਼ ਜੈਂਟਸ ਦੇ ਵਿੱਚ ਨਾ ਫਰਕ ਅਸੀਂ ਜੇ ਰੱਖਾਂਗੇ ਨਾ ਤੇ ਫਿਰ ਉਹ ਬੰਦਾ ਕੰਮ ਨਹੀਂ ਕਰ ਸਕਦਾ। ਨਹੀਂ ਕਰ ਸਕਦਾ, ਸਹੀ ਗੱਲ ਹੈ। ਉਹ ਬੀਬੀ ਕਿਤੇ ਮੇਰੀ YouTube ਤੇ ਵੀਡੀਓ ਵੇਖਦੇ ਨੇ, ਮੈਨੂੰ ਕਾਲ ਕੀਤੀ। ਵੇਖੀ ਹੁਣ ਠੀਕ ਹੈ ਜੀ। ਬੰਦੇ ਦੇ ਨਾ ਕੋਈ ਮਸਲਾ ਨਹੀਂ ਹੁੰਦਾ। ਮੇਰੇ ਕੋਲ ਐਸੀਆਂ ਕਸਟਮਰ ਹੈਗੇ ਨੇ ਜਿਨ੍ਹਾਂ ਮੇਰੇ ਕੋਲ ਕਈ ਵਾਰੀ ਫੀਮੇਲ ਨੇ ਵੀ ਜਾਨਵਰ ਲਏ ਆ, ਠੀਕ ਹਾਂ ਹੈ? ਹਾਂ ਤੇ ਉਹ ਭਾਈ ਜੀ ਉਹਨੇ ਪਤਾ ਕੀ ਕੀਤਾ, ਮੈਨੂੰ ਕਾਲ ਕੀਤੀ ਤੇ ਉਹ ਅੱਛਾ ਸੌਰੀ ਗਲਤੀ ਸੇ ਨੰਬਰ ਲੱਗ ਗਿਆ ਨਾ। ਮੈਂ ਕਿਹਾ ਚਲੋ ਕੋਈ ਠੀਕ ਗੱਲ ਨਹੀਂ, ਮੈਂ ਕੱਟ ਦਿੱਤਾ, ਮੈਂ ਫੋਨ ਰੱਖ ਦਿੱਤਾ, ਮੈਂ ਵੀਡੀਓ ਐਡਿਟ ਕਰਦਾ ਪਿਆ ਸੀ। ਠੀਕ ਤਕਰੀਬਨ ਕੋਈ 3 ਮਹੀਨੇ ਹੋ ਗਏ ਹੋਣੇ। ਉਹਦੀ ਮੈਨੂੰ ਫੇਕ ਕਾਲ ਆ ਗਈ। ਹੂੰ फेक कॉल आ गई। मैं चक्या, मैं कहा अस्सलाम वालेकुम। वालेकुम सलाम। वो ना आपने गुस्सा तो नहीं किया? मेरे ना वो नंबर है अपना ना, आप मेरी सिस्टर की फ्रेंड ने नंबर दिया था उसका। मैं कहा अच्छा जी देखो गल ये है कि गलत नंबर हो जाते हैं, ठीक है कोई मसला नहीं। मैं कट के फिर वीडियो एडिट करन लग पिया। ठीक है ਤੀਜੀ ਦਫਾ ਦੀ ਕਾਲ ਆਈ, ਮੈਂ ਨਹੀਂ ਚੱਕੀ। ਮੈਨੂੰ ਪਤਾ ਲੱਗ ਗਿਆ ਇਹਨਾਂ ਜਾਂ ਕੋਈ ਮੈਨੂੰ ਜਾਣਦਾ ਵਾ ਜਾਂ ਜੋ ਵੀ ਗੱਲਬਾਤ ਹੈ, ਜਾਂ ਇਹਨੇ ਮੇਰਾ ਕਿਤੇ ਨੰਬਰ ਲੈ ਲਿਆ। ਮੈਨੂੰ 4-5 ਕਾਲਾਂ ਆਈਆਂ ਚੋਰੀ, ਮੈਂ ਨਹੀਂ ਚੱਕਿਆ। 5ਵੀਂ ਕਿ ठीक 6ਵੀਂ ਕਾਲ ਤੇ ਮੈਂ ਫੋਨ ਚੱਕਿਆ। ਮੈਂ ਰੂਮ 'ਚ ਬੈਠਾ ਦੀ, ਫੈਮਿਲੀ 'ਚ ਸਪੀਕਰ ਓਪਨ ਸੀਗਾ ठीक है ਤੇ ਮੈਂ ਭਾਈ ਜੀ ਦੇ ਸਪੀਕਰ ਓਪਨ ਤੇ ਫੋਨ ਚੱਲ ਰਿਹਾ। अस्सलाम वालेकुम। वालेकुम सलाम। वो हम्म, असल ना वो मैंने ना आपकी ना यूट्यूब पे ना वीडियो देखी थी, तो मुझे ना वो रशियन बच्चों का पता करना था। ठीक है रुचि ਉਹਦੇ ਵਾਲਾਂ ਵਾਲੇ आहो वो जड़ा ਤੁਹਾਡੇ ਦਾ ਨਾਲ ਦੇ ਕੋ ਆ हाँ, उन्होंने कहा जी समझ रशियन गया चाहिए। मैं कहा जी मिल जाएगा। मैं कहा ਤੁਸੀਂ ਸਿੱਧਾ ਦੱਸੋ ਗੱਲ। ਨਹੀਂ मैंने कहा आप गुस्सा ना कर जे। मैं कहा जी मैं ਇਦਾਂ ਮੈਂ ਪੰਜਾਬੀ ਚ ਗਿਆ ਵੀਰੇ। ਮੈਂ ਕਿਹਾ ਜੀ ਗੁੱਸੇ ਵਾਲੀ ਕਿਹੜੀ ਗੱਲ ਹੈ? ਤੁਸੀਂ ਬਸ਼ਰਨ ਬੱਚਾ ਲੈਣਾ ਜਾਂ ਤੁਹਾਨੂੰ ਕੋਈ ਚੀਜ਼ ਲੈਣੀ, ਤੁਸੀਂ ਸਿੱਧੀ ਕਿਹਦੇ ਨਾਲ ਗੱਲ ਦੱਸੋ। ਤੁਸੀਂ ਜੀ ਇੱਧਰ हाँ हाँ नहीं 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 मैंने कहा हो सकता है आप गुस्सा ना कर जाए। कितने का मिलेगा? मैं कहा जी 15,000 रुपए का बच्चा। ठीक है जोड़ा कितने का मिलेगा? मैं कहा 25,000 का। ठीक अच्छा जोड़ा कितने? मैं कहा 25,000 का। नहीं ये तो बहुत महंगी है। मैं कहा जी यही रेट है साडा ते। सही गल ਲੈਣਾ है ਜੇ ਠੀਕ ਹੈ, ਨਹੀਂ ਲੈਣਾ ਤੁਹਾਡੀ ਮਰਜ਼ੀ ਹੈ। ਨਹੀਂ कम ਭਾਈ ਕੋਈ ਗੁੰਜਾਇਸ਼ ਕਰੇ, ਐਸਾ ਕਰੇ। ਮੈਂ ਕਿਹਾ ਚਲੋ ਤੁਸੀਂ 2,000 ਘੱਟ ਦੇ ਦਿਓ, ਤੁਸੀਂ 13,000 ਦਾ ਹੀ ਬੱਚਾ ਲੈ ਲਿਓ, हम्म, ਠੀਕ ਆ। ਇੰਨੀ ਗੱਲ ਚੌਰੀ ਕਰਕੇ ਮੈਂ ਫੋਨ ਬੰਦ ਕਰ ਦਿੱਤਾ ਤੇ ਘਰ ਦੇ ਮੇਰੇ ਹੱਸ ਕੇ ਨਾ ਨਤੀਜਾ ਗੱਲ ਦਾ ਸੁਣਾਉਣ ਲੱਗਾ। ਗੁੱਸਾ ਸਪੀਕਰ ਤਾਂ ਨਹੀਂ ਖੋਲਿਆ। ਕਰਨਗੇ ਵੀ ਦੱਸ ਸਾਡਾ ਨਹੀਂ ਕੰਮ ਆ ਸਾਡੇ ਕੋਲ ਨਹੀਂ 100 ਨਹੀਂ ਨਹੀਂ ਬੰਦਾ ਆਉਂਦਾ ਮੈਂ ਦੱਸਦਾ ਨਾ। ਸਪੀਕਰ ਖੋਲਾ, ਘਰ ਦੇ ਮੇਰੇ ਪਤਾ ਕੀ ਕਹਿੰਦੇ, ਮੈਂ ਫੈਮਿਲੀ 'ਚ ਬੈਠਾ। ਹਾਂ ਕਹਿੰਦੇ ਇਹਨੇ ਬੀਬੀ ਨੇ ਹਿਸਾਬ ਲਾਇਆ ਕਿ ਪਹਿਲੇ ਮੁੰਡਾ ਪਸਾਉਣੀ ਆ, ਇਹਨੂੰ ਹਾਂ ਕਾਲ ਕਰਦੀ ਆ, ਹੂੰ ਮੁੰਡਾ ਫਸ ਜਾਊਗਾ ਤੇ ਮੁੰਡਾ ਉਸਦਾ ਫ੍ਰੀ ਦੇ ਦਊਗਾ। ਫਿਰ ਅੱਛਾ ਉਹਨਾਂ ਨੇ ਹਿਸਾਬ ਲਾਇਆ ਕਿ ਇਹ ਬੰਦਾ ਇਸ ਲੈਣ ਦਾ ਨਹੀਂ ਹੈਗਾ, ਇੱਥੇ ਪੈਸੇ ਹਾਂ ਭਰਨੇ ਹੀ ਪੈਣੇ ਆ, ਇੱਥੇ 15,000 ਭਰਨਾ ਹੀ ਪੈਣਾ ਵਾ। ਹੁਣ ਸਿੱਧੇ ਪਾਸੇ ਆਓ। ਲੈ ਮੁੜ ਸਹੀ ਕੇ ਗੱਲ ਨਾ ਉਹਦਾ ਕਦੀ ਮੈਨੂੰ ਫੋਨ ਆਇਆ, ਨਾ ਕਦੀ ਮੈਸੇਜ ਆਇਆ। ਉਹ ਉੱਥੇ ਤੇ ਗੱਲ ਆ ਗਈ ਫਿਰ ਪੈਸਿਆਂ ਦੀ ਹੈਂ ਉੱਥੇ ਗੱਲ ਆ ਗਈ ਫਿਰ ਪੈਸਿਆਂ ਦੀ ਬਈ ਆਪ ਗਾੜੀ ਕੋ ਦੇਖ ਆ ਜਾਓ ਯਾਰ। ਨਹੀਂ ਮੈਂ ਗਾੜੀ ਨੂੰ ਵੇਖ ਕੇ ਸੋਵਾਂਗਾ ਵੀਰੇ, ਝਾਤੀ ਮਾਰ ਕੇ ਸੋਵਾਂਗਾ। ਮੈਂ ਅੱਗੇ ਕਵਰ ਪੜਵਾ ਬੈਠਾ ਵੀਰੇ, ਆਹੋ ਲੀਰ ਕਰ ਦਿੱਤਾ ਕੁੱਤਿਆਂ ਕਵਰ ਯਾਰ। ਉਹ ਸਿਲਾਈ ਕਰਾਉਣਾ ਪੈਣਾ ਯਾਰ ਉਹ ਵੀ ਹੁਣ। ਹੂੰ भाई बघियाड़ी बच्चा कितने का मिलेगा? 15,000 रुपए तो स्टार्ट हो जाता। 15 का भी लभ जाना, 20 का भी लभ जाना, जिवें दा बच्चा उवें दे पैसे। ਰੇਟ ਵੈਸੇ ਬਹੁਤ ਜ਼ਿਆਦਾ ਹਨਾ ਉੱਥੇ ਪਾਕਿਸਤਾਨ वो नहीं ते ये तो स्टार्टिंग रेंज आ वीरे, बाकी तो सारे ਤਾਂ ਹਾਂ ਤਾਂ ਹਾਂ ਮਹਿੰਗੇ ਮਹਿੰਗੇ। ਬਾਕੀ ਇਹ ਵਾ ਵੀ ਆਪਣਾ ਆਪਣਾ ਹੁੰਦਾ ਪ੍ਰੋ ਹਿਸਾਬ ਮਾਦੀ ਅੰਡਿਆਂ ਲਈ ਆ ਗਈ ਏ ਜਸਟ ਇਨ 4 to 5 days। ਟੌਪ ਕੁਆਲਿਟੀ ਸੀਲ ਦਾ ਮੈਨੂੰ ਸਮਝ ਨਹੀਂ ਲੱਗੀ, ਮੰਡੀਆਂ ਤੇ ਆ ਗਈ ਸਾਡੀ ਮਾਦੀ। ਉਹ ਯਾਰ ਸੱਚ ਮੈਂ ਤੁਹਾਨੂੰ ਖਬਰ ਸੁਣਾਉਣੀ ਸੀਗੀ ਤੇ ਅੰਡਾ ਦਿੱਤਾ ਅੱਜ ਕਿਸੇ ਮੁਰਗੀ ਨੇ, ਹੁਣ ਪਤਾ ਨਹੀਂ ਕਾਲੀ ਦਿੱਤਾ ਕਿ ਸਲੇਟੀ ਦਿੱਤਾ। ਅੱਜ ਸਵੇਰੇ ਡੈਡੀ ਮੈਨੂੰ ਖਬਰ ਸੁਣਾਈ ਭਾਈ, ਮੈਂ ਹਵੇਲੀ ਗਿਆ ਤੇ ਠੀਕ ਉਹ ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਨਹੀਂ ਯਾਰ। ਸਲੇਟੀ ਸਲੇਟੀ ਮੰਡੀ ਆਹ ਅੱਛਾ ਅੱਛਾ, ਇਹ ਟੌਪ ਕੁਆਲਿਟੀ ਸੀਲ ਉਹ ਭਾਈ ਦੀ ਆਈਡੀ ਹੋਣੀ ਆ। ਕੀ ਨਾਂ ਯਾਰ ਆਪਣਾ ਉਹਦਾ ਯਾਰ, ਉਹ ਜਿਹਨਾਂ ਮੁਰਗੀ ਨੇ ਸਲੇਟੀ ਭੇਜੀ। ਉਹ ਬਸ ਉਹ ਮੇਰਾ ਖਿਆਲ ਹੈ ਪਤਾ ਨੀ ਸਲੇਟੀ ਦਿੱਤਾ ਕਾਲੀ ਦਿੱਤਾ। ਅੱਜ ਇੱਕ ਅੰਡਾ ਦਿੱਤਾ, ਅੱਜ ਕੱਲ ਅੱਜ ਮੇਰਾ ਖਿਆਲ ਦਿੱਤਾ ਅੰਡਾ। ਠੀਕ ਅੱਬੂ ਨੇ ਚੱਕ ਲਿਆ। ਮੈਂ ਕਿਹਾ ਸੰਭਾਲ ਲੈਣਾ। ਅੱਬੂ ਕਹਿੰਦੇ ਮੈਂ ਸੰਭਾਲ ਲਿਆ ਹੈਗਾ। ਮੈਂ ਤੇ ਵੇਖਿਆ ਵੀ ਨਹੀਂ ਅੰਡਾ ਹੈ ਕਿਦਾਂ ਦਾ ਆ, ਮਤਲਬ ਵੀਡੀਓ ਤੱਕ ਵੀ ਨਹੀਂ ਬਣਾਈ ਤੇ ਵੇਖਿਆ ਵੀ ਨਹੀਂ। बहरहाल एक अंडा देता। ਹਸਕੀ उसको ਡੋਗ पता ਦਾ नहीं ਆਖਣ होगा ਡਿਆ ਜੀ फलान भाई के पीछे किस बाबा जी का आता है। शहजादा मेरा शेर छा गया बाबा जी। ना झुकने वाले हैं ना बिकने वाले हैं ना गैरों के इशारों पे।
ਹਸਕੀ ਅੱਛਾ ਡੌਗ ਦਾ ਬੱਚਾ ਆਖਣ ਡਿਆ ਜੇ ਕੋਈ, ਹਸਕੀ ਦਾ ਕੀ ਪ੍ਰਾਈਸ ਹੈ ਹਾਂ ਹਾਂਜੀ ਹਸਨ ਭਾਈ ਦਾ ਮਿਲ ਜੂ? ਹਾਂਜੀ ਹਸਕੀ ਡੌਗ ਦਾ ਆਖਣ ਡਿਆ। किथे हस्की दा कोई अच्छा बच्चा मिले तो वीडियो में बताना। अब ठीक होगा जनाब। अरसलान भाई मादिया ने नहीं नहीं हस्की दा किसी ने नहीं पूछा कि ऊपर पूछा हुआ शायद किसी ने नहीं आप ਵੇਖੋ ਹਸਕੀ बगियाड़ी ਡੌਗ ਮਿਲ ਜਾਏਗਾ हम्म। सलामन। भाई सारी बातें लाइव पे ना बताओ, व्लॉग का मजा नहीं आएगा। नहीं नहीं मजा आएगा ਤੁਹਾਨੂੰ ਕੋਈ ਗੱਲ ਨਹੀਂ ਜਨਾਬ। ਮੈਂ ਸਾਰੀਆਂ ਗੱਲਾਂ ਨਹੀਂ ਤੁਹਾਨੂੰ ਦੱਸਦਾ, ਮੈਂ ਕੁਝ ਲੁਕੋ ਕੇ ਰੱਖਦਾ ਆ ਇੱਥੇ। ਤੇ ਮੈਂ ਇਹ ਤੁਹਾਨੂੰ ਜਿਹੜਾ ਆਪਦੀ ਸ਼ੌਂਕ ਹੈ ਨਾ ਆਪਦੀ ਕੁੱਤਿਆਂ ਲਾਈਫ ਵਾਲਾ, ਡਿਸਕਸ ਕਰਨ ਬੈਠਾ ਇਹਦੇ ਵੀਡੀਓ ਦੀ ਚ ਹੈ। ਆ ਜਿਹੜੇ ਸ਼ੌਂਕ ਚ ਲਾ ਲਓ ਵੀ ਕੁੱਤੇ ਆ ਸਾਰਾ ਕੁਝ ਆ, ਇਹ ਦਿਨ ਬਾਅਦ ਦਿਨ ਸ਼ੌਂਕ ਵਧੀਆ ਹੀ ਹੁੰਦਾ, ਘਟਦਾ ਨਹੀਂ ਹੁੰਦਾ। ਨਹੀਂ ਨਹੀਂ ਸ਼ੌਕ ਵਧਣਾ ਹੀ ਮਜ਼ਾ ਪੂਰਾ ਇਨਸ਼ਾਅੱਲਾ ਹੁੰਦਾ, ਤਾਲਾ। ਮਜ਼ਾ ਚੌਧਰੀ ਦਿਨ ਫੋਨ ਬ ਦੀ ਦਿਨ ਕੁਛ ਬੈਟਰੀ ਨਾ ਕੁਛ ਬੈਠੇਗੀ ਹੁੰਦਾ ਰਹਿੰਦਾ 10% ਵਾ, ਤੇ ਘਾਟੇ ਵੀ ਹੁੰਦੇ ਆਪਦੀ ਆ ਵੀ ਵਾਧੇ ਵੀ 10% ਹੁੰਦੇ ਆ। ਰਹਿੰਦੀ ਹੈ। ਨਰ ਵੀ ਇੱਕ ਰੱਖੋ ਉਹ ਬ్రో ਬਰੀਡਰ, ਇੱਕ ਰੱਖੋ ਬਰੀਡਰ। ਨਹੀਂ ਨਰ ਤਾਂ ਉਹੀ ਮਾਦੀ ਲੱਗੇ ਹੋਈ ਹੈ, ਲਾਲ ਜਿਹੜਾ ਨਰ ਉਹੀ ਲੱਗਾ ਹੋਇਆ ਤੇਰੇ ਦਾ ਮਾਦੀ। TLP ਇਹ TLP ਭਲਾ ਕੀ ਲਿਖਦਾ ਪਿਆ? ਸਾਡੇ ਜਮਾਤ ਆ ਨਾ ਇਲੈਕਸ਼ਨ ਜਿੱਦਾਂ ਨਹੀਂ ਹੁੰਦੇ ਹੈਗੇ, ਇਹ ਸਾਡੀ ਦੀਨੀ ਜਮਾਤ ਆ, ਯਾਨੀ ਨਾ ਜਿਹੜੀ ਇਸਲਾਮੀ ਕਾਨੂੰਨ ਵਾਲੀ ਮੁਹੱਬਤ ਵਾਲੀ ਜਮਾਤ ਨਾ ਜਿਹੜੀ ਸਹੀ ਆ, ਉਹ ਲਿਖਦਾ ਪਿਆ ਆ TLP ਤਹਿਰੀਕੇ ਲਬਾਈਕ ਪਾਕਿਸਤਾਨ। ਜਿਵੇਂ ਇੱਕ ਤੁਹਾਡਾ ਹੁੰਦਾ ਨਾ ਹਿਸਾਬ ਕਿਤਾਬ ਆਪਣਾ ਹੁੰਦਾ ਕਿ ਮਤਲਬ ਆ ਜਿਹੜੇ ਆ ਮੰਨਣ ਵਾਲੇ ਆਪਦੇ ਬਾਬਿਆਂ ਬੂਬਿਆਂ ਨੂੰ ਤੇ ਜਿਹੜੇ ਉਹਨਾਂ ਦੇ ਗੱਲਾਂ ਤੇ ਅਮਲ ਕਰਨ ਵਾਲੇ ਹੁੰਦੇ, ਉਦਾਂ ਦਾ ਉਹ ਹਿਸਾਬ ਕਿਤਾਬ ਸਾਡੀ ਦੀਨੀ ਜਮਾਤ ਆ। ਠੀਕ ਆ। फैसलाबाद में कहाँ से? शेखुपुरा रोड, छोटा मान वाला स्टाफ जनाब अली। मैं ਤੁਹਾਡੇ ਆਸਤੇ ਰੱਖੇ ਨੇ, ਮੈਨੂੰ ਸਮਝ ਨਹੀਂ ਲੱਗੀ। ਸਲਮਾਨ ਹਸਨ ਭਾਈ ਤੁਹਾਡੀ ਸਲਮਾਨ ਦਾ ਹਸਕੀ ਮਿਲ ਜਾਏਗਾ? ਨਹੀਂ ਵੀਰੇ ਆਪਣੇ ਕੋਲ ਹਸਕੀ ਨਹੀਂ ਹੈਗਾ ਵੀਰੇ। फैसलाबाद छोटा मान वाला शेखपुरे रोड तो। अरसलान भाई सारा दिन भी लाइव बैठे रहे हमें फिर भी मजा आएगा क्योंकि हम दिल से मोहब्बत करते हैं, बातों से नहीं। क्या बात है विदास ਸ਼ੌਰੀ ਇਹਨੂੰ ਵੱਡੀ ਕਿਹੜੀ ਗੱਲ। ਕੱਲ ਖਿਦਰ ਭਾਈ ਤਿਆਰੀ ਕਰ ਲਿਓ ਜਨਾਬ, ਕੱਲ ਤੁਹਾਡਾ ਨਾਲ ਲਾਈਵ ਬਹਿਣਾ ਜੇ, ਤੁਹਾਡਾ ਵੀ ਚਿਹਰਾ ਹੀ ਵੇਖ ਲਈਏ ਕਿਤੇ। ਰੈਡੀ ਹੋ ਜਨਾਬ ਕਿ ਨਹੀਂ? आई एम फ्रॉम TLP। अखीर कर गया चौरी ये ते भाई। ये फैसलाबाद कहाँ से? मैं 10 से मेरे 50 ही। खिदर भाई मैसेज का जवाब दो फिर सोइए यार। मुजम्मल जट मैंने भी कुत्ता रखा था और घर में कुत्ता ही रहा और अब्बू ने मुझे घर से निकाल दिया। चल कोई नहीं मेरा भी, तू साडे को आ जी ते कट कर दो, मैनू पता नहीं के होया लाइव नू जी। खिजर भाई वालेकुम सलाम। गुजर साहब खिजर भाई एक आखिरी मैसेज करके जवाब दिओ कि कल आओगे लाइव ते जनाब। मैं कहना कल तुसीं साडे नाल बहुत जनाब, बड़ा मजा आया अज गप करन दे नाल ते चलो कोई 10-15 मिनट सानू दिओ कल। माजरत मेरा काम ही ऐसा है कि कस्टमर आते हैं, सुपरमार्केट है सऊदीया में। चलो किसी टाइम ते वेले होंदे होंगे कि नहीं? ਚਲੋ ਨਾ ਆਏ ਤੇ ਵੇਖਣ ਤੇ ਆਈਓ ਕੱਲ ਨੂੰ, ਕਿਸੇ ਹੋਰ ਬੰਦੇ ਨੂੰ ਚੱਕਾਂਗੇ ਜਨਾਬ। ਫਿਰ ਮਜ਼ਾ ਆਇਆ ਕਿ ਨਹੀਂ ਵੇਖੋ ਨਾ। ਮੈਨੂੰ ਬੜਾ ਮਜ਼ਾ ਆਇਆ, ਯਕੀਨ ਕਰੋ। ਬੜਾ ਇੰਜੋਏ ਕੀਤਾ ਕਿ ਇੱਕ ਡਿਫਰੈਂਟ ਬੰਦੇ ਨਾਲ ਜਿਹਨੂੰ ਅਸੀਂ ਜਾਣਦੇ ਨਹੀਂ ਉਹਦੇ ਨਾਲ ਬਹਿ ਕੇ ਅਸੀਂ ਗੱਪਸ਼ਪ ਕੀਤੀ, ਬੜਾ ਮਜ਼ਾ ਆਇਆ ਯਕੀਨ ਕਰੋ। 15-20 ਮਿੰਟ ਇਨਸ਼ਾਅੱਲਾ ਕਰਾਂਗੇ ਡਿਫਰੈਂਟ, 2-3 ਬੰਦੇ ਚੇਂਜ ਕਰ ਲਿਆ ਕਰਾਂਗੇ। ਬਹਰਾਲ ਜਿਹੜਾ ਬੰਦਾ ਜਿੰਨੀ ਮੁਹੱਬਤ ਦੇਗਾ ਉਹਨੂੰ ਉਨੀ ਛੇਤੀ ਆਪਾਂ ਕਾਲ ਤੇ ਲਾਵਾਂਗੇ। ਆ ਦਿਲ ਸੇ ਪੈਟ ਲਵਰ ਹੈ ਜੀ ਵੀਰੇ, ਤੁਹਾਡੀ ਮੁਹੱਬਤ ਹੈ ਸਾਡੇ ਨਾਲ ਤੇ ਅਸੀਂ ਤਾਂ ਜਨਾਬ ਚੱਲੇ। ਕਾਕਾ ਬਾਈ ਲਵ ਯੂ। ਓਕੇ ਢਿੱਲੋਂ ਸਾਹਿਬ ਬੜਾ ਮਜ਼ਾ ਆਇਆ ਜਨਾਬ। ਚਿੱਟਾ ਤੇਰੇ ਕੋਲ ਆਉਣ ਦੇ ਤੇ ਖਾਬ ਜੜਦੇ। ਕਿਆ ਬਾਤ ਹੈ ਮੇਰਾ ਸ਼ਹਜ਼ਾਦਾ। ਪਾਵਰ ਆਫ TLP ਇਨਸ਼ਾਅੱਲਾ ਅੱਲਾ ਬਿਹਤਰੀ ਕਰੇਗਾ, ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਤੇ ਬਾਕੀ ਜਨਾਬ ਕੱਲ ਚੱਕਾਂਗੇ ਬੰਦਾ ਇੱਕ ਨਵੇਂ ਸਿਰੋਂ ਤੇ ਟਾਈਮ ਨਾਲ ਜਨਾਬ ਲਾਈਵ ਆਵਾਂਗੇ ਤਕਰੀਬਨ 8 ਤੋਂ 10 ਦੇ ਦਰਮਿਆਨ। ਇਨਸ਼ਾਅੱਲਾ ਤੰਦਰੁਸਤੀ ਹੋਵੇ ਤੁਹਾਡੀ ਸਾਡੀ ਵੀ। ਪਾਕਿਸਤਾਨੀ ਟਾਈਮ 8 ਤੋਂ 10 ਵਜੇ ਤੱਕ, ਤਾਂ ਕਿ ਪਬਲਿਕ ਜਾਗਦੀ ਵੀ ਹੋਵੇ ਤਾਂ ਮਜ਼ਾ ਵੀ ਆਏਗਾ। ਦੁਆਵਾਂ 'ਚ ਯਾਦ ਰੱਖਿਓ। ਫਿਰ ਕੌਣ जीता है इलेक्शन? पंजाबी शौक ਇਲੈਕਸ਼ਨ ਤੇ ਵੀਰੇ ਜਿੱਤੀ ਤੇ PTI ਹੈ। ਬਹਰਲ ਜਿਤਾ ਉਹਨਾਂ ਨਵਾਜ਼ ਸ਼ਰੀਫ ਨੂੰ ਦਿੱਤਾ ਜੇ। ਸਰਦਾਰ ਕਿੱਥੇ ਗਿਆ? ਸਰਦਾਰ ਚਲਾ ਗਿਆ। ਸਰਦਾਰ ਹੁਣ ਸੌਣਾ ਵੀ ਹੈ, ਰੋਟੀ ਖਾਣੀ ਸਰਦਾਰ ਨੇ, ਸੌਣਾ ਵੀ ਹੈ ਕਿ ਨਹੀਂ ਹੁਣ जी। वालेकुम सलाम। नहीं तो कल हसन भाई चक्कांगे जनाब जरा, जब फैसलाबाद आपके पास आऊंगा। वेलकम जनाब, वेलकम वेलकम वेलकम। ਤੇ TLP ਜ਼ਿੰਦਾਬਾਦ ਹੋ ਗਈ ਜਨਾਬ। ਤੇ ਇਨਸ਼ਾਅੱਲਾ ਤਾਲਾ ਕੱਲ ਬੈਠਾਂਗੇ। ਹਸਨ ਭਾਈ ਕੱਲ ਪਾਕਿਸਤਾਨੀ ਟਾਈਮ ਦੇ ਤਕਰੀਬਨ 8 ਵਜੇ ਤੁਹਾਡੀ ਮਾਰਨਿੰਗ ਹੋਣੀ ਆ। ਹਸਨ ਭਾਈ ਕੈਨੇਡਾ ਹੁੰਦੇ ਜਨਾਬ, ਦਿਨ ਰਾਤ ਦਾ ਫਰਕ ਆ। ਉੱਥੇ ਇਸ ਟਾਈਮ ਦਿਨ ਹੋਣਾ ਆ। ਲੁਧਿਆਣਾ ਪੰਜਾਬ ਤੋਂ ਵੀ ਗੁੱਡ ਨਾਈਟ ਹੋ ਗਈ। ਤੇ ਕੱਲ ਇਨਸ਼ਾਅੱਲਾ ਤਾਲਾ ਆਪਾਂ ਫਿਰ ਚੱਕਣਾ ਇੱਕ ਅੱਧਾ ਬੰਦਾ ਜਿਹੜਾ ਨਾ ਨਾਲ ਆਪਣੇ ਬੈਠੇ ਗੱਪਸ਼ਪ ਕਰੇ ਜ਼ਰਾ।
ਤੇ ਕੋਸ਼ਿਸ਼ ਕਰਾਂਗੇ, ਹੋ ਸਕਦਾ ਕੱਲ ਆਪਾਂ ਲੈਟ ਵੀ ਲੈ ਆਈਏ ਤੇ ਬਹਿ ਕੇ ਜਨਾਬ ਵਾਲੀ ਇਨਸ਼ਾਅੱਲਾ ਜ਼ਰਾ ਅੱਛੇ ਤਰੀਕੇ ਨਾਲ ਵੀਡੀਓ ਕਾਲ ਕਰਾਂਗੇ ਇੰਜੋਏ। ओके, गुड हो गया फिर, जज़ाकल्लाह, दुआओं च याद रखियो फिर। अल्लाह हाफिज़, 1.5 घंटा हो गया जनाब। अल्लाह हाफिज़ फिर। इस्लामाबाद कितना दूर है आपसे? मेरे तो हैगा 20-22 किलोमीटर दूर। गुड नाइट हो गया जनाब। मैं बटन लब्भा बंद कित्थों करनी लाइव, काटे तो घड़ी नहीं मिला दा। उदों वर्क ते होवीदा है ब्रो। चलो कोई गल नहीं, जदों फ्री होए उदों गल लावांगे जनाब। भाई हमारे साथ तो सिर्फ आप ही प्यार करते हो और कोई नहीं जाग सकता। इंशाअल्लाह ताला जनाब कल करांगे गपशप फिर। ये काटे तो घड़ी नहीं मेरे ख्याल। ओके, अल्लाह हाफिज़ फिर, गुड नाइट।